अस्सलाम वालेकुम जी। सियाणे कहते भी बंदे टुर जाते गल्लां याद रहिंदियां भी जे सुखी वसना चाहना तो सब दा भला मंग। जसविंदर भल्ला पंजाबी दा एक बहुत वड्डा नां जिन्हें पंजाब दा पंजाबी दा नां बड़ा उच्चा कीता। भी एक दौर दा नाम आ जसविंदर भल्ला, एक बंदे दा नां नहीं। भी तुरन वाला तुर गया पर ਉਹਦੀ ਜਿਹੜਾ ਉਹਦੀ ਅਦਾਕਾਰੀ ਉਹਦੇ ਹਾਸੀਆਂ ਖੇੜੀਆਂ ਉਹ ਖੜੀਆਂ ਰਹਿਣਗੀਆਂ, ਬੰਦਿਆਂ ਨੂੰ ਚੇਤੇ ਰਹਿਣਗੀਆਂ, ਉਹਦਾ ਨਾਂ ਖਲੋਤਾ ਰਹੂਗਾ ਜਸਵਿੰਦਰ ਭੱਲਾ ਦਾ। ਜਸਵਿੰਦਰ ਭੱਲਾ ਸਾਹਿਬ ਨੂੰ ਅਸੀਂ ਖਰਾਜ ਤਹਿਸੀਨ ਪੇਸ਼ ਕਰਦੇ ਹਾਂ। ਉਹਨਾਂ ਦੀ ਖਿਦਮਾਤ ਨੂੰ, ਉਹਨਾਂ ਦੇ ਕੰਮ ਨੂੰ, ਵੱਡਾ ਕੰਮ ਸੀ ਉਹਨਾਂ ਦਾ ਵੀ ਜਿਹੜਾ ਲੋਕ ਜਿਵੇਂ ਅੱਜ ਅਫਰਾ ਤਫਰੀ ਆ, ਨਸ ਭੱਜ ਆ, ਵੀ ਮੈਂ ਕਹਿੰਦਾ ਵੀ ਆਪਣੀ ਆਪਣੀ ਪਈ ਆ, ਤੇ ਇਸ ਦੌਰ ਦੇ ਵਿੱਚ ਉਹ ਹਾਸੀਆਂ ਖੇੜੀਆਂ ਖਿਲਾਰ ਕੇ ਗਿਆ। ਮੈਂ ਕਹਿੰਦਾ ਹਰ ਬੰਦੇ ਨੂੰ, ਇੱਥੇ ਜਿੰਨੇ ਬੰਦੇ ਬੈਠੇ ਆ ਸਾਰਿਆਂ ਨੂੰ ਚੇਤੇ ਆ ਵੀ ਉਹਨੇ ਇੱਕ ਫਿਲਮ ਬਣਾਈ ਸੀ ਹਾਂ ਵੀ ਕਾਲਾ ਕੋਟ ਕਹਿੰਦਾ ਐਵੇਂ ਨਹੀਂ ਪਾਇਆ, ਹਾਂ, ਤੇ ਉਹਦੇ ਵਿੱਚ ਸੀਗਾ ਗੇਪੀ ਗਰੇਵਾਲ, ਬਿੰਨੂ ਢਿੱਲੋਂ, ਇਦਾਂ ਜਿਵੇਂ ਉਸ ਲੱਗਦਾ ਸੱਕੇ ਪਿਓ ਪੋਤਾ। ਤੇ ਬੂਟੇ ਚੇਤੇ ਆ ਉਸ ਬੰਦੇ ਦਾ ਕੰਮ? ਤੈਨੂੰ ਬਹੁਤ ਕੰਮ ਚੇਤੇ। ਮੈਂ ਉਹ ਫਿਲਮ ਨਾ ਜੀ ਹਾਂ 2-3 ਵਾਰੀ ਦੇਖੀ ਦੁਬਾਰਾ। ਹਾਂ ਹਰ ਬੰਦੇ ਨੇ ਦੇਖੀ। ਉਹ ਬੜੀ ਫਿਲਮ ਚੱਲੀ ਜੀ, ਬੜੀ ਫਿਲਮ ਤੇ ਚੱਲੀ, ਉਹਦੇ ਚ ਉਹਦੀ ਅਦਾਕਾਰੀ ਬੜੀ ਆ, ਅਦਾਕਾਰੀ ਬੜੀ। ਕਾਲਾ ਕੋਟ ਐਵੇਂ ਨਹੀਂ ਪਾਇਆ ਢਿੱਲੂ ਨੇ, ਹਾਂ ਉਹਦਾ ਕਾਲਾ ਕੋਟ ਹੀ ਮਸ਼ਹੂਰ ਹੋ ਗਿਆ ਸੀ। ਉਹਦਾ ਕਾਲਾ ਕੋਟ ਬਹੁਤ ਅੱਛੀ ਅਦਾਕਾਰੀ ਸੀ ਜੀ। ਹਾਂ ਬਸ ਅਸੀਂ ਤਾਂ ਇਹੋ ਹੀ ਕਹਿ ਸਕਦੇ ਕਿ ਇੱਕ ਨੰਬਰ ਅਦਾਕਾਰ ਸੀ ਇੱਕ ਜੀ ਉਹ ਨੰਬਰ ਪੰਜਾਬੀ ਜੀ। ਉਹਨੇ ਪੰਜਾਬੀ ਵਾਸਤੇ, ਪੰਜਾਬ ਵਾਸਤੇ ਬਹੁਤ ਕੁਝ ਕੀਤਾ। ਹਾਂਜੀ ਬਹੁਤ ਕੁਝ। ਕੋਈ ਬੂਟਾ ਹੋਵੇ ਨਾ, ਜਿੱਦਾਂ ਕੋਈ ਅਮਰੂਦ ਦਾ ਬੂਟਾ, ਹਾਂਜੀ ਤੇਰਾ ਕੱਦ ਇੱਥੇ ਆ, ਤੂੰ ਇੱਥੋਂ ਅਮਰੂਦ ਤੋੜ ਕੇ ਦੇਣਾ, ਮੇਰਾ ਤੇਰੇ ਤੋਂ ਵੱਡਾ ਮੈਂ ਉੱਥੋਂ ਤੋੜ ਦੇਣਾ। ਉਸਤਾਦ ਹੁਣੀ ਬੈਠੇ ਉੱਚੇ ਉਹਨਾਂ ਸਰ, ਮੈਂ ਕਹਿੰਦਾ ਉਹਨੇ ਸਿਰੀ ਦੇ ਅਮਰੂਦ ਤੋੜ ਕੇ, ਸਿਰੇ ਤੋਂ ਤੋੜੇ ਆ, ਸਿਰੀ ਦੇ ਅਮਰੂਦ ਤੋੜ ਕੇ। ਵੱਡਾ ਕੰਮ ਆ ਉਹਦਾ, ਵੱਡਾ ਕੰਮ। ਤੇ ਭੱਲਾ ਸਾਹਿਬ ਹਸਮੁਖ ਬੰਦੇ ਸੀ। ਸਰ ਤੜਕੇ ਨਾ ਸਵੇਰੇ ਪਤਾ ਲੱਗਿਆ ਵੀ ਉਹ ਤੁਰ ਗਏ, ਪੂਰੇ ਹੋ ਗਏ। ਤੇ ਮੈਂ ਕਹਿੰਦਾ ਇੱਕ ਵਾਰੀ ਰੁੱਗ ਪੈ ਗਿਆ ਵੀ ਯਾਰ ਏਡਾ ਵੱਡਾ ਅਦਾਕਾਰ ਵਿੱਚ ਸਾਡੇ ਨਹੀਂ ਰਿਹਾ। ਅਸੀਂ ਜਸਵਿੰਦਰ ਭੱਲਾ ਸਾਹਿਬ ਨੂੰ ਯਾਦ ਕਰਦੇ ਰਵਾਂਗੇ। ਤੇ ਅਸੀਂ ਅੱਜ ਬੈਠੇ ਹਾਂ, ਸੱਥ ਲੱਗੀ ਹੈ, ਜਿੱਦਾਂ ਤੁਹਾਨੂੰ ਪਤਾ ਸੱਥ ਪਿੰਡਾਂ ਦੇ ਵਿੱਚ ਲੱਗਦੀ ਰਹਿੰਦੀ ਹੈ। ਸਾਰੇ ਭਰਾ ਬੈਠੇ ਆ ਇਕੱਠੇ, ਚਲੋ ਸਾਰੀ ਦਿਹਾੜੀ ਕੰਮ ਕਰਦੇ ਥੱਕੇ ਟੁੱਟੇ ਹੁੰਦੇ ਆ, ਤੇ ਸੋਚੀਦਾ ਵੀ ਚਲੋ ਇਸ ਟਾਈਮ ਬਹਿਣਾ ਤਾਂ ਹੈ ਹੀ ਹੈ, ਚਲੋ ਫਿਲਮ ਬਣਾ ਕੇ ਤੁਹਾਡੇ ਤੱਕ ਪਹੁੰਚਾ ਦਈਏ। ਕੋਈ ਪੁਰਾਣੀ ਗੱਲ, ਕੋਈ ਪੁਰਾਣੀ ਦਾਸਤਾਨ, ਕੋਈ ਪੁਰਾਣੀ ਯਾਦ ਤੇ ਚੇਤੇ ਆ ਜਾਵੇ ਤੁਹਾਨੂੰ, ਵੀ ਐਸੀ ਕੋਈ ਸ਼ੈ ਪਕਾ ਕੇ ਵੀ ਜਿਹੜੇ ਕੋਈ ਬੰਦੇ ਨਿੱਕੇ ਹੁੰਦੇ ਖਾਂਦੇ ਸੀ, ਚਲੋ ਉਸ ਬਹਾਨੇ ਨਾਲ ਉਹਨਾਂ ਨੂੰ ਆਪਣਾ ਬਜ਼ੁਰਗ ਯਾਦ ਆ ਜਾਣ, ਆਪਣੇ ਵੱਡ ਵਡੇਰੇ ਯਾਦ ਆ ਜਾਣ। ਤੇ ਉਹ ਫਿਰ ਇੱਕ ਜਾਗਦਾ ਰਹਿੰਦਾ ਅੰਦਰਲਾ, ਵੀ ਅੰਦਰਲਾ ਕਿਸੇ ਤਰ੍ਹਾਂ ਸਾਡਾ ਜਾਗਦਾ ਰਹੇ, ਉਹ ਨਾ ਮਰੇ, ਉਹ ਨਾ ਸੌਵੇਂ। ਤੇ ਅਸੀਂ ਅੱਜ ਬਣਾਉਣ ਲੱਗੇ ਹਾਂ ਚਾਚੇ ਬੂਟਿਆ ਘਾਟਾ। ਅੱਛਾ, ਘਾਟਾ ਤੈਨੂੰ ਪਤਾ ਕਿਹਨੂੰ ਸਾਦੇ ਕਿ ਮੈਂ ਦੱਸਾਂ? ਦੱਸ ਦੇ, ਤੂੰ ਹੀ ਦੱਸ ਦੇ। ਘਾਟਾ ਜੀ ਜਿਹੜੇ ਕਿਸੇ ਬੰਦੇ ਨੂੰ ਪਤਾ ਤੇ ਉਹ ਆਪਣੇ ਆਪਣੇ ਹਿਸਾਬ ਨਾਲ ਦੱਸ ਦੂਗਾ। ਅਸੀਂ ਤਾਂ ਘਾਟਾ ਸਾਦੇ ਸੀਗੇ ਬਈ ਹਰ ਸ਼ੈ ਨਾ ਇਦਾਂ ਪਤੀਲਾ ਰੱਖ ਕੇ ਪਾਣੀ ਪਾ ਕੇ ਕਣਕ ਨੂੰ ਥੋੜਾ ਜਿਹਾ ਭੇ ਕੇ ਉਹਨੂੰ ਦੱਦੜ ਜਿਹਾ ਕਰ ਲੈਣਾ, ਵੀ ਕਣਕ ਥੋੜੀ ਜਿਹੀ ਸਖਤ ਹੁੰਦੀ ਹੈ, ਪੱਕੀ ਹੈ। ਉਹ ਚੁੱਪ ਕਰ ਓਏ। ਅੱਛਾ, ਉਹ ਜਦੋਂ ਸਖਤ ਜੀ ਹੁੰਦੀ ਹੈ ਨਾ ਤੇ ਉਹਦੇ ਵਿੱਚ ਪਾਣੀ ਦੇ ਵਿੱਚ ਕਣਕ ਪਾ ਦੇਣੀ, ਅੱਛਾ, ਮੱਕੀ ਪਾ ਦੇਣੀ, ਅੱਛਾ, ਉਹਨਾਂ ਨੂੰ ਝੱਟ ਸੇਕ ਲਵਾ ਕੇ ਨਾ ਤੇ ਉੱਤੋਂ ਫਿਰ ਪਾ ਦੇਣੀਆਂ ਦਾਲਾਂ ਸਾਰੀਆਂ। ਨਹੀਂ, ਮੱਕੀ ਵੀ ਕੁੱਟਣੀ ਆ ਕਿ ਸਾਬਤੀ ਪਾ ਦੇਣੀ? ਮੱਕੀ ਉਬਲ ਜਾਂਦੀ ਹੈ, ਜਿਹੜੀ ਦਾਲ ਆ ਨਾ ਇਹਨੂੰ ਬੱਕਲੀਆਂ, ਜਿਹੜੀ ਕਣਕ ਆ ਨਾ ਇਹਨੂੰ ਘੁੰਗੜੀਆਂ ਬੱਕਲੀਆਂ ਬਣਦਿਆਂ ਟਾਈਮ ਲੱਗਦਾ। ਅੱਛਾ, ਉਹ ਫਿਰ ਇੱਕੋ ਜਿਹੇ ਟਾਈਮ 'ਚ ਇਹ ਬਣ ਜਾਂਦੀਆਂ। ਫਿਰ ਦਾਲਾਂ ਪਾ ਦੇਣੀਆਂ, ਮਸਰੀ ਆ, ਮੂੰਗੀ ਦੀ ਆ, ਅੱਛਾ, ਤੇ ਮਾਂ ਦੀ ਆ, ਛੋਲਿਆਂ ਦੀ ਆ, ਤੇ ਉਹ ਸਾਰੀਆਂ ਦਾਲਾਂ ਪਾਣੀਆਂ ਵਿੱਚ, ਇੰਨੇ ਕੁ ਚੌਲ ਪਾਣੇ ਆ, ਤੇ ਉਹ ਹਰ ਸ਼ੈ ਪਕਾ ਕੇ ਅਖੀਰ ਦੇ ਉੱਤੇ ਵਿੱਚ ਜਿਹੜਾ ਨਾ ਮਿਰਚਾਂ, ਲੂਣ, ਅੱਛਾ, ਤੇ ਆਦਾ ਤੇ ਲਸਣ, ਇਹ ਹਰ ਸ਼ੈ ਵਿੱਚ ਥੋਮ ਪਾ ਦੇਣਾ। ਤੇ ਉਹ ਫਿਰ ਇਦਾਂ ਖਾਣ ਨੂੰ ਜਿੱਦਾਂ ਵੀ ਚਾਹੇ ਚਮਚੀਆਂ ਨਾਲ ਖਾ ਲਾ। ਉਹ ਆਦਾ ਕੀ ਆ ਜਿਹੜਾ ਪਾਉਣਾ ਵਿੱਚ? ਆਦਾ ਸਾਦੇ ਆ ਅਦਰਕ ਨੂੰ। ਅੱਛਾ, ਵੀ ਨਵੇਂ ਲਫ਼ਜ਼ ਆ ਗਏ। ਆਦਾ ਅਦਰਕ ਨੂੰ ਸਾਦੇ ਆ, ਕਮਾਲ ਹੀ ਹੋ ਗਈ ਬਈ। ਅੱਛਾ, ਅਸੀਂ ਇਹਨੂੰ ਗੱਡ ਮੱਡ ਸਾਦੇ ਸੀਗੇ। ਲੈ ਤੁਸੀਂ ਘਾਟਾ ਕਹਿਣ ਲੱਗ ਗਏ। ਘਾਟਾ ਇਹ ਕੀ ਹੈ ਜੀ? ਘਾਟਾ ਕੀ ਇਹਦੇ ਚ ਬਈ? ਕਿਹੜੀ ਗੱਲ ਹੈ ਜੀ? ਘਾਟੇ ਵਾਲੀ ਹਰ ਸ਼ੈ ਦਾ ਮੁਨਾਫੇ ਵਾਲੀ ਆ, ਹਰ ਸ਼ੈ ਖਾਣ ਵਾਲੀ ਆ। ਨਹੀਂ ਹੈ ਤਾਂ ਵਾਧੇ ਵਾਲੀ ਗੱਲ ਆ, ਇਹਨੂੰ ਵਾਧਾ ਕਹਿਣਾ ਚਾਹੀਦਾ ਸੀ, ਘਾਟਾ ਨਹੀਂ ਹੈ। ਪਰ ਤੂੰ ਤਾਂ ਜਮਾ ਹੀ ਗੜਮੜ ਜਾ ਕਰ ਕੀ ਗੜਮੜ ਕਿਹੜੀ ਗੱਲ ਆ ਵੀ ਇਹਦੇ ਚ? ਉਹ ਵੀ ਹਰ ਸ਼ੈ ਰਲਾ ਕੇ ਇਕੱਠੀ ਰਲਾ ਕੇ ਪਕਾ ਕੇ ਖਾ ਲੋ, ਗੜਮੜ ਉਹਨੂੰ ਕਹਿੰਦੇ ਆ। ਅੱਛਾ, ਗੜਮੜ ਤੁਸੀਂ ਗੜਮੜ ਕਹਿੰਦੇ? ਆਹੋ, ਤੁਸੀਂ ਜਲੰਧਰੀ ਹੈ? ਅਸੀਂ ਸਿੰਧ ਚ ਰਹੇ ਆ, ਇੱਥੇ ਨਹੀਂ। ਸਿੰਧ ਚ ਅਸੀਂ ਪਕਾਉਂਦੇ ਰਹੇ, ਸਿੰਧ ਚ ਅਸੀਂ ਤੈਨੂੰ ਗੜਮੜ ਕਹਿੰਦੇ। ਅੱਛਾ, ਸਿੰਧ ਚ ਤੁਸੀਂ ਪਕਾਉਂਦੇ ਕਿੱਦਾਂ? ਅਸੀਂ ਵੀ ਏਦਾਂ ਹੀ ਪਕਾਉਂਦੇ ਸੀਗੇ ਜਿੱਦਾਂ ਮੈਂ ਦੱਸਿਆ। ਨਹੀਂ, ਅਸੀਂ ਇਹਨੂੰ ਥੋੜਾ ਜਿਹਾ ਘਿਓ ਪਾ ਲੈਂਦੇ ਸੀ ਇਹਦੇ ਚ। ਘਿਓ ਪਾ ਲੈਂਦੇ? ਹਾਂ, ਜਿਹੜਾ ਨਾ ਪਿਆਜ਼
ਪਿਆਜ਼ ਨੂੰ ਅਸੀਂ ਥੋੜਾ ਜਿਹਾ ਕੱਟ ਕੇ ਨਾ ਐਵੇਂ ਮਾੜਾ ਜਿਹਾ ਘਿਓ ਵਿੱਚ ਲਾ ਕੇ ਨਾ ਉਹ ਮਾੜਾ ਜਿਹਾ ਤੜਕਾ ਜਿੱਦਾਂ ਪਿਆਜ਼ ਭੁੰਨ ਨਹੀਂ ਲਈਦਾ ਹਾਂ ਤੜਕਾ ਲੱਗ ਤੜਕਾ ਲਾ ਲਿਆ ਵੀ ਇਦਾਂ ਪਿਆਜ਼ ਕੱਚਾ ਨਾ ਰਵੇ ਵਿੱਚ ਅਸੀਂ ਮਾੜਾ ਜਿਹਾ ਪਿਆਜ਼ ਨੂੰ ਤੜਕਾ ਲਾ ਲੈਂਦੇ ਸੀ ਤੇ ਫਿਰ ਹਰ ਸ਼ੈ ਵਿੱਚ ਪਾਈ ਜਾਂਦੇ ਸੀ ਜੋ ਮਰਜ਼ੀ ਆ ਪਾ ਪੂ ਕੇ ਤੇ ਬਸ ਫਿਰ ਅਸੀਂ ਉਹਨੂੰ ਜਦੋਂ ਪੱਕ ਜਾਣਾ ਲਾ ਲੈਣਾ। ਅੱਛਾ ਹੁਣ ਨਾ ਗੱਲ ਪੈ ਗਈ ਥੋੜੀ ਜਿਹੀ ਰੌਲੇ 'ਚ, ਥੋੜਾ ਜਿਹਾ ਇੱਥੋਂ ਨਾ ਰੌਲਾ ਬਣ ਗਿਆ। ਰੌਲਾ ਮੈਂ ਕੱਢ ਵੀ ਲਊਂਗਾ, ਐਸੀ ਗੱਲ ਨਹੀਂ ਹੈ, ਪਰ ਜਿਹੜੇ ਬੂਟੇ ਨੇ ਇਹ ਵਿੱਚ ਗੱਲ ਅੜਾਤੀ ਨਾ। ਹਾਂ ਇਹ ਮਾਸਟਰ ਦੱਸੀ ਵੀ ਤੈਨੂੰ ਇਹਦਾ ਕੋਈ ਪਤਾ ਹੈ? ਜਿੰਨਾ ਕੁ ਪਤਾ ਉਹਨਾਂ ਕੁ ਦੱਸ ਦੇ, ਆਪਣੀ ਮਾਨੋ ਮੰਨ। ਇਹ ਮੈਨੂੰ ਨਹੀਂ ਪਤਾ, ਆਪਾਂ ਮੈਂ ਦੱਸ ਉਹ ਜਿਹੜਾ ਪਤਾ ਉਹਨਾਂ ਕੁ ਤਾਂ ਦੱਸ ਦੇ। ਲੈ ਇੱਕ ਮਿੰਟ ਖਲੋਈ, ਮਾਸਟਰ ਨੂੰ ਦੱਸਣ ਦੇ। ਦੱਸਣਾ ਮਾਸਟਰ ਤੂੰ ਫੜ ਕੇ ਦੱਸ ਕੀ ਇਹਨੂੰ। ਘਾਟਾ ਤਾਂ ਇਹੀ ਚੀਜ਼ ਹੈ ਜੀ ਜਿਹੜੇ ਮਤਲਬ ਇਹ ਬਣਾ ਰਹੇ ਤੁਸੀਂ। ਪਿਆਜ਼ ਬਰਾਊਨ ਕਰਨੇ ਕਿ ਨਹੀਂ? ਇਹ ਕਰਨੇ ਆ ਭਾਈ, ਤੜਕਾ ਲੱਗਦਾ ਹੈ। ਅੱਛਾ ਤੜਕਾ ਲੱਗਣਾ ਇਹਨੂੰ, ਇਹ ਵੀ ਤੜਕੇ ਵਾਲਾ। ਅੱਛਾ ਜਿਵੇਂ ਬੂਟੇ ਨੇ ਕਿਹਾ। ਹਾਂ ਬਿਲਕੁਲ। ਅੱਛਾ ਉਹ ਫੜਾਈ ਉਹਨੂੰ, ਪੰਮੇ ਨੂੰ ਫੜਾਈ। ਹਾਂ ਪੰਮੇ, ਇਹਨੂੰ ਤੜਕਾ ਕੋਈ ਨਹੀਂ ਲੱਗਣਾ ਹੈ ਜੀ। ਹਾਂ ਤਾੜੀ ਲਾ। ਵੈਰੀ ਗੁੱਡ। ਇਹਨੂੰ ਤੜਕਾ ਕੋਈ ਨਹੀਂ, ਬਗੈਰ ਤੜਕੇ ਤੋਂ ਬਣਾਣਾ ਜੀ। ਇਹਦੇ ਘਿਓ ਕੋਈ ਨਹੀਂ ਪੈਂਦਾ। ਅੱਛਾ ਇਹ ਚ ਘਿਓ ਨਹੀਂ, ਘਾਟੇ ਚ ਘਿਓ ਨਹੀਂ ਪੈਂਦਾ। ਘਾਟੇ 'ਚ ਘਿਓ ਨਹੀਂ ਪੈਂਦਾ ਹੈਗਾ ਤੇ ਇਵੇਂ ਹੀ ਬਣਨਾ ਜੀ ਇਹ। ਠੀਕ ਹੈ। ਹਾਂ ਤੇ ਬਾਕੀ ਇਹਦੇ 'ਚ ਹਰ ਸ਼ੈ ਦਾਣਾ ਦੂਣਾ ਪੈ ਕੇ ਇਨਸ਼ਾਅੱਲਾ ਬਹੁਤ ਚੰਗਾ ਬਣੂਗਾ ਇਹ। ਇਨਸ਼ਾਅੱਲਾ ਖਾਇਆ ਤੋਂ ਪਤਾ ਲੱਗੂਗਾ ਵੀ ਇਨਸ਼ਾਅੱਲਾ ਕਿਵੇਂ ਦਾ ਬਣਿਆ। ਕਿਵੇਂ ਦਾ ਠੀਕ ਬਣਿਆ। ਹੋ ਗਿਆ। ਠੀਕ ਆ। ਅੱਛਾ ਇੱਥੇ ਕੋਈ ਬੰਦਾ ਹੈ ਜੀ ਕੋਈ ਪਤਾ ਘਾਟੇ ਦਾ? ਅਸੀਂ ਤਾਂ ਖਾਇਆ ਹੀ ਆ ਵੀਰੇ। ਅੱਛਾ ਪਕਾਇਆ ਕੋਈ ਪਤਾ? ਹਾਂਜੀ ਪਤਾ ਕੋਈ ਘਾਟੇ ਦਾ? ਸਹੀ ਗੱਲ ਕਰਨੀ ਖਾਦਾ ਨਾ ਹਜੇ ਪਕਾਇਆ, ਅੱਜ ਪਹਿਲੀ ਵਾਰੀ ਦੇਖਣਾ। ਯਾਰ ਜਿਹੜਾ ਮਹਰਮਾ ਚ ਨਹੀਂ ਪੱਕਦਾ। ਮੈਂ ਖਾਦਾ ਹੀ ਨਹੀਂ ਹੈਗਾ, ਹੁਣ ਮੈਂ ਕਿੱਦਾਂ ਕਰਾਂ ਵੀ ਖਾ ਲਿਆ। ਨਹੀਂ ਤੂੰ ਖਾਦਾ, ਤੇਰੇ ਚੇਤੇ। ਓ ਯਾਰ ਇਹ ਫਿਰ ਨਾ ਚਲੋ ਫਿਰ ਪੱਕੂਗਾ ਖਾ ਓਏ ਆ ਘਾਟਾ ਅੰਜਮ ਨਹੀਂ ਕੋਈ ਨਹੀਂ ਜੀ, ਵਾਧੇ ਦਾ ਹੀ ਪਤਾ ਜਿਹੜਾ ਕਰਨ ਲੱਗੇ ਹੁਣ ਜੀ। ਅੱਛਾ ਤੁਸੀਂ ਜੀ ਕੀ ਪਕਾਣਾ? ਇੱਧਰ ਵੱਖਰਾ ਚੁੱਲ੍ਹਾ ਬਣਾਇਆ ਜੀ? ਪਕਾਉਣ ਲੱਗੇ ਆ ਜੀ। ਅੱਛਾ ਇਹ ਚਾ ਇਮਰਾਨ ਸਾਹਿਬ ਜੀ, ਇਮਰਾਨ ਭੱਟੀ ਸਾਹਿਬ, ਉਸਤਾਦ ਇਮਰਾਨ ਭੱਟੀ ਸਾਹਿਬ ਜੀ ਸਾਡੇ ਇਲਾਕੇ ਦੇ ਇੱਕ ਨੰਬਰ ਹੈਗੇ ਆ ਬਿਜਲੀ ਦੇ ਕਾਰੀਗਰ। ਹਾਂ ਬਿਜਲੀ ਦੇ ਕਾਰੀਗਰ। ਤੇ ਇਹ ਅੱਜ ਸਾਨੂੰ ਬਿਜਲੀ ਦਾ ਕਾਰੀਗਰ ਚਾਹ ਕਿਦਾਂ ਦੀ ਪਕਾਉਂਦਾ ਇਹ ਤੁਹਾਨੂੰ ਝੜ ਤੇ ਦੱਸ ਦਾਂਗੇ। ਯਾਰ ਇਹ ਫਰਕ ਪੈ ਗਿਆ ਨਾ ਇਹਦੇ ਚ। ਇੱਕ ਮਿੰਟ ਤੂੰ ਸਪੀਕਰ ਤਾਂ ਲੈਣ ਦੇ, ਟਾਈਮ ਥੋੜਾ ਤੇ ਕੋ ਲਾਰੀ ਚੜਨਾ। ਅੱਛਾ ਅੱਛਾ ਇਹਦੇ ਜਿਹੜੀ ਤੁਸੀਂ ਗੱਲ ਉਹਦੇ ਕੋਲ ਪੁੱਛ ਰਹੇ ਸੀ ਨਾ ਵੀ ਇਹ ਬਣਦਾ ਕਿਵੇਂ ਆ, ਉਹਦੀ ਰੈਸਪੀ ਉਹਨਾਂ ਤਾਂ ਆਪਣੇ ਹਿਸਾਬ ਨਾਲ ਦੱਸੀ, ਲੇਕਿਨ ਬਣਾਇਆ ਉਹਨਾਂ ਨੇ ਵੀ ਕਦੇ ਕੋਈ ਨਹੀਂ। ਉਹਨਾਂ ਵੀ ਆਪਣਾ ਜੋ ਉਹਨਾਂ ਦੇ ਜ਼ਿਹਨ ਚ ਆਇਆ ਉਹਨਾਂ ਗੱਲ ਦੱਸਿਆ। ਕਰਦਾ ਪੰਮੇ ਦੀ ਚਾਚੇ ਬੂਟੇ ਦੀ? ਪੰਮੇ ਦੀ ਵੀ, ਚਾਚੇ ਬੂਟੇ ਦੀ ਵੀ, ਤੇ ਉਸਤਾਦ ਜਾਲੇ ਦੀ ਵੀ। ਅੱਛਾ ਅੱਛਾ ਇਹਦੇ ਚ ਗੱਲ ਇਹ ਆ ਹੈ ਉਹ ਦੱਸ ਰਿਹਾ ਯਾਰ, ਮੈਂ ਤੁਹਾਨੂੰ ਇੱਕ ਕਾਮਨ ਸੈਂਸ ਦੀ ਗੱਲ ਦੱਸਣ ਲੱਗਿਆ। ਉਹਦੇ ਚ ਇਹ ਹੈ ਕਿ ਇਹਦੇ ਘੀ ਵੀ ਪੈਂਦਾ, ਠੀਕ ਹੈ। ਇਹਦੇ ਜਿਹੜੇ ਪਿਆਜ਼, ਜਿਵੇਂ ਤੁਸੀਂ ਕਹਿ ਰਹੇ ਕਿ ਜੀ ਐਂਡ ਤੇ ਪਿਆਜ਼ ਤੇ ਉਹ ਸਾਰਾ ਸ਼ੈ ਪਾ ਕੇ ਮਸਾਲਾ ਤੇ ਇਹਨੂੰ ਫਿਰ ਉਹ ਪਕਾ ਦੇਣਾ, ਇਵੇਂ ਨਹੀਂ ਹੋਣਾ। ਇਦਾਂ ਕਿਹਾ ਵੀ ਨਹੀਂ ਹੈ। ਤੁਸੀਂ ਕਿਹਾ ਵੀ ਪਹਿਲਾਂ ਦਾਲ ਪਾਣੀ ਨਾ, ਉਹ ਸੋਰੀ ਆਪਣਾ ਮੈਂ ਤੁਹਾਨੂੰ ਦੁਬਾਰਾ ਦੱਸ ਦਿੰਦਾ ਵੀ ਖੀਰ ਤੇ ਉਹਦਾ ਤਰੀਕਾ ਇਹ ਹੋਣਾ ਵੀ ਪਹਿਲਾਂ ਤੁਸੀਂ ਉਹਨੂੰ ਪਿਆਜ਼ ਨੂੰ ਲਾਲ ਕਰਕੇ ਸਾਰਾ ਉਹ ਮਸਾਲਾ ਤਿਆਰ ਕਰਕੇ ਉਹਨੂੰ ਲਹਿਦਾ ਕੱਢ ਲੈਣਾ, ਉਹਨੂੰ ਕਰਕੇ ਲਹਿਦਾ ਕਰ ਲੈਣਾ। ਫਿਰ ਬਾਅਦ ਤੁਸੀਂ ਉਹ ਸਾਰੀ ਚੀਜ਼ਾਂ ਜਿਵੇਂ ਤੂੰ ਤਰਤੀਬ ਦੱਸੀ ਉਵੇਂ ਕਰਕੇ ਪਕਾ ਕੇ ਫਿਰ ਉਹਨੂੰ ਵਿੱਚ ਪਾਣਾ ਹੁੰਦੀ। ਅਗਰ ਤੁਸੀਂ ਬਾਅਦ ਦੇ ਪਿਆਜ਼ ਪਾਓਗੇ ਉਹ ਪਿਆਜ਼ ਥੋੜਾ ਕੱਚਾ ਰਹਿ ਜਾਏਗਾ, ਠੀਕ ਹੈ। ਉਹ ਪਿਆਜ਼ ਵਿੱਚ ਤੁਰਿਆ ਫਿਰੇਗਾ ਉਹ। ਤੇ ਇਹਦੇ ਘੀ ਵੀ ਪੈਂਦਾ ਉਹ ਐਂਡ ਦੇ ਉੱਤੇ, ਤੁਸੀਂ ਉਹਨੂੰ ਕਹਿ ਲਓ ਵੀ ਉਹ ਲਾਣ ਵਾਲੇ ਤੜਕਾ ਲਾਣ ਵਾਲੀ ਗੱਲ। ਤੈਨੂੰ ਕਿਹਨੇ ਕਿਹਾ ਕਿ ਘਾਟੇ 'ਚ ਘੀ ਪੈਂਦਾ? ਪਹਿਲਾਂ ਤੇ ਦੱਸ। ਅੱਜ ਤੱਕ ਖਾਇਆ ਉਹਦੇ ਤਾਂ ਕੀ ਹੁੰਦਾ? ਤੂੰ ਜਿਹੜਾ ਘਾਟਾ ਖਾਇਆ ਹਾਂ ਉਹਦੇ 'ਚ ਤੂੰ ਘੀ ਹੈਗਾ ਸੀ ਵਿੱਚ? ਹਾਂ ਉਹ ਤਾਂ ਹਲਕੀ ਹਲਕੀ ਤਰੀ ਹੁੰਦੀ ਉੱਤੇ। ਉਹਦਾ ਫੜਾ ਇਹ ਤਾਂ ਚਮਚੇ ਨਾਲ ਖਾ ਜਾਂਦਾ, ਇਹ ਕਿਹੜਾ ਇਹ ਬੰਦਾ ਸਿਰਫ ਵਾਚ ਟਾਈਮ ਲੈਂਦਾ, ਸਿਰਫ ਕੈਮਰਾ ਕਹਿੰਦਾ ਵੀ ਮੇਰੇ ਤੇ 10 ਮਿੰਟ ਰਵੇ, ਜਿਹੜੀ ਸ਼ਾਇਦ ਹੋਵੇ ਬਸ ਵਿੱਚ ਤਾਂ ਆਲ ਪਟਾਲ ਠੋਕ ਦਿੰਦਾ। ਅਸੀਂ ਕਹੀ ਜਾਂਦੇ ਆ ਘਾਟੇ 'ਚ ਕਿਉਂ ਨਹੀਂ ਬੰਦਾ ਕਰ ਸਕਦਾ? ਤੁਸੀਂ ਕਿੱਥੇ ਖਾਦਾ ਖੁਦਾ ਤਾਂ ਹੋਊਗਾ ਜ਼ਿੰਦਗੀ ਦੇ ਨਾਮ ਦਾ ਨਹੀਂ ਪਤਾ। ਨਹੀਂ ਦੇਖੋ ਇਸ ਭਾਈ ਦਾ ਤਜਰਬਾ ਬੜਾ। ਘਾਟੇ ਦਾ ਕੋਈ ਪਤਾ ਨਹੀਂ ਮੈਨੂੰ ਨਹੀਂ ਪਤਾ, ਪਹਿਲੀ ਦਫਾ ਵੇਖਣ ਲੱਗੇ। ਇਹ ਟੇਵੇ ਲਾ ਰਿਹਾ। ਨਹੀਂ ਕੋਈ ਟੇਵਾ ਨਹੀਂ ਹੈ। ਟੇਵਾ ਯਾਰ ਅਸੀਂ ਤਾਂ ਸਾਰੀ ਉਮਰ ਤੋਂ ਇਹੀ ਦੇਖਿਆ ਵੀ ਘਾਟੇ ਦੇ ਵਿੱਚ ਘਿਓ ਨਹੀਂ ਪੈਂਦਾ। ਉਹ ਲੈ ਤਾਂ ਰੱਖ ਲੈਂਦੇ ਆ ਉਹ ਬਰਾਊਨ ਕਰਕੇ ਨਾ, ਜੇ ਤੁਸੀਂ ਜਿਹੜਾ ਕਹੋਗੇ ਉਹਦੇ ਪਾ ਦਿਓ। ਓ ਯਾਰ ਫਰਕ ਪੈ ਗਿਆ ਨਾ। ਇਹ ਹੁਣ ਘਾਟਾ ਕਰੀ ਜਾ ਰਿਹਾ, ਘਾਟਾ ਖਾਦਾ ਨਹੀਂ ਯਾਰ ਕਦੇ? ਅਸੀਂ ਕਹਿ ਰਹੇ ਹਾਂ ਗੱਡ ਮੱਡ। ਜਿੰਨਾ ਕੁ ਪਤਾ ਉਹਨਾਂ ਕੁ ਦੱਸ ਦੋ। ਕੋਈ ਗੱਲ ਕੋਈ ਛੋਟੇ ਛੋਟੇ ਹੁੰਦੇ ਕੋਈ ਅੰਮੀ ਨੇ ਦੱਸੀ? ਇਹ ਹਾਂ ਜੀ, ਛੋਟੇ ਛੋਟੇ ਤਾਂ ਤੁਸੀਂ ਵੀ ਹੁੰਦੇ ਸੀ, ਹਾਂਜੀ ਸਾਰੇ ਹੀ ਹੁੰਦੇ ਸੀ। ਹਾਂਜੀ ਜਿਹੜੇ ਅੰਮੀ ਅੱਬੂ ਉਹ ਵੀ ਕਿਸੇ ਟਾਈਮ ਛੋਟੇ ਛੋਟੇ ਹੁੰਦੇ ਸੀ। ਹਾਏ ਤੇ ਬਾਕੀ ਇਹ ਆ ਵੀ ਇਹ ਮੇਰੇ ਖਿਆਲ 'ਚ ਲਫ਼ਜ਼ ਅਸਲ ਹੈ ਕਾਠਾ ਸਹੀ ਤਾੜੀ ਲਾ। ਲੈ ਵੀ ਨਾ ਹੀ ਬਦਲ ਗਿਆ। ਘਾਟਾ, ਲੇਕਿਨ ਉਹ ਸਾਡੇ ਗੱਡ ਮੱਡ ਤੋਂ ਘਾਟੇ ਤੋਂ ਹੋਰ ਗੱਲ ਪਾ ਚਲੀ ਸਾਡੇ ਸਿਆਣੇ ਨਾ ਫਿਰ ਉਹ ਸ਼ਾਰਟਕਟ ਜਿਹਾ ਪੰਜਾਬੀ ਘਾਟਾ ਕਹਿੰਦੇ ਸੀ, ਕਾਠਾ ਸਾਦੇ, ਠੀਕ ਹੈ। ਤੇ ਬਾਕੀ ਇਹ ਵੀ ਘਿਓ ਮਸਾਲੇ ਤੋਂ ਬਗੈਰ ਨਾ ਇਹਦੇ 'ਚ ਜ਼ਾਇਕਾ ਨਹੀਂ ਬਣਨਾ। ਨਹੀਂ ਘਿਓ ਤਾਂ ਪਾਣੀ ਨਹੀਂ ਜੀ। ਉਹ ਤੇ ਤੁਸੀਂ ਨਹੀਂ ਨਾ ਪਾਣਾ, ਹਾਂ ਲੇਕਿਨ ਮੇਰਾ ਖਿਆਲ ਉਹ ਟੇਸਟ ਹੈ ਨਾ ਜਿਹੜਾ, ਇਹ ਖਿਆਲ ਦੀ ਗੱਲ ਨਹੀਂ। ਘਿਓ ਤੋਂ ਬਗੈਰ ਨਹੀਂ ਨਹੀਂ ਬਣਨਾ। ਸਵਾਦ ਨੂੰ ਵੀ ਛੱਡੋ, ਪੈਂਦਾ ਜਾਂ ਨਹੀਂ ਇਹ ਨਹੀਂ ਪਤਾ। ਆਪਣੀ ਰਾਏ ਦੇ ਰਹੇ ਹਾਂ ਰਾਏ ਦੇ ਰਹੇ ਆ, ਇਹ ਤਾਂ ਗੱਲ ਪਹਿਲਾਂ ਵੇਖਿਆ ਹੀ ਨਹੀਂ। ਇਹ ਜੀ ਘਾਟਾ ਤਾਂ ਸਾਦੇ ਸੀ, ਹਰ ਸ਼ੈ ਇਕੱਠੀ ਹੋ ਜਾਂਦੀ ਇਹਦੇ 'ਚ।
ਤਾਂ ਕਾਠਾ, ਜਿਵੇਂ ਚਾਚੇ ਬੂਟੇ ਨੇ ਇੱਥੇ ਬੈਠੇ ਨਾਂ ਰੱਖਿਆ ਨਾ ਵੀ ਗੜਬੜ ਹੋ ਗਈ, ਵੀ ਇਹ ਉਹ ਗੜਬੜ ਨਹੀਂ ਹੈ, ਕਾਠਾ ਸਾਦੇ ਵੀ ਇਕੱਠੀ ਹੋ ਗਈ ਹਰ ਸ਼ਾ। ਹਾਂਜੀ ਲੈ ਵੀ ਗੱਲਾਂ ਕਰਦੇ ਕਰਦੇ ਨਾ ਵਿੱਚ ਸ਼ਾਹ ਸਰੋਇਆ ਸਾਹਿਬ ਵੀ ਆ ਗਿਆ। ਤੁਸੀਂ ਬਾਕੀਆਂ ਸਾਰਿਆਂ ਦੀ ਸੁਣ ਲਈ ਆ। ਤੇ ਸ਼ਾਹ ਸਰੋਇਆ ਸਾਹਿਬ ਜਿਹੜਾ ਅਸੀਂ ਪਕਾਉਣ ਲੱਗੇ ਆ ਅੱਜ ਕਾਠਾ, ਇਹਨੂੰ ਘਾਟਾ ਵੀ ਸੱਦਦੇ ਆ ਤੇ ਬੂਟੇ ਨੇ ਖੈਰ ਕਿਹਾ ਵੀ ਇਹਨੂੰ ਗੜਬੜ ਵੀ ਸੱਦਦੇ ਆ, ਗੱਠ ਮੱਠ। ਅੱਛਾ ਤੁਸੀਂ ਗੱਠ ਮੱਠ ਕਹਿੰਦੇ ਤੇ ਇਹਦਾ ਜੀ ਕੋਈ ਪਤਾ ਹੈ ਵੀ ਇਹ ਕਿੱਦਾਂ ਪੱਕਦਾ? ਹਾਂਜੀ ਪਤਾ ਹੈ। ਪਤਾ? ਲਓ ਜੀ ਕਹਿੰਦਾ ਪਤਾ। ਲੈ ਬੰਦਾ ਲੱਭ ਗਿਆ ਬਈ। ਅੱਛਾ ਅੱਛਾ ਇਹਦਾ ਤਰੀਕਾਕਾਰ ਇਹ ਹੈ ਬਣਾਉਣ ਦਾ ਕਿ ਗੰਦਮ ਲੈਣੀ ਤੁਸੀਂ ਕਣਕ ਤੇ ਮਕਈ ਲੈ ਕੇ ਪਾਣੀ ਪਾ ਕੇ ਇਹਨੂੰ ਉਬਾਲਾ ਦੇਣਾ, ਵਿੱਚ ਨਮਕ ਪਾ ਲੈਣਾ ਤਾਂ ਕਿ ਉਹਨੂੰ ਗਲਣ ਦੇ ਵਿੱਚ ਉਹਦਾ ਕਿਰਦਾਰ ਅਦਾ ਕਰੇ। ਗਲ ਜੂਗੀ ਉਸ ਤੋਂ ਬਾਅਦ ਤੁਸੀਂ ਦਾਲਾਂ ਪਾ ਲੈਣੀ ਜਿਹੜੀਆਂ 4-5 ਦਾਲਾਂ, ਸਾਰੀਆਂ ਦਾਲਾਂ ਪਾਣੀਆਂ, ਨਾਲ ਹੀ ਪਿਆਜ਼ ਪਾ ਦੇਣਾ। ਉਸ ਤੋਂ ਬਾਅਦ ਉਹਨੂੰ ਮਿਕਸ ਕਰਨਾ, ਪਕਾਉਣਾ। ਆਹ ਤਰੀਕਾਕਾਰ ਹੈ ਇਹਦਾ ਬਣਾਉਣ ਦਾ। ਵਿੱਚ ਪਾਣੀ ਦਾਲਾਂ ਖੁਰਨਗੀਆਂ, ਗੰਢੇ ਵੀ ਖੁਰ ਜਾਣੇ। ਐਂਡ ਤੇ ਤੁਸੀਂ ਆਪਣਾ ਹਸਬੇ ਜ਼ਾਇਕਾ ਮਸਾਲੇ ਪਾ ਲਓ ਇਹਦੇ ਵਿੱਚ, ਜਿਹੜੀ ਚੀਜ਼ ਪਾਣੀ ਆ। ਵਾਹ 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 ਵਾਹ। ਲੈ ਜੀ ਆਹ ਗੱਲ ਆ ਜਿਹੜੀ ਆਜ਼ਾਦ ਅੱਗੇ ਮੰਨ ਨਹੀਂ ਰਿਹਾ ਸੀ ਤੇ ਉਹ ਜਿਹੜੀ ਗੱਲ ਉਹਨੇ ਕਰੀ ਆ ਪੰਮੇ ਨੇ, ਉਹ ਵੀ ਤਮਾਕੂ ਸਮਝੀ ਇਹਨਾਂ ਨੇ। ਹਾਂ ਵੀ ਐਵੇਂ ਕਰ ਰਿਹਾ। ਚਾਚਾ ਬੂਟਾ ਹੋਰ ਆ ਜਾ। ਇਹ ਜੀ ਪਾਣੀ ਰੱਖਿਆ ਸੀ ਪਕਣਾ ਤੇ ਉਹ ਲਿਆ ਚੱਕ ਕੇ ਦੁਆ ਮੱਕੀ ਤੇ ਕਣਕ ਲੈ ਕੇ ਆਈ। ਅਸੀਂ ਕਣਕ ਨੂੰ ਭੇ ਕੇ ਨਾ ਥੋੜਾ ਜਿਹਾ ਦੱਦੜ ਜਿਹਾ ਕਰ ਲਿਆ ਸੀ। ਪੌਣਾ ਵੀ ਮਗਾ ਲਿਆਂਦਾ, ਉਹ ਕਰਨੀ ਪੈਂਦੀ ਆ। ਇਹ ਬਗੈਰ ਘੇ ਤੇ ਜੀ ਇਹ ਚ ਘੇ ਨਹੀਂ ਪੈਂਦਾ। ਚੱਲ ਲਿਆ। ਹਾਂਜੀ ਲਿਆ ਇਹ ਐਸੀ ਲੰਗਰ ਦੀ ਸ਼ੈ ਵੀ ਇਹ ਚ ਘੇ ਪੈਂਦਾ ਨਹੀਂ। ਇੱਧਰ ਵਾਹ 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 ਵਾਹ। ਆ ਜੀ ਕਣਕ ਆ ਦੱਦੜ ਜੀ ਕੀਤੀ ਹੋਈ ਆ ਭੇ ਕੇ ਕੁੰਡੀ 'ਚ, ਤੇ ਕਣਕ ਵੀ ਦੇਸੀ ਆ, ਫੁੱਟਬਾਲ ਵਰਗੇ ਦਾਣੇ ਜਿਹੜੀ ਤੁਹਾਨੂੰ ਅੱਗੇ ਦਿਖਾਈ ਆ। 4000 ਸਾਲ ਪੁਰਾਣੀ ਕਣਕ ਆ। ਸਾਨੂੰ ਤੋਹਫਾ ਆਈ ਸੀ, ਹੁਣ ਗਾਂ ਅਸੀਂ ਵਧਾ ਲਈ ਆ, ਕਈਆਂ ਜ਼ਿਮੀਂਦਾਰਾਂ ਨੂੰ ਦਿੱਤੀ ਵੀ ਆ। ਕੀ ਬਾਤ। ਆ ਪਾਣੀ ਆ ਅੱਧਾ ਡੱਬਾ। ਵਾਹ ਵਾਹ ਵਾਹ। ਵਿੱਚ ਆ ਕਣਕ ਪਾਤੀ। ਲੈ ਥੋੜਾ ਜਿਹਾ ਲੂਣ ਚਾਚਾ ਪਾ ਲਾ। ਵਾਹ ਵਾਹ ਜਿੱਦਾਂ ਤੁਹਾਨੂੰ ਦੱਸਿਆ। ਵਾਹ 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 ਵਾਹ। ਜਾ ਇੱਕ ਪੁਰਾਣਾ ਕੱਪੜਾ ਜਿਹਾ ਪਾਉਣਾ ਲਿਆ ਘਰੋਂ ਫੜ ਕੇ, ਆ ਤਾਂ ਸਾਫ ਆਗਾ। ਲੂਣ ਪਿਆ ਨਹੀਂ ਇੱਥੇ? ਪਿਆੜਾ ਬੜਾ ਪਿਆ, ਲੂਣ ਲੱਭ ਲੈਨੇ ਆ। ਲਿਆ ਫਿਰ। ਆ ਗਿਆ। ਇਹ ਜੀ ਕਾਠਾ ਇਹ ਪੱਕਦਾ ਹੀ, ਇਹਦੀ ਖਾਸੀਅਤ ਇਹੀ ਸੀ। ਬਹੁਤੀ ਗੱਲ ਵਿੱਚ ਇਹਦੇ ਵੱਡੀ ਇਹੀ ਸੀ ਵੀ ਇਹਦੇ 'ਚ ਘੇ ਨਹੀਂ ਪੈਂਦਾ। ਤੁਸੀਂ ਰੜੇ ਮੈਦਾਨ 'ਚ ਜੰਗਲ 'ਚ ਵੀ ਇਹ ਤੇ ਕਾਠਾ ਪਕਾ ਸਕਦੇ ਆ। ਲੈ ਇੰਨਾ ਕੁ ਲੂਣ ਪੈ ਗਿਆ, ਇਹ ਹੁਣ ਗਲ ਜੂਗਾ ਪਾਣੀ ਦੇ ਵਿੱਚ। ਆ ਲੂਣ ਪਾ ਲਾ ਹੋਰ ਚਮਚਾ। ਨਹੀਂ ਬਲੱਡ ਤਾਂ ਨਹੀਂ ਕਿਸੇ ਨੂੰ? ਨਹੀਂ ਬਲੱਡ ਕੋਈ ਨਹੀਂ। ਨਹੀਂ ਮੈਂ ਕਿਹਾ ਵਿੱਚੋਂ ਕਿਸੇ ਨੂੰ ਬਲੱਡ ਨਾ ਹੋਵੇ। ਦੋ ਇਹਦਾ ਉਹ ਕਿੱਥੇ ਆ ਢੱਕਣ? ਕਿੱਥੇ ਆ? ਹਾਂ ਇੱਥੇ ਬੈਠਾ, ਇੱਥੇ ਬਹਿ ਜਾ। ਚਲੋ ਜੀ ਅਮਰ ਬਗੈਰ ਘੇ ਤੋਂ ਕਾਠਾ ਖਿਲਾਵਾਂਗੇ ਤੈਨੂੰ ਅੱਜ। ਬਗੈਰ ਘਿਓ ਤੋਂ ਪਕਾਣਾ ਜੀ। ਬਗੈਰ ਘੇ ਤੁਹਾਨੂੰ ਜੀ ਖਾ ਕੇ ਵਿਖਾਵਾਂਗੇ। ਹਾਂਜੀ ਖਾ ਕੇ ਦਿਖਾਇਆ ਸਾਨੂੰ। ਅੱਛਾ ਉਧਰ ਚਾਹ ਧਰਤੀ ਹੈ ਜੀ ਉਧਰ? ਹਾਂ ਚਾਹ ਧਰਤੀ। ਚਾਹ ਧਰਤੀ ਆ। ਚਾਹ ਤੋਂ ਪਹਿਲਾਂ ਜੀ ਥੋੜੀ ਜੀ ਹਾਂਜੀ ਇੱਕ ਆਈਟਮ ਪੇਸ਼ ਕਰੀ ਜਾਏਗੀ। ਮਠਿਆਈ ਆ ਗਈ। ਦੱਸਦੇ ਆ ਤੁਹਾਨੂੰ ਉੱਥੇ। ਅੱਛਾ ਮਠਿਆਈ ਲੈ ਕੇ ਆਇਆ ਜੀ ਲਓ ਮੁੰਡਾ। ਜੀ ਸਪੈਸ਼ਲੀ ਕੋਈ ਆਈਟਮ ਆ ਜੀ? ਡੱਬਾ ਮਠਿਆਈ ਦਾ। ਵਾਹ ਵਾਹ ਵਾਹ। ਹਾਂਜੀ ਚਾਹ ਤੋਂ ਗੱਲ ਆਈ ਨਾ। ਹਾਂ। ਚਾਹ ਤੋਂ ਪਹਿਲਾਂ ਕੋਈ ਮਿੱਠਾ ਕਰ ਲਈਏ। ਵਾਹ 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 ਵਾਹ। ਕਿਸ ਗੱਲ ਦਾ ਹੋਣੇ ਲੱਗ ਜਾਣਾ? ਅੱਛਾ ਪਤਾ ਲੱਗ ਜਾਣਾ। ਸੁਰਾ ਸਾਹਿਬ ਇਹਦੇ 'ਚ ਕੀ ਆ? ਇਹਦੇ ਦੱਸਦੇ ਆ ਨਾ ਤੁਹਾਨੂੰ। ਤੁਸੀਂ ਆ ਇਹਨੂੰ ਨੇੜੇ ਕਰੋ ਨਾ ਮਜ਼ਰਾ। ਨਹੀਂ ਹੁਣ ਕੈਮਰਾ ਵੀ ਇੱਥੇ ਹੈ ਤੇ ਲਓ ਜੀ ਇਹ ਤਾਂ ਨੇੜੇ ਗਿਆ ਹੋ। ਇਹਨੂੰ ਖੋਲੋ ਜੀ। ਆ ਦੇਖੋ ਜਿਨ੍ਹਾਂ ਨੂੰ ਫਿਕਰ ਆ। ਵਾਹ 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 ਵਾਹ। ਰੋਸ਼ਨੀ ਛੱਡੀ ਹੋਈ। ਤਸਵੀਰ ਲਾਈ ਹੈ। ਓਏ ਇੱਕ ਮਿੰਟ ਇਹ ਮੈਂ ਨਿਕਲ ਗਿਆ। ਲੈ ਜੀ ਸਰੋਇਆ ਸਾਹਿਬ ਦੀ ਇਹਦੇ ਤੇ ਤਸਵੀਰ ਸਾਲਗਿਰਾ ਜੀ। ਹਾਂਜੀ ਥੋੜੀ ਸਾਲਗਿਰਾ ਦੀ ਸਿੱਧਾ ਕਰੋ ਜੀ ਇਹਨੂੰ ਜਰਾ। ਜਨਮ ਦਿਨ। ਉਹ ਤਾੜੀ ਲਾਈ ਕੀ ਤਰੀਕ ਆ ਜੀ? ਇੱਕ ਮਿੰਟ। ਇਸ ਤਰੀਕ ਤਾਂ ਅੱਜ 22 ਤਰੀਕ 22 ਅਗਸਤ ਆ। ਉਹ ਤਾੜੀ ਲਾਈ ਯਾਰ। ਵਾਹ ਵਾਹ ਵਾਹ। ਉਸਮਾਨ ਸਾਹਿਬ ਮੈਂ ਤੁਹਾਡਾ ਬੜਾ ਸ਼ੁਕਰਗੁਜ਼ਾਰ ਆ। ਮੈਨੂੰ ਆਪਣੇ ਜੰਮਣ ਦਾ ਦਿਹਾੜਾ ਨਹੀਂ ਸੀ ਚੇਤੇ, ਇੰਨੇ ਬੰਦੇ ਬੈਠੇ। ਵਾਹ ਵਾਹ ਵਾਹ। ਮੇਰੇ ਖਾਬ ਖਿਆਲ 'ਚ ਵੀ ਹੈ ਨਹੀਂ ਸੀ। ਨਹੀਂ ਇਹ ਤੁਸੀਂ ਬੜੀ ਮਿਹਰਬਾਨੀ ਕੀਤੀ ਜੀ। ਇਹ ਸਾਨੂੰ ਐਡਾ ਵੱਡਾ ਰੱਖਦੇ ਹੁੰਦੇ ਆ। ਹਾਂਜੀ ਬੜਾ ਤੋਹਫਾ ਤੁਸੀਂ ਸਾਨੂੰ ਦਿੱਤਾ ਜੀ। ਇਹ ਉਹਨੂੰ ਕੀ ਸਾਦੇ ਆ, ਸਾਨੂੰ ਹੈਰਾਨ ਕਰਤਾ। ਸਰਪ੍ਰਾਈਜ਼ ਉਹੀ ਦੇਤਾ ਹਾਂਜੀ ਹਾਂਜੀ। ਸਾਨੂੰ ਹੈਰਾਨ ਕਰਤਾ। ਇਸ ਵਾਸਤੇ ਹੁਣ ਇਹਦਾ ਕੈਮਰਾ ਫੜੀ ਇੱਕ ਮਿੰਟ। ਉਹ ਵੀ ਹੈਰਾਨ ਕਰੀ ਜਾ ਰਿਹਾ। ਵਾਹ 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 ਵਾਹ। ਇਕੱਲਾ ਇੰਜ ਨਹੀਂ ਹੋਣਾ। ਉਸਮਾਨ ਸਾਹਿਬ ਤੁਸੀਂ ਇੱਥੇ ਆ ਜਾਓ, ਥੋੜਾ ਜਿਹਾ ਨਾਲ ਹੋ ਬੈਠੋ ਬੈਠੋ ਇੱਥੇ ਆ ਜਾਓ। ਲਓ ਜੀ ਸਰੋਇਆ ਸਾਹਿਬ ਇਹ ਪੂਰਾ ਇਹ ਜ਼ਰੂਰੀ ਇਹ ਬਾਬੂ ਬਣ ਗਿਆ। ਲਾ ਤਾੜੀ। ਵਾਹ ਜੀ ਵਾਹ। ਇਹਦੇ ਨਾਲ ਜੀ ਜੰਮਣ ਦਾ ਕੀ ਦੇਖੋ ਜੀ ਜਰਾ ਇਹ ਜੰਮਣ ਐਵੇਂ ਬਸ ਇੱਧਰ ਹੋ ਰਹੀ। ਨਹੀਂ ਮੈਨੂੰ ਇੱਕ ਗੱਲ ਦੀ ਹੈਪੀ ਸਮਝ ਨਹੀਂ ਬਰਥਡੇ ਅੰਜਮ ਸਰੋਇਆ। ਆਈ। ਅੱਛਾ ਵਾਹ ਤੇ ਜੀ ਛੁਰੀ ਪਈ ਸੀ ਇੱਥੇ ਯਾਰ। ਵਾਹ ਬਈ ਵਾਹ। ਆ ਇਧਰਲੇ ਪਾਸੇ ਛੁਰੀ ਨਹੀਂ, ਪਈ ਆ। ਬੜਾ ਖਰਚਾ ਆ ਕੀਤਾ। ਸਾਰੇ ਜਣੇ ਜਰਾ ਪੈਰਾਂ ਤੇ ਹੋਇਓ ਤੇ ਤਾੜੀ ਵੀ ਮਾਰਨੀ ਆ।
ਇਹ ਜੀ ਜਿਹੜੀ ਟੋਪੀ ਆ ਹਾਂਜੀ ਇਹਦਾ ਜੰਮਣ ਨਾਲ ਕੀ ਤਲਕ ਇਹ ਹੈ? ਐਵੇਂ ਇੱਕ ਸਾਲਗਿਰਾ ਨਾਲ ਬਸ ਬਣ ਗਈ ਔਰ ਸ਼ੁਗਲ ਮੇਲੇ ਆ ਔਰ ਇਹਦਾ ਕੇਕ ਨਾ ਕਿਹੜਾ ਜੰਮਣ ਨਾਲ ਕੋ ਤੱਲਕ ਇਹਦਾ ਹੈ ਤਲਕ ਇਹ ਅਸਲ ਚ ਜਿਹਦੇ ਸਿਰ ਤੇ ਹੁੰਦੀ ਨਾ ਫਿਰ ਸਾਰਿਆਂ ਬੈਠਾ ਪਾ ਲੱਗਦਾ ਉਹ ਲਾੜਾ ਬਣਾਤਾ ਇਹ ਲਾੜਾ ਬਣਾਇਆ ਲਾੜਾ ਬਣ ਗਿਆ। ਦੁਬਾਰਾ ਨਾ ਬਣ ਜੀ ਇਹ ਤੈਨੂੰ ਨਹੀਂ ਦੇਣਾ ਸੱਚ ਤੈਨੂੰ ਛੁਰੀ ਫੜਾਣੀ ਆ ਆ ਫੜੋ ਨਾ ਇਹ ਗਲਾਸਾਂ 'ਚ ਪਾ ਲਾ। ਆ ਗਲਾਸਾਂ 'ਚ ਪਾ ਲੈਂਦੇ ਆ ਆ ਜਨਾਬ ਆ ਫੜਿਓ ਤੇ 1 ਮਿੰਟ ਤੱਕ ਪਹਿਲਾਂ ਨਿਗਾਹ ਮਾਰ ਲਈ ਕੋਈ ਨਹੀਂ ਜੀ ਪਾਰਾ ਕੀ ਪਾਰਾ ਹੋ ਜਾ ਦੂਰ ਕਰ ਲੋ ਅਹਿਮਦ ਇੱਥੇ ਆ ਜਾ ਕੋਲ ਓ ਇੱਥੇ ਕੋਲ ਆ ਜਾ ਇਹ 1 2 ਚੱਲ ਇਹਨੂੰ ਕੱਟ ਕੇਕ ਨਾ ਡੋਲੋ ਨਾ ਡੋਲਦੇ ਕੁਛ ਨਹੀਂ ਯਾਰ ਕੇਕ ਕੱਟਣਾ ਤੂੰ ਕੇਕ ਕੱਟਣਾ ਮੈਂ ਕਿਹਾ ਵੀ ਰਿਜ਼ਕ ਦੀ ਬੇਦ ਨਹੀਂ ਬੇਦਬੀ ਨਹੀਂ ਕਰਦੇ ਯਾਰ ਰਿਜ਼ਕ ਨਹੀਂ ਹੈ। ਗਲਾਸਾਂ 'ਚ ਪਾ ਲਓ। ਯਾਰ ਪਾਵਾਂਗੇ ਨਾ ਕਿ ਖੋਲ ਕੇ ਪੈਣਾ ਗਲਾਸਾਂ 'ਚ। ਖੋਲੋ ਚਲੋ ਤੂੰ ਕੇਕ ਤੇ ਉਹਦੇ ਤੇ ਰੱਖ ਨਾ ਅੱਛਾ ਆ ਜਾ ਇੱਧਰ ਆ ਮੁੰਡਿਆ ਇੱਥੇ ਆ 1 2 ਮੇਰਾ 3 ਮੁੰਡਾ ਇੱਥੇ ਆ ਜਾ। ਸਾਰੇ ਤਕੜੇ ਹੋਏ ਜੀ ਹਾਂ ਚਲੋ ਫੜੋ ਹੱਥ ਰੱਖੋ ਚਲੋ ਖੋਲੋ ਹੈਪੀ ਬਰਥਡੇ ਟੂ ਯੂ ਆ ਕੋਈ ਨਹੀਂ ਖੁੱਲਿਆ ਚਲੋ ਤਾੜੀ ਲਾਓ ਤਾੜੀ ਲਾ ਦਿਓ ਤੇ ਆ ਦਿਓ ਬੁਰਕੀ ਦਿਓ ਇਹਨਾਂ ਨੂੰ ਓ ਚੰਦ ਤਾਰਾ ਬਣ ਗਿਆ ਅੱਛਾ ਚੰਦ ਤਾਰਾ ਬਣ ਗਿਆ ਤਾੜੀ ਲਾ ਦੇ ਮੰਨੇ ਜੋਗੀਆ ਤੇਰਾ ਹੀ ਕਮਾਲ ਆ ਮੰਨ ਗਿਆ ਜੀ ਵਾਹ ਵਾਹ ਹੈਪੀ ਬਰਥਡੇ ਜਨਾਬ ਕੇਕ ਕੱਟੋ ਲਓ ਜੀ ਬੱਚਿਆਂ ਨੂੰ ਖਿਲਾਓ ਆ ਕੇਕ ਦਾ ਤਾਂ ਚਲੋ ਦਿਸ ਗਿਆ ਸੀ ਵੀ ਦਿਮਾਗ 'ਚ ਆ ਗਿਆ ਪਰ ਇਹ ਨਹੀਂ ਸੀ ਪਤਾ ਵੀ ਇੱਥੇ ਛੁਰਲੀਆਂ ਪਟਾਕੇ ਵੀ ਚੱਲਣਗੇ। ਨਹੀਂ ਚੱਲਣਗੇ ਜੀ ਤੁਹਾਡਾ ਜਨਮ ਦਿਨ ਆ ਨਹੀਂ ਬੜੀ ਗੱਲ ਆ ਜੀ ਤੁਸੀਂ ਚੇਤੇ ਰੱਖਿਆ। ਅੱਲਾਹ ਪਾਕ ਤੁਹਾਨੂੰ ਬਹੁਤ ਸਾਰੀਆਂ ਇਵੇਂ ਹੀ ਖੁਸ਼ੀਆਂ ਕਾਮਯਾਬੀਆਂ ਆਮੀਨ। ਉਸਮਾਨ ਸਾਹਿਬ ਬੜਾ ਚੰਗਾ ਲੱਗਿਆ ਜੀ ਤੁਸੀਂ ਇੰਨਾ ਖਰਚਾ ਜ਼ਾਹਰ ਸਾਹਿਬ ਬੜੀ ਮਿਹਰਬਾਨੀ ਜਿਉਂਦੇ ਵਾਸਤੇ ਰਹੋ ਆਮੀਨ। ਬੜਾ ਚੰਗਾ ਲੱਗਾ ਜੀ। ਚਲੋ ਜਿਹਨੂੰ ਖਾਓ ਹੁਣ ਇਹ ਕੋ ਹੈ ਕੋ ਪਲੇਟ ਪਲੂਟ ਜਾਂ ਕਿਦਾਂ ਖਾਣਾ ਹੈ ਖਾਲਦ ਉਰੇ ਆ ਹੈ ਕੋਈ ਸ਼ੈ ਹੈ ਨਹੀਂ ਇੱਥੇ ਜੇ ਤੇਰੇ ਕੋ ਨਹੀਂ ਨਾ ਖਾਇਆ ਜਾ ਰਿਹਾ ਇਹ ਪਿਘਲ ਜਾਣਾ ਇੱਕੋ ਵਾਰੀ ਚ ਖਾਣ ਵਾਲਾ ਬੰਦਾ ਹੈ ਸਾਡੇ ਕੋਲ ਬਗੈਰ ਪਲੇਟ ਤੋਂ ਇੱਧਰ ਤੇ ਆ ਗੱਲ ਤਾਂ ਮਾੜਾ ਤਾਂ ਖਾ ਲਾ ਯਾਰ ਹਾਂ ਦਿਓ ਥੋੜਾ ਜਿਹਾ ਦਿਓ ਮੈਂ ਤਾਂ ਆਪ ਕਾਲਾ ਨਿਕਲਣਾ ਕਿਵੇਂ ਹੈ ਕਰੀਮ ਵਾਲੀ ਦੇ ਦਿੰਦੇ ਨਹੀਂ ਚਾਕਲੇਟ ਫਲੇਵਰ ਹੀ ਆ ਉਂਝ ਥੋੜਾ ਗਰਮੀ ਆ ਨਾ ਖਾਣਾ ਪੁੱਤ ਮੇਰਾ ਲੈ ਖਾ ਲਾ ਲਓ ਜਨਾਬ ਬਿਸਮਿਲ੍ਲਾਹ ਉਸਤਾਦ ਜੀ ਲੋ ਉਹ ਪਲੇਟ ਆ ਜਾਂਦੀ ਫਿਰ ਹੋਰ ਦਿੰਨੇ ਕੇਕ ਅਸੀਂ ਜੀ ਖਾ ਲਿਆ ਤੇ ਸਮਝੋ ਚਾਹ ਵੀ ਸਿਰੇ ਲੱਗੀ ਖੜੀ ਆ ਤੇ ਬੂਟੇ ਨੂੰ ਵੀ ਪੁੱਛਦੇ ਆ ਵੀ ਇੱਕ ਵਾਰੀ ਕੀ ਕਰ ਰਿਹਾ ਤੇ ਕੀ ਨਹੀਂ। ਬੂਟੇ ਉੱਠ ਕੇ ਉਹਨਾਂ ਨੂੰ ਆ ਤੇ ਅਸੀਂ ਹੁਣ ਤੁਹਾਨੂੰ ਗੀਤ ਵੀ ਸੁਣਾਵਾਂਗੇ ਫਿਲਮ ਦੇ ਵਿੱਚ ਗੀਤ ਵੀ ਆਉਣ ਵਾਲਾ। ਹਾਂਜੀ ਇਮਰਾਨ ਸਾਹਿਬ ਭੱਟੀ ਸਾਹਿਬ ਕਿੱਥੇ ਪਹੁੰਚ ਹੈ ਲਾ ਵੀ ਚਾਹ ਤਾਂ ਲੈ ਵੀ ਚਾਹ ਹੋ ਗਈ ਕੀ ਬਾਤ ਆ ਜੀ ਪੱਟੀ ਮੈਂ ਕਹਿੰਦਾ ਬਿਜਲੀ ਦਾ ਕੰਮ ਛੱਡ ਕੇ ਚਾਹ ਲਾਣਾ ਸ਼ੁਰੂ ਕਰ ਲਈ ਜਿੱਦਾਂ ਤੇਰਾ ਹੱਥ 'ਚ ਜ਼ੈਕਾ ਅੱਲਾ ਨੇ ਦੇ ਦਿੱਤਾ ਆਹਾ ਕੀ ਬਾਤ ਆ ਜੀ। ਅੱਛਾ ਜੀ ਇੱਕ ਵਾਰੀ ਮੜ ਜਾ ਦੱਸ ਦਈਏ ਵੀ ਇੱਥੇ ਸਾਡੇ ਕੋਲ ਕੀ ਪਿਆ ਤੇ ਉਹ ਫਿਰ ਆ ਇਹ ਨਹੀਂ ਆ ਜੀ ਦਾਲਾਂ ਆ ਚਾਚਾ ਬੂਟਿਆ ਮੂੰਗੀ ਦੀ ਦਾਲ ਹਾਂਜੀ ਆ ਮਸਰੀ ਆ ਆ ਛੋਲਿਆਂ ਦੀ ਦਾਲ ਆ ਹਾਂਜੀ ਆ ਮਾਂ ਦੀ ਦਾਲ ਆ ਹਾਂਜੀ ਆ ਚੌਲ ਵੀ ਵਿੱਚ ਪੈਂਦੇ ਆ ਠੀਕ ਹਾਂਜੀ ਆ ਹਾਂਜੀ ਤੇ ਆ ਬਾਕੀ ਮੁੰਡੇ ਕਰ ਰਹੇ ਆ ਕੁੱਤਰ ਪਿਆਜ਼ ਜੀ ਆ ਲਸਣ ਹੈ ਇਹ ਕੁੱਤਰ ਰਹੇ ਇਹ ਅਦਰਕ ਹੈ ਜੀ ਹਾਂਜੀ ਆ ਧਨੀਆ ਤੇ ਨਾਲ ਹਰੀਆਂ ਮਿਰਚਾਂ ਇਹ ਤੈਨੂੰ ਜੀ ਘਾਟਾ ਐਸਾ ਖਵਾਵਾਂਗੇ ਤੂੰ ਚੇਤੇ ਰੱਖੇਗਾ ਚੇਤੇ ਰੱਖੇਗਾ ਚੇਤੇ ਬਾਜੀ ਚੇਤੇ ਵਾਲੀ ਗੱਲ ਤਾਂ ਜੀ ਘਾਟਾ ਪਿਛਲੇ ਦਿਨਾਂ 'ਚ ਖਾਦਾ ਹਜੇ ਤੱਕ ਚੇਤੇ ਜੀ ਉਹ ਕਿਹੜਾ ਬਗੈਰ ਤੜਕੇ ਜੋ ਆ ਵੀਜ਼ਾ ਲਵਾਇਆ ਸੀ ਹਾਂ ਤੇ ਉਹ ਘਾਟਾ 3.5 ਲੱਖ ਰੁਪਇਆ ਦਿੱਤਾ ਸੀ ਉਹ ਘਾਟਾ ਹੀ ਪਿਆ ਉਹ ਤਾੜੀ ਲਾ ਬਈ ਓਏ ਹੋਏ ਹੋਏ ਤੁਸੀਂ ਤਾੜੀ ਲਵਾਈ ਜਾਂਦੇ ਮੈਨੂੰ ਘਾਟਾ ਪਿਆ ਗੱਲ 'ਚ ਸਵਾਦ ਬੜਾ ਆ ਅੱਛਾ ਮੈਂ ਸਮਝਿਆ ਕੈਚ ਫੜ ਲਿਆ ਜਿਹੜਾ ਤਾੜੀ ਲਵਾ ਬੀਜਿਆਂ ਦੇ ਵਿੱਚ ਨਾ ਜੀ ਹਾਂਜੀ ਇਹ ਘਾਟੇ ਬਹੁਤ ਪੈ ਰਹੇ ਆ ਇਹ ਉਹ ਘਾਟਾ ਖਾਦਾ ਹੁਣ ਓਹੋ ਘਾਟਾ ਜਿਹਦਾ ਖਾਦਾ ਜੀ ਕੰਨਾਂ ਵਾਲੋਂ ਧੂੰ ਨਿਕਲਦਾ ਇਦਾਂ ਦੇ ਘਾਟੇ ਜੀ ਅਸੀਂ ਜ਼ਿਮੀਂਦਾਰ ਖਾ ਰਹੇ ਆ ਸਾਨੂੰ ਕਹਿ ਲਓ ਵੀ ਦੂਆ ਸਾਲ ਹੋ ਗਿਆ ਅਸੀਂ ਘਾਟਾ ਹੀ ਖਾ ਰਹੇ ਆ ਪਰ ਇਹ ਘਾਟਾ ਅੱਛਾ ਬੂਟਾ ਹੁਣ ਕਿੱਥੇ ਪਹੁੰਚ ਗਈ ਗੱਲ ਬਾ ਗੱਲ ਅੱਲਾ ਖੈਰ ਖੇਜੀ ਰੋ ਰੱਖਿਆ ਹੈ ਉੱਤੇ ਜੀ ਉਹ ਦੇਖ ਲੈ ਵੀ ਗਲਿਆ ਕਿ ਨਹੀਂ ਗਲਿਆ ਆ ਹੁਣੇ ਫਿਰ ਦੇਖ ਲੈਨੇ ਆ ਇਸ ਚੁੱਲ੍ਹੇ ਦਾ ਮੈਂ ਕਿਹਾ ਪੱਕਾ ਵਾਲਾ ਯਾਰ ਕੋਈ ਨਹੀਂ ਬਣ ਰਿਹਾ ਉਧਰ ਪੱਟੀ ਪੱਕਾ ਦੇ ਦੇ ਨੇੜੇ ਬੈਠੋ ਹੈ ਜੀ ਇਹਦੇ ਨੇੜੇ ਕੋਈ ਵੀ ਨਹੀਂ ਹੁੰਦਾ ਆਹੋ ਇਹਦੇ ਲਾਗੇ ਕੋ ਬੱਗੀ ਕਿੱਧਰ ਆ ਬੱਗੀ ਨਹੀਂ ਇੱਥੇ ਆ ਚੁੱਲ੍ਹੇ ਕੋ ਉਹ ਇਹਦੇ ਕਿਹੜਾ ਉਬਲਣ ਦਾ ਖਤਰਾ ਚਾਹ ਦੇ ਤਾਂ ਉਬਲਣ ਦਾ ਖਤਰਾ ਉਹ ਇੱਥੇ ਬਹਿ ਜਾ ਬਾ ਉੱਥੇ ਅੱਗ ਦੇ ਲਾਗੇ ਬਹਿ ਜਾ ਅੱਗ ਨੂੰ ਡਰ ਰਹੂਗਾ ਤੇਰਾ ਹਾਂ ਇੱਥੇ ਨਾਲੇ ਰੋਜ਼ ਸਾਹਿਬ ਵੇਖਦਾ ਨਹੀਂ ਜਦੋਂ ਗਲ ਜਵੇ ਬਾ ਦੱਸ ਦੇ ਮੱਕੀ ਲੱਗਦਾ ਕਹਿੰਦੇ ਲੇਟ ਗੱਲ ਸਾਹਿਬ ਨਹੀਂ ਕਣਕ ਮੱਕੀ ਤੇ ਛੇਤੀ ਗਲ ਜਾਂਦੀ ਘਾਟੇ ਵਾਲ ਕੋਈ ਵੀ ਨਹੀਂ ਆਂਦਾ ਹਾਂ ਘਾਟੇ ਵਾਲ ਕੋਈ ਨਹੀਂ ਆਂਦਾ ਘਾਟੇ ਵਾਲ ਆਂਦਾ ਕੋਈ ਨਹੀਂ ਘਾਟਾ ਕੱਲੇ ਦੇਖ ਲੈ ਯਾਰ ਕੋਈ ਗਾਂ ਕੋਈ ਗੱਲ ਤੋਂ ਰਹੀ ਹੈ ਕੋਈ ਚਾਚਾ ਬੂਟੇ ਇੱਕ ਮਿੰਟ ਆ ਦੇਖੋ ਜੀ ਬਿਸਮਿਲ੍ਲਾ ਦਾਣੇ ਵੀ ਦੇਖੋ ਜੀ ਕਣਕ ਦੇ ਵੀ
ਤੇ ਮੱਕੀ ਦਾ ਦਾਣਾ ਵੀ ਕੱਢ ਕੇ ਉਹਨੂੰ ਵੀ ਦੇਖ ਵੀ ਗਲਿਆ ਕਿ ਨਹੀਂ। ਨਹੀਂ ਹਜੇ ਕੋਈ ਨਹੀਂ, ਮੱਕੀ ਕੋਈ ਨਹੀਂ, ਨਹੀਂ ਹਜੇ ਨਾ ਕਣਕ ਗਲੀ ਹੈ ਨਾ ਮੱਕੀ ਗਲੀ। ਹਾਂਜੀ ਹਾਂਜੀ, ਆ ਜਾ ਬੂਟੇ ਇੱਥੇ ਆ ਗਏ ਜੀ। ਇਹਨੂੰ ਹਜੇ ਝੱਟ ਅੱਗ ਦਾ ਦੇਖਦਾ ਰਿਹਾ ਵੀ ਇਕੱਠੀ ਕਰੀ ਜਾ। ਨਹੀਂ ਨਹੀਂ, ਅੱਗ ਤਾਂ ਥੱਲੇ ਹੁਣ ਦੇਖ ਜਿੰਨੀ ਬਾਲੀ ਹੈ। ਹਾਂਜੀ, ਇਹਨੂੰ ਟਾਈਮ ਲੱਗਦਾ ਜੀ, ਸਾਨੂੰ ਚੌਥਾ ਗੇੜਾ ਅਸੀਂ ਤੁਰ ਚੁੱਲ੍ਹਾ ਵੀ ਦੂਰ ਬਣਾ ਬੈਠੇ ਆ ਤੇ ਤੁਰ ਕੇ ਜਾਂਦੇ ਆ, ਤੁਰ ਕੇ ਆਉਂਦੇ ਆ, ਸਫ਼ਰ ਖਾਸਾ। ਜਿਵੇਂ ਕੋਈ ਬੰਦਾ ਚੜਿਆ ਲਾਰੀ ਦੇ ਵਿੱਚ, ਚੜ੍ਹਦੇ ਸਾਰੀ ਨਾ ਉਹਨੇ ਕਿਹਾ ਵੀ ਪਿਛਲੇ ਪਾਸੇ ਜਾ ਕੇ ਬਹਿ ਜਾਣਾ, ਤੇ ਉਹ ਜਿਹੜਾ ਕਲੀਨਰ ਸੀ ਨਾ ਉਹਨੂੰ ਕਹਿੰਦਾ ਗਾਂ ਚੱਲ ਜਾ, ਗਾਂ ਬੜੀ ਥਾਂ। ਉਹ ਗਾਂ ਗਿਆ ਨਾ ਤੇ ਗਾਂ ਉਹਨੂੰ ਡਾਕਟਰ ਕਹਿੰਦਾ ਪਿੱਛਾ ਚੱਲ, ਪਿੱਛਾ ਬੜੀ ਥਾਂ, ਬੜੀ ਥਾਂ ਉਹਨੂੰ ਤੁਰ ਹੀ ਰੱਖਣਾ। ਉਹ ਕਹਿੰਦਾ ਜੇ ਮੈਂ ਤੁਰ ਕੇ ਹੀ ਜਾਣਾ ਸੀਗਾ ਮੈਨੂੰ ਚੜਾਇਆ ਕਾਹਨੂੰ, ਅੱਜ ਮੈਂ ਤੁਰ ਕੇ ਜਾਣਾ। ਤਾੜੀ ਲਾ। ਅੱਛਾ ਜੀ, ਹੁਣ ਤੁਹਾਨੂੰ ਅਸੀਂ ਸੁਣਾਉਂਦੇ ਆ ਗੀਤ। ਵਾਹ ਵਾਹ, ਉਸਤਾਦ ਅਸਦ ਪਰਵੇਜ਼ ਅਸਦ ਸਾਹਿਬ। ਹਾਏ ਹਾਏ ਹਾਏ, ਲਾ ਤਾੜੀ, ਲਾ ਤਾੜੀ। ਵਾਹ ਵਾਹ, ਲਓ ਜੀ ਇਹ ਸਪੀਕਰ ਲਓ ਤੇ ਉਸਤਾਦਾਂ ਨੂੰ ਸਪੀਕਰ ਦਿਓ ਤੇ ਕੀ ਬਾਤ ਹੈ ਜੀ। ਅੱਖੀਆਂ ਦੇ ਮੋਤੀਆਂ ਦੀ ਟੁੱਟ ਗਈ ਏ ਮਾਲਾ। ਵਾਹ 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 ਵਾਹ। ਹੋ ਅੱਖੀਆਂ ਦੇ ਮੋਤੀਆਂ ਦੀ ਟੁੱਟ ਗਈ ਏ ਮਾਲਾ। ਮਿਲ ਗਿਆ ਹੰਝੂਆਂ ਨੂੰ ਦੇਸ ਨਿਕਾਲਾ। ਹੋ ਅੱਖੀਆਂ ਦੇ ਮੋਤੀਆਂ ਦੀ ਟੁੱਟ ਗਈ ਏ ਮਾਲਾ। ਹੰਝੂਆਂ ਦੇ ਪਾਣੀ ਨਾਲ ਤੋਲਿਆ ਕਜਲਾ। ਹੰਝੂਆਂ ਦੇ ਪਾਣੀ ਨਾਲ ਤੋਲਿਆ ਕਜਲਾ। ਹੁਣ ਪਾਵੇਂ ਵਸ ਪਾਵੇਂ ਨਾ ਵਸ ਬਦਲਾ। ਹੁਣ ਪਾਵੇਂ ਵਸ ਪਾਵੇਂ ਨਾ ਵਸ ਬਦਲਾ। ਬਾਂਹ ਫੜ ਮੇਰੀ ਤੇਰੀ ਖੈਰ ਹੋਵੇ ਸ਼ਾਲਾ। ਹੋ ਅੱਖੀਆਂ ਦੇ ਮੋਤੀਆਂ ਦੀ ਟੁੱਟ ਗਈ ਏ ਮਾਲਾ। ਵਾਹ 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 ਵਾਹ। ਹੜ ਵਾਂਗੂ ਚੜ ਆਈਆਂ ਨੈਣਾਂ ਦੀਆਂ ਨਦੀਆਂ। ਹੜ ਵਾਂਗੂ ਚੜ ਆਈਆਂ ਨੈਣਾਂ ਦੀਆਂ ਨਦੀਆਂ। ਕੰਡੇ ਲਾਉਣ ਵਾਲਿਆ ਮੈਂ ਡੁੱਬ ਜਾਣ ਲੱਗੀਆਂ। ਕੰਡੇ ਲਾਉਣ ਵਾਲਿਆ ਮੈਂ ਡੁੱਬ ਜਾਣ ਲੱਗੀਆਂ। ਤੇਰੀ ਏ ਜੁਦਾਈ ਸਾਨੂੰ ਜ਼ਹਿਰ ਦਾ ਪਿਆਲਾ। ਹੋ ਅੱਖੀਆਂ ਦੇ ਮੋਤੀਆਂ ਦੀ ਟੁੱਟ ਗਈ ਏ ਮਾਲਾ। ਮਿਲ ਗਿਆ ਹੰਝੂਆਂ ਨੂੰ ਦੇਸ ਨਿਕਾਲਾ। ਹੋ ਅੱਖੀਆਂ ਦੇ ਮੋਤੀਆਂ ਦੀ ਟੁੱਟ ਗਈ ਏ ਮਾਲਾ। ਕੀ ਬਾਤ ਹੈ ਜੀ। ਲਓ ਜੀ 2 ਮਿੰਟ ਸਾਹ ਲੈ ਕੇ ਉਸਤਾਦ ਨੂੰ ਪਾਣੀ ਸ਼ਾਣੀ ਪਿਆ ਲਈਏ, ਜ਼ਰਾ ਤਾਜ਼ਾ ਕਰ ਲਈਏ। ਇੱਕ ਗਾਣਾ ਇਨਸ਼ਾਅੱਲਾ ਤੁਹਾਨੂੰ ਅਸੀਂ ਹੋਰ ਸੁਣਾਵਾਂਗੇ ਉਸਤਾਦਾਂ ਕੋਲ। ਕੀ ਬਾਤ ਹੈ ਜੀ, ਬਹੁਤ ਅੱਛੇ, ਪਾਣੀ ਹੈ, ਬਹੁਤ ਅੱਛੇ, ਬਹੁਤ ਅੱਛੇ। ਪਹਿਲਾ ਪਾਣੀ। ਜਦੋਂ ਤੇਰਾ ਘਾਟਾ ਪਕੜਾ ਹਾਂ, ਗੜਮੜ ਪਕੜੀ ਕਈ ਗਾੜੇ ਸੁਣਾਣੇ ਇਹ ਤਾਂ ਫਿਰ ਸੁਣਨੇ ਪੈਣੇ ਆ। ਇਹ ਨਾ ਜੀ, ਨਹੀਂ ਫਿਰ ਇੱਕ ਹੋਰ ਕਹਿ ਲਵਾਂਗੇ। ਇਹ ਟਾਈਮ ਵਾਲਾ ਇਹ ਚਾਹ ਤਿਆਰ ਹੋ ਗਈ, ਚਾਹ ਪਾ ਗਈ। ਉਹ ਬੱਲੇ, ਵਾਹ ਜੀ ਚਾਹਣ ਦੋ ਯਾਰ। ਹੁਣ ਇਦਾਂ ਤਾਂ ਤੜਕਾ ਹੋ ਜਾਣਾ। ਹੁਣ 12-1 ਵੱਜ ਗਿਆ। 12 1 ਆ ਇੱਕ ਮੱਕੀ ਦਾ ਦਾਣਾ ਦੇਖ ਤੂੰ ਪਹਿਲਾਂ ਇੱਕ ਸਾਈਡ ਤੋਂ ਇੱਥੋਂ। ਹਾਂ ਹਾਂ, ਉਹ ਤਾਂ ਤਿਲਕ ਗਿਆ। ਉਹ ਤੇ ਲੱਗਿਆ ਪੱਕਾ ਤੇ ਤਾਂ ਹੀ ਤਿਲਕਿਆ।
ਹਾਂ ਠੀਕ ਆ ਹੁਣ ਹਾਂ ਠੀਕ ਆ ਚਲੋ ਜੀ ਮੱਕੀ ਗਲ ਗਈ ਮੱਕੀ ਗਲ ਗਈ ਹਾਂ ਲਓ ਜੀ ਅਸੀਂ ਹੁਣ ਆਪਣਾ ਮਸਾਲਾ ਦੂਆ ਲੱਗੇ ਆ ਜੀ ਇਹਦੇ ਵਿੱਚ ਜੀ ਸਮਾਨ ਪਾਣ ਤੇ ਹੁਣ ਲੱਗੇ ਪਾਣ ਇਹਦੇ ਵਿੱਚ ਰਾਣਾ ਸਾਹਿਬ ਆਹ ਦੇਖੋ ਜੀ ਪਹਿਲਾਂ ਤਾਂ ਅਸੀਂ ਪਾਤੀ ਜੀ ਆ ਦਾਲ ਮਸਰੀ ਦੀ ਜੀ ਵਾਹ ਪਾਤੀ ਦਾਲ ਮਸਰੀ ਮਸਰੀ ਇਹ ਆ ਗਈ ਜੀ ਦਾਲ ਚਣਿਆਂ ਦੀ ਜੀ ਛੋਲਿਆਂ ਦੀ ਦਾਲ ਜੀ ਪਾ ਹਾਂ ਇਹ ਦਾਲ ਆ ਗਈ ਜੀ ਮੂੰਗੀ ਦੀ ਵਾਹ 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 ਇਹ ਦਾਲ ਆ ਗਈ ਜੀ ਮਾਸ਼ ਇਹ ਮਾਵਾਂ ਦੀ ਦਾਲ ਹਾਂਜੀ ਇਹ ਆ ਗਏ ਜੀ ਚਾਵਲ ਚੌਲ ਹਾਂਜੀ ਇਹ ਜੀ ਚਾਵਲ ਆ ਜੀ ਸੇਲਾ ਸੇਲਾ ਹਾਂਜੀ ਤੇ ਇਹ ਚਾਵਲ ਆ ਜੀ ਬਾਸਮਤੀ ਦੇ ਇਹ ਆ ਵੇਲਾ ਲਓ ਉਹ ਜੀ ਦੋਵੇਂ ਇੱਕੋ ਜਿਹੇ ਸੀ ਐਵੇਂ ਕਹੀ ਜਾਂਦਾ ਹਾਂ ਸਾਨੂੰ ਉੱਤੇ ਕੋਈ ਲਿਖਿਆ ਹੋਇਆ ਸੀਗਾ ਵੀ ਆਹ ਬਾਂਸਪਤੀ ਹੈ ਸੇਲਾ ਹਾਂ ਕਾਹਦੇ ਉਹ ਯਾਰ ਇਹਨਾਂ ਤੋਂ ਕਹੀ ਨਹੀਂ ਜੋ ਕਹਦੇ ਅਸੀਂ ਜੋ ਕਹਿਤਾ ਸੋ ਕਹਿਤਾ ਹਾਂ ਚਾਚਾ ਪਾਣੀ ਬਹੁਤਾ ਤਾਂ ਨਹੀਂ ਪਾ ਬੈਠੇ ਪਾਣੀ ਤਾਂ ਬਹੁਤਾ ਹੀ ਆ ਕੁਛ ਨਹੀਂ ਕੋਈ ਨਹੀਂ ਪਾਣੀ ਸੁੱਕ ਜਾਣਾ ਅੱਛਾ ਕਿੰਨੇ ਚਾਵਲ ਜਿੰਨਾ ਪਾਣੀ ਪੀਣਗੇ ਐਵੇਂ ਕਰੀ ਜਾਂਦੇ 2 ਕੱਪ ਆ ਹੋਰ 2 ਕੱਪਾਂ ਨੇ ਕਿੰਨਾ ਪਾਣੀ ਪੀਣਾ ਚਾਵਲ ਕਿਹੜੇ ਕਿਲੋ ਪਾਏ ਹੁਣ ਇੱਥੇ ਤੱਕ ਪਾਣੀ ਆ ਹਾਂ ਹਾਂਜੀ ਹਾਂਜੀ ਪਾਣੀ ਅਜੇ ਘੱਟ ਤੋਂ ਘੱਟ 5-7 ਕਿਲੋ ਪਾਣੀ 8 ਇਹ ਜਦੋਂ ਆਹ ਪਾਣੀਆਂ ਸੀ ਇਹ ਜਦੋਂ ਦਾਲਾਂ ਪਾਣੀਆਂ ਸੀ ਉਦੋਂ ਤੈਨੂੰ ਕਿਹਾ ਸੀ ਵਿੱਚ ਗੰਡੇ ਵੀ ਪਾਣੇ ਤੇ ਆਹ ਦਾਲਾਂ ਪਾ ਕੇ ਹਟੇ ਉਦੋਂ ਕਿਦਾਂ ਰਲਾ ਕੇ ਇਕੱਠੇ ਤਾਂ ਨਹੀਂ ਨਾ ਪਾਣੀ ਹੁਣ ਤੋਂ ਪਾ ਦਿੰਨੇ ਆ ਪਾ ਦੇ ਗੰਡੇ ਪਾਣੀ ਹਾਂ ਹੁਣ ਤੋਂ ਪਾ ਦਿੰਨੇ ਆ ਦੇਖ ਲਿਆਓ ਜੀ ਹਰੀਆਂ ਮਿਰਚਾਂ ਵੀ ਨਾਲ ਹੀ ਬੂਟੇ ਲੜਦਾ ਕਿਉਂ ਅੱਗੋਂ ਤੁਸੀਂ ਕੰਮ ਪੁੱਠੇ ਦੱਸਦੇ ਆ ਫਿਰ ਲੜਨਾ ਹੀ ਆ ਮੈਂ ਕਹਿੰਦਾ ਇਕੱਠੇ ਰਲਾ ਕੇ ਪਾਣੇ ਸੀਗੇ ਲੈ ਦਾਣਾ ਕਿਹੜਾ ਰਾਤ ਦੀਆਂ ਪਈਆਂ ਹੋਈਆਂ ਆਹੋ ਲਓ ਜੀ ਇਹਨਾਂ ਨੂੰ ਇੰਨਾ ਨਹੀਂ ਪਤਾ ਸਰੋਈ ਜਿੱਦਾਂ ਬੰਦਾ ਅੱਗੇ ਗਰਮ ਹੋ ਜਾਂਦਾ ਗਰਮ ਹੋ ਜਾਂਦਾ ਅੱਛਾ ਹੁਣ ਕੀ ਕੁਤਰ ਰਹੇ ਧਨੀਆ ਕੁਤਰ ਲੋ ਛੇਤੀ ਧਨੀਆ ਦਾ ਟਾਈਮ ਨਹੀਂ ਹੋਇਆ ਧਨੀਆ ਤੱਕ ਅਖੀਰ ਤੇ ਨਹੀਂ ਪਾਉ ਬੂਟੇ ਆਹੋ ਨਹੀਂ ਹੈ ਠਹਿਰ ਕੇ ਪਾਵਾਂਗੇ ਧਨੀਆ ਹਜੇ ਨਹੀਂ ਪਾਣਾ ਸਮਾਨ ਕਹਿ ਰਿਹਾ 2 ਥੱਬੇ ਧਨੀਏ ਦੇ ਕੁਤਰ ਲੋ ਆਹੋ ਠੀਕ ਧਨੀਆ ਦਾ ਫਜਰ ਟਾਈਮ ਹੀ ਆ ਦੇਖ ਉੱਤੇ ਤਰ ਕੇ ਆ ਗਈ ਹਰਸ਼ ਹੁਣ ਇਦਾਂ ਪਾਣੀ ਦੇ ਵਿੱਚ ਪਾਣੀ ਬਣ ਜਾਣਾ ਇਹਨਾਂ ਗੰਡਿਆਂ ਨੇ ਇਹ ਗੱਲ ਜਾਣਾ ਮੇਰੇ ਖਿਆਲ ਹਰੀਆਂ ਮਿਰਚਾਂ ਥੋੜੀਆਂ ਨਹੀਂ ਉਹ ਕਹਿੰਦੇ ਸੀ ਨਾ ਵੀ ਗੰਡੇ ਕੱਚੇ ਰਹਿਣਗੇ ਕੱਚੇ ਕਿੱਦਾਂ ਰਹਿਣਗੇ ਖੁਰ ਜਾਣੇ ਵਿੱਚ ਹਰੀਆਂ ਮਿਰਚਾਂ ਉਹ ਤਾਂ ਬਣ ਜਾਣਾ ਹਲਵਾ ਫਿਰ ਗੰਡੇ ਕਿੱਥੋਂ ਰਹਿ ਜਾਣੇ ਵਿੱਚ ਕਾਹਦੇ ਨਹੀਂ ਗੰਡੇ ਹੁਣ ਗਲ ਜਾਣੇ ਵਿੱਚ ਹਾਂ ਗੰਡੇ ਖੁਰ ਜਾਣੇ ਵਿੱਚ ਖੁਰ ਜਾਣੇ ਪਾ ਯਾਰ ਚਾਹ ਹੁਣ ਤੈਨੂੰ ਦੱਸ ਯਾਰ ਸਰੋਇਆ ਸਾਹਿਬ ਘਾਟੇ ਨੇ ਟੈਲੀਫੋਨ ਕਰਾਈਏ ਪੀਰਾਂ ਦਾ ਹਾਂਜੀ ਲਸਣ ਅਦਰਕ ਅਦਰਕ ਲਸਣ ਹਾਂਜੀ ਹਰ ਸ਼ੇ ਹੋਰ ਗੱਲਾਂ ਪਾਤੀ ਦੀਆਂ ਗੱਲਾਂ ਮੈਂ ਕਿਹਾ ਘਾਟੇ ਨੇ ਅੱਗ ਤੁਹਾਡੇ ਹੁੱਕੇ ਵਾਲੀ ਬਣਾਤੀ ਹਾਂ ਇਹ ਦੇਖ ਜਿੰਨੀ ਆ ਬਾਲਣ ਲੱਗਿਆ ਗਾਲਾਂ ਕੱਢੀ ਹੈਲੋ ਨਾ ਯਾਰ ਚਗਲ ਬੰਦੇ ਆ, ਯਕੀਨ ਕਰਦੇ ਯਾਰ ਮੈਂ ਦੱਸ ਨਾ ਯਾਰ ਇਹ ਨਾ ਜੀ ਇਹ ਦੇਖ ਜਿੰਨਾ ਬਾਲਣ ਲੱਗਣਾ ਇਹਦੇ ਵਿੱਚ ਹਾਂਜੀ ਆ ਵੇਖਣ ਨੂੰ ਲੱਗਦਾ ਵੀ ਘਾਟਾ ਜਲਦੀ ਹੋ ਜਾਂਦਾ ਚਾਹ ਪੈ ਰਹੀ ਹੈ ਇੱਧਰ ਜੀ ਚਾਚਾ ਬੂਟੇ ਨੂੰ ਦਿਓ ਯਾਰ ਇਹ ਤੱਪਿਆ ਹੈ ਚਾਹ ਦੀ ਪਿਆਲੀ ਇਹਨੂੰ ਦਿਓ ਪਹਿਲਾਂ ਚਾਚਾ ਤਾਂ ਅੱਗੇ ਆ ਤੇ ਕਰ ਸਭ ਕਿਦਾਂ ਬੈਠੋ ਉੱਠ ਕੇ ਬੈਠੋ ਇੱਕ ਮਿੰਟ ਲਈ ਹਾਂ ਠੀਕ ਹੈ ਅੱਛਾ ਚਾਹ ਤੁਸੀਂ ਘੁੱਟ ਭਰੀ ਆ ਹਾਂਜੀ ਕਿੱਦਾਂ ਵੇ ਚਾਹ ਦਾ ਬੜੀ ਬਿਹਤਰੀਨ ਪੱਕੀ ਹੈ ਅੱਛਾ ਮਿੱਠਾ ਮੁੱਠਾ ਪੂਰਾ ਇਹ ਜੀ ਸਾਡੇ ਇਹ ਕਾਰੀ ਸਾਹਿਬ ਆ ਕਾਰੀ ਸਾਹਿਬ ਵੀ ਆ ਤੇ ਸਾਡੇ ਦੋਸਤ ਵੀ ਆ ਸਾਡੇ ਭਰਾ ਵੀ ਆ ਕਾਰੀ ਅਮੀਨ ਗੁੱਜਰ ਸਾਹਿਬ ਜੀ ਸਾਡੇ ਗਰਾਈ ਪਿੰਡ 448 ਗਾਬੇ ਨਿਸ਼ਾਰਨ ਇਹਨਾਂ ਦਾ ਮੁੰਡਾ ਦੁਬਈ ਵੀ ਹੁੰਦਾ ਉਸਾਮਾ ਜਿਹੜੇ ਵੀ ਸਾਰੇ ਆ ਸਾਡੇ ਪੁੱਤਰ ਹੀ ਆ ਜੀ ਜੀ ਆ ਪ੍ਰਦੇਸ਼ ਵਿੱਚ ਗਾਲਾਂ ਨਾਲ ਗਏ ਸੀ ਨਾ ਬੁਲਾ ਕੇ ਤੁਹਾਨੂੰ ਲੋਕਾਂ ਨੇ ਦੋਸਤਾਂ ਨੇ ਹਾਂ ਜਿੱਦਣ ਅਸੀਂ ਵਿਹੜਾ ਲਿਆ ਨਾ ਅਜੇ ਪੰਮੇ ਉਦੋਂ ਕਾਰੀ ਸਾਹਿਬ ਵੀ ਨਾਲ ਹੀ ਸੀ 88 ਚੋਂ ਲਿਆ ਸੀ ਬੜਾ ਚੰਗਾ ਨਿਕਲਿਆ ਮਾਸ਼ਾਅੱਲਾ ਬੜਾ ਸੋਹਣਾ ਰੇੜੀ ਖਿੱਚਦਾ ਉਹ ਜਿਹੜੀ ਸਾਡੀ ਤਮੰਨਾ ਸੀ ਨਾ ਵੀ ਰੇੜੀ ਵਿੱਚ ਕੋਈ ਸੂਤ ਆਵੇ ਡੰਗਰ ਉਹ ਇਦਾਂ ਸੂਤ ਆ ਉਹ ਚਲੋ ਚਾਹ ਆ ਜਾਂਦੀ ਹੈ ਜੀ ਅਸੀਂ ਉੱਥੇ ਪਹੁੰਚੀਏ ਤੇ ਮਿਹਰਬਾਨੀ ਕਾਰੀ ਸਾਹਿਬ ਤੁਸੀਂ ਖਸੂਸੀ ਟਾਈਮ ਕੱਢਿਆ ਸਾਡੇ ਵਾਸਤੇ ਤੇ ਰੌਣਕ ਸਾਡੀ ਵਧਾਤੀ ਤੁਸੀਂ ਆ ਕੇ ਜਿਉਂਦੇ ਵਾਸਤੇ ਰਹੋ ਰੱਬ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ ਤੇ ਬਸ ਹੁਣ ਨੇੜੇ ਲੱਗ ਗਿਆ ਕੰਮ ਜੀ ਉਸਤਾਦ ਜੀ ਪੰਮੇ ਹਜੇ ਤੱਕ ਤਾਂ ਆਪਾਂ ਜਾ ਰਹੇ ਹਾਂ ਠੀਕ ਕਾਠੇ 'ਚ ਇਕੱਠੇ ਜੀ ਹਾਂ ਠੀਕ ਜਾ ਰਹੇ ਹਾਂ ਠੀਕ ਨਹੀਂ ਜਾ ਰਹੇ ਨਹੀਂ ਠੀਕ ਬਣ ਗਿਆ ਹਾਂਜੀ ਤੇ ਜਿਹੜੀ ਗੱਲ ਮਾਸਟਰ ਨੇ ਕੀਤੀ ਸੀ ਮਾਸਟਰ ਸਾਹਿਬ ਚਾਹ ਲਓ ਜਿੱਦਾਂ ਮਾਸਟਰ ਨੇ ਘਿਓ ਵਿੱਚ ਪਵਾਇਆ ਦੀ ਚਾਹ ਬਣਦੀ ਨਹੀਂ ਸੀ ਇਹ ਤਾਂ ਸਾਨੂੰ ਬਾਅਦ 'ਚ ਪਤਾ ਅੱਛਾ ਸਾਡੇ ਦੇਖਣ ਵਾਲੇ ਸਾਨੂੰ ਦੱਸਣਗੇ ਬਈ ਇਹਦੇ 'ਚ ਸਾਡੇ ਦੇਖਣ ਵਾਲੇ ਸਾਨੂੰ ਦੱਸਣਗੇ ਵੀ ਇਹਦੇ ਵਿੱਚ
ਘੇ ਪੈਂਦਾ ਕਿ ਨਹੀਂ ਪੈਂਦਾ, ਵੀ ਮੈਂ ਸਹੀ ਸੀ ਵੀ ਜਿੱਦਾਂ ਮਾਸਟਰ ਨੇ ਕਿਹਾ ਵੀ ਉਹ ਸਹੀ ਸੀ, ਜਾਂ ਜਿੱਦਾਂ ਪੰਮੇ ਨੇ ਕਿਹਾ, ਜਾਂ ਜਿੱਦਾਂ ਜ਼ਾਹਦ ਨੇ ਦੱਸਿਆ, ਜਾਂ ਜਿੱਦਾਂ ਚਾਚੇ ਬੂਟੇ ਨੇ ਦੱਸਿਆ, ਵੀ ਕਿਹੜਾ ਬੰਦਾ ਸਹੀ ਗੱਲ ਕਰਦਾ ਸੀ। ਕੋਸ਼ਿਸ਼ ਕਰਿਓ ਵੀ ਮੈਨੂੰ ਦੱਸਿਓ ਵੀ ਇਹੀ ਠੀਕ ਗੱਲ ਕਰਦਾ ਸੀ। ਅੱਗੇ ਤੁਹਾਡੀ ਮਰਜ਼ੀ ਹੈ, ਜਿੱਦਾਂ ਤੁਹਾਨੂੰ ਹਿਸਾਬ ਲੱਗੇ। ਤੇ ਹੁਣ ਜੇ ਅਸੀਂ ਚਾਹ ਸਾਰਿਆਂ ਨੂੰ ਪਹੁੰਚ ਗਈ ਆ, ਚਾਹ ਪੀ ਕੇ ਤੇ ਫਿਰ ਨਾਲ ਅਸੀਂ ਤੁਹਾਨੂੰ ਕੋਈ ਜਿੱਦਾਂ ਨੂੰ ਕਾਠੇ ਨੂੰ ਟਾਈਮ ਲੱਗਣਾ ਨਾ, ਤੇ ਅਸੀਂ ਗੀਤ ਵੀ ਤੁਹਾਨੂੰ ਵਿੱਚ ਸੁਣਾ ਦਾਂਗੇ। ਇੱਕ ਗੀਤ ਤੁਹਾਨੂੰ ਹੁਣ ਐਸਾ ਸੁਣਾਵਾਂਗੇ, ਤੁਸੀਂ ਕਹੋਗੇ ਯਾਰ ਇਹ ਤਾਂ ਤੂੰ ਮਹਿੰਦੀ ਹਸਨ ਨੂੰ ਠਾ ਲਿਆ। ਹਾਂ ਇਹ ਨਾ ਜੀ ਅੱਗੇ ਵੀ ਬੰਦਿਆਂ ਨੇ ਇੱਕ ਦਾਤ ਦਈ ਆ, ਅੱਗੇ ਬੰਦਿਆਂ ਨੇ ਦੱਸਿਆ, ਬੰਦਿਆਂ ਨੇ ਥੱਲੇ ਲਿਖਿਆ ਆ ਕੇ ਵੀ ਉਸਤਾਦ ਅਸਦ ਪਰਵੇਜ਼ ਅਸਦ ਸਾਹਿਬ ਨੇ ਉਸਤਾਦ ਮਹਿੰਦੀ ਸਾਨੂੰ ਚੇਤੇ ਕਰਾਤਾ। ਇਹ ਗੱਲ ਅੱਗੇ ਲਿਖੀ ਹੈ ਬੰਦਿਆਂ ਨੇ, ਇਹ ਮੈਂ ਨਹੀਂ ਕਿ ਮੈਂ ਕਹਿ ਰਿਹਾ। ਕੀ ਬਾਤ। ਤੇ ਹੁਣ ਤੁਹਾਨੂੰ ਉਸਤਾਦ ਆਪਣਾ ਮਹਿੰਦੀ ਹਸਨ ਸਾਹਿਬ ਚੇਤੇ ਕਰਾਵਾਂਗੇ। ਐਸੀ ਤੁਹਾਨੂੰ ਅਸੀਂ ਗੀਤ ਲੱਗੇ ਆ ਸੁਣਾ। ਬੜੀ ਵੱਡੀ ਦਾਤ ਹੈ ਜੀ, ਬੜੀ ਵੱਡੀ ਦਾਤ ਆ। ਜਿਹੜਾ ਜੇ ਉਸਤਾਦ ਜੀ ਸ਼ਹਿਨਸ਼ਾਹ ਗਜ਼ਲ ਇੱਧਰ ਨੂੰ ਹੋਵੋ, ਉਹ ਕਿਧਰੇ ਜਾਣ ਕੇ ਤਾਂ ਨਹੀਂ ਕਰਦੇ ਬੰਦੇ। ਨਹੀਂ ਉਸਤਾਦ ਨੇ ਗਾਇਆ ਹੀ ਪੂਰਾ ਮਹਿੰਦੀ ਹਸਨ। ਖਲੋ ਇੱਕ ਮਿੰਟ, ਆਹੋ ਕੀ ਪਤਾ ਉਹ ਖਲੋ ਸੇ। ਉਸਤਾਦ ਜੀ ਜਦੋਂ ਤੁਹਾਨੂੰ ਬੰਦਾ ਕੋਈ ਇਹ ਕਹਿੰਦਾ ਕਿ ਤੁਸੀਂ ਸਾਨੂੰ ਮਹਿੰਦੀ ਹਸਨ ਚੇਤੇ ਕਰਾਤਾ, ਤੁਹਾਨੂੰ ਕਿੱਦਾਂ ਦਾ ਲੱਗਦਾ? ਆਏ ਸਾਰਿਆਂ ਤੋਂ ਵੱਡੀ ਦਾਤ ਆ। ਉਸਤਾਦ ਕਹਿੰਦੇ ਬਹੁਤ ਚੰਗਾ ਲੱਗਦਾ। ਅੱਛਾ ਜੀ, ਇੱਕ ਤਾਂ ਸ਼ਾਹ ਸਰੋਇਆ ਸਾਹਿਬ ਚਾਹ ਤੁਸੀਂ ਪੀ ਰਹੇ ਆ, ਇਮਰਾਨ ਭੱਟੀ ਸਾਹਿਬ ਨੇ ਚਾਹ ਬਣਾਈ ਆ, ਦੱਸੋ ਉਹਦੇ ਬਾਰੇ ਚ ਵੀ ਕਿੱਦਾਂ? ਨਹੀਂ, ਭੱਟੀ ਸਾਹਿਬ ਨੇ ਚਾਹ ਉਵੇਂ ਬਣਾਈ ਜਿਵੇਂ ਤੰਦੂਰ 'ਚ ਨਹੀਂ ਪੱਕਦੀ ਚਾਹ, ਤੰਦੂਰੀ ਉਹੀ ਟੇਸਟ ਆ, ਬਿਲਕੁਲ ਟੇਸਟ। ਵਾਹ ਵਾਹ ਵਾਹ, ਇਮਰਾਨ ਸਾਹਿਬ ਜਿਉਂਦੇ ਵਾਸਤੇ ਰਹੋ। ਬੰਦੇ ਚਾਹ ਪੀ ਰਹੇ ਆ, ਹੱਥ ਵਿਹਲੇ ਨੇ। ਮੈਂ ਤਾਂ ਜੀ ਭੱਟੀ ਦਾ ਫੈਨ ਹੋ ਗਿਆ ਚਾਹ 'ਚ। ਮੈਂ ਚਾਹ ਪੀਂਦਾ ਕੋਈ ਨਹੀਂ ਹੈਗਾ। ਅੱਛਾ, ਇਮਾਨਦਾਰੀ ਦੀ ਗੱਲ ਆ। ਉਸ ਦਿਨ ਬਲਾਗ 'ਚ ਪੀਤੀ ਸੀ ਚਾਹ, ਤੇ ਅੱਜ ਪੀਤੀ ਹੈ ਚਾਹ। ਵਾਹ ਵਾਹ ਵਾਹ, ਚਾਹ ਦੀ ਕੀ ਬਾਤ ਹੈ। ਉਹ ਪੰਜਾਬੀ ਕਿਹੜਾ ਜਿਹੜਾ ਚਾਹ ਨਹੀਂ ਪੀਂਦਾ? ਹੁਣ ਬਹੁਤੇ ਬੰਦੇ ਉਂਝ ਛੱਡ ਗਏ, ਅੱਲਾ ਜਾਣੇ ਡਾਕਟਰ ਛਡਾ ਰਹੇ ਆ ਜਾਂ ਕੀ ਗੱਲ ਆ। ਪਰਵੇਜ਼ ਕਿੱਦਾਂ ਦੀ ਚਾਹ ਲੱਗੀ ਤੁਹਾਨੂੰ? ਬੜੀ ਜ਼ਬਰਦਸਤ ਚਾਹ ਬਣਾਈ ਤੇ ਸੱਥ ਕਿੱਦਾਂ ਦੀ ਲੱਗੀ? ਸੱਤ ਵੀ ਮਾਸ਼ਾਅੱਲਾ ਬਹੁਤ ਸੋਹਣੀ। ਜਿਉਂਦੇ ਵਾਸਤੇ ਰਹੋ ਜੀ, ਤੁਹਾਡੀ ਵੀ ਮਿਹਰਬਾਨੀ, ਤੁਸੀਂ ਸਾਡੀ ਰੌਣਕ ਵਧਾਈ ਹੈ। ਉਸਤਾਦ ਜੀ ਚਾਹ ਕਿੱਦਾਂ ਦੀ ਲੱਗੀ? ਚਾਹ ਬਹੁਤ ਅੱਛੀ ਬਣੀ ਜੀ। ਅੱਛਾ, ਨਿੱਕੇ ਹੁੰਦੇ ਪੀਤੀ ਕਦੇ? ਹਾਂਜੀ। ਵਾਹ ਵਾਹ, ਨਹੀਂ ਪੀਂਦੇ ਰਹੇ, ਕੀ ਬਾਤ। ਹਾਂਜੀ, ਨੁਮਾਨ ਸਾਹਿਬ ਕੋ ਆਗੇ, ਨੁਮਾਨ ਸਾਹਿਬ ਕੋ ਆਗੇ ਜੀ। ਬੜੀ ਆਲਾ ਦੱਸੋ ਹੋਰ ਅਗਲਾ ਸਵਾਲ ਦਾ। ਚਾਹ ਤੇ ਬੜੀ ਆਲਾ। ਅੱਛਾ ਜੀ, ਉਹ ਰੱਬੋਂ ਨੁਮਾਨ ਸਾਹਿਬ ਦੇ ਕੋਲ ਬਹਿ ਗਏ ਆ ਵੀ ਇੱਕ ਸਾਨੂੰ ਦੱਸਿਓ ਵੀ ਤੁਹਾਡੀ ਜਿਹੜੀ ਮੁਹਿੰਮ ਚੱਲ ਰਹੀ ਸੀ ਰੁੱਖ ਮਾਪਿਆਂ ਵਰਗੇ, ਆਪਾਂ ਰਲ ਕੇ ਉਹ ਨਾਂ ਰੱਖਿਆ ਸੀ, ਉਹ ਬੜਾ ਲੋਕਾਂ ਨੇ ਪਸੰਦ ਕੀਤਾ, ਤੇ ਉਹ ਗੱਲ ਵੀ ਇਦਾਂ ਹੀ ਸੀ, ਰੁੱਖ ਮਾਪਿਆਂ ਵਰਗੇ। ਉਹ ਕਿੱਥੇ ਪਹੁੰਚ ਗਈ, ਕਿੰਨਾ ਕਿ ਤੁਸੀਂ ਕਰ ਲਿਆ ਸੀ? ਉਹ ਨਾ ਆਪਾਂ ਜਿਹੜੇ ਪੌਦੇ ਤਕਸੀਮ ਕਰਨੇ ਸੀ ਬਾਹਰ, ਮਤਲਬ ਰਹਿਮਤ ਸ਼ਾਹ ਤੋਂ ਬਾਹਰ, ਉਹ ਹੋ ਗਏ। ਹੁਣ ਆਪਾਂ ਰਹਿਮਤ ਸ਼ਾਹ ਲਾ ਰਹੇ ਆ। ਅੱਛਾ, ਮਾਸ਼ਾਅੱਲਾ। ਤੇ ਕਿੰਨਾ ਕੁ ਲੱਗ ਗਿਆ, ਕਿੰਨਾ ਕੁ ਰਹਿ ਗਿਆ? ਥੋੜਾ ਹੀ ਰਹਿੰਦਾ ਜੀ ਕੰਮ, 70% ਆਪਾਂ ਕਵਰ ਕਰ ਗਏ ਹਾਂ। ਤੇ ਕਿਸੇ ਦਿਨ ਫਿਰ ਦਿਖਾਈਏ ਪਿੰਡ ਆਪਣਾ? ਦਿਖਾਈਏ ਜੀ। ਆਏ ਹਾਏ ਹਾਏ, ਸਾਨੂੰ ਰਹਿਮਤ ਸ਼ਾਹ ਦਿਖਾਵਾਂਗੇ। ਲੋਕ ਸਾਡੇ ਪਿੰਡ ਦੀ ਰੱਬ ਖੈਰ ਸੁੱਖ ਰੱਖੇ ਮਿਸਾਲ ਦਿਆ ਕਰਨਗੇ। ਉਹ ਰੁੱਖਾਂ ਵਾਲਾ ਪਿੰਡ ਰਹਿਮਤ ਸ਼ਾਹ। ਹਾਂਜੀ, ਅਸੀਂ ਆਪਣੇ ਪਿੰਡ 'ਚ ਵੀ ਲਾਏ ਆ, ਅਸੀਂ ਸੱਜੇ ਖੱਬੇ ਵੀ ਸਾਡੇ ਹੀ ਪਿੰਡ ਆ, ਤੇ ਅਸੀਂ ਤੋਹਫੇ ਵੀ ਦਏ ਆ। ਅਸੀਂ ਤੋਹਫੇ ਕਬਰਸਤਾਨਾਂ ਨੂੰ, ਸਕੂਲਾਂ ਨੂੰ ਅਸੀਂ ਕੋਸ਼ਿਸ਼ ਕੀਤੀ ਵੀ ਜਿਹੜਾ ਸ਼ੌਕੀਨ ਬੰਦਾ ਨਾ ਉਹਦੇ ਤੱਕ ਪੌਦੇ ਪਹੁੰਚ ਜਾਣ। ਹਾਂਜੀ, ਸਾਡੇ ਭਰਾ ਸਾਡੇ ਨਾਲ ਰਲੇ ਹੋਏ ਸੀ, ਤੇ ਅਸੀਂ ਰੱਬ ਨੇ ਹਿੰਮਤ ਦਿੱਤੀ, ਅਸੀਂ ਨਾਲ ਦੇ ਪਿੰਡਾਂ ਨੂੰ ਤੋਹਫੇ ਵੀ ਦਿੱਤੇ ਆ, ਤੇ ਅਸੀਂ ਤੁਹਾਨੂੰ ਆਪਣਾ ਕੰਮ ਵਿਖਾਵਾਂਗੇ ਵੀ। ਤੇ ਨੁਮਾਨ ਸਾਹਿਬ, ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਹਾਂ, ਤੁਸੀਂ ਇਹ ਰੁੱਖਾਂ ਵਾਲਾ ਜ਼ਿੰਮੇ ਲਿਆ। ਦੋ ਬੰਦਿਆਂ ਦਾ ਸ਼ੁਕਰੀਆ ਅਦਾ ਕਰਨਾ ਲਾਜ਼ਮੀ ਹੈ। ਕਰੋ। ਗੁਲਾਮ ਰਸੂਲ ਪਾਕਿਸਤਾਨੀ ਸਾਹਿਬ ਤੇ ਡਾਕਟਰ ਨਸਰੁੱਲਾ ਸਾਹਿਬ, ਇਹਨਾਂ ਨੇ ਸਾਨੂੰ ਫੁੱਲ ਸਪੋਰਟ ਦਿੱਤੀ ਹੈ। ਮਤਲਬ ਜਿਹੜਾ 20,000 ਦਰਖਤਾਂ ਦਾ ਅਸੀਂ ਟਾਰਗੇਟ ਰੱਖਿਆ ਸੀ ਨਾ, ਪੂਰਾ ਕਰਵਾਉਣ 'ਚ ਇਹਨਾਂ ਦੋਵਾਂ ਭਾਈਆਂ ਦਾ ਬਹੁਤ ਜ਼ਿਆਦਾ ਸਾਥ ਆ। ਸ਼ੁਕਰੀਆ ਇਹਨਾਂ ਦਾ ਬਹੁਤ ਜ਼ਿਆਦਾ। ਅੱਛਾ, ਸ਼ਾਹ ਸਰੋਇਆ ਸਾਹਿਬ ਨਾ ਜੀ, ਤੁਹਾਡੇ ਅਸੀਂ ਕਿਸੇ ਦਿਨ ਵੀਡੀਓ ਦੇ ਵਿੱਚ ਅਸੀਂ ਦਿਖਾਣਾ ਆਪਣੀ ਫਿਲਮ 'ਚ ਤੁਹਾਡਾ ਉਹ ਦਫ਼ਤਰ, ਦੱਸਿਓ ਥੋੜਾ ਜਿਹਾ। ਕਹਿੰਦੇ ਵੀ ਲੋਕ ਉਹ ਮਿਸਾਲ ਦਿੰਦੇ ਆ ਤੁਹਾਡੇ ਦਫ਼ਤਰ ਦੀ। ਹਾਂਜੀ, ਮਾਸ਼ਾਅੱਲਾ ਅਸੀਂ ਬਹੁਤ ਪੌਦੇ ਲਾਏ ਆ ਜੀ, ਤਕਰੀਬਨ 3 ਸਾਲ ਤੋਂ ਲਾ ਰਹੇ ਆ। ਹੁਣ ਦਫ਼ਤਰ ਵਿੱਚ ਐਸੀ ਜਗ੍ਹਾ ਕੋਈ ਨਹੀਂ ਜਿੱਥੇ ਪੌਦਾ ਨਾ ਲਾਵਾਂ। ਵਾਹ ਵਾਹ ਵਾਹ, ਪੌਦਾ ਲਾਉਣ ਦੀ ਜਗ੍ਹਾ ਹੀ ਕੋਈ ਨਹੀਂ। ਸਰਕਾਰੀ 112 ਦਫ਼ਤਰ। ਹੁਣ ਅਸੀਂ ਜਿਹੜਾ ਡਿਸਕੋਡ ਦਫ਼ਤਰ ਆ ਸਾਡਾ, ਅਸੀਂ ਉਹ 'ਚ ਹੁਣ ਸ਼ੁਰੂ ਕੀਤੀ ਪਲਾਂਟੇਸ਼ਨ। ਬੜੀ ਗੱਲ, ਇਨਸ਼ਾਅੱਲਾ ਤਾਲਾ ਇਵੇਂ ਹੀ ਕਰ ਦਾਂਗੇ। ਅੱਛਾ ਜੀ, ਇਹ ਤੁਹਾਡਾ ਇੱਥੋਂ ਨੁਮਾਨ ਸਾਹਿਬ ਨੇ ਪੌਦੇ ਦਿੱਤੇ ਸੀ, ਉਹ ਭੇਜੇ ਆ ਉੱਥੇ। ਵਾਹ ਵਾਹ ਵਾਹ, ਤਾਂ ਕਿ ਉਹ ਲਾਗੇ ਪੌਦੇ ਸਾਰੇ ਰਾਣਾ ਸਾਹਿਬ। ਮਾਸ਼ਾਅੱਲਾ। ਅੱਛਾ, ਇਹ ਜੀ 11/22 ਜਿਹੜਾ ਅਦਾਰਾ ਉਂਝ ਤਾਂ ਸਾਡਾ ਹੈ ਹੀ, ਸਾਰਿਆਂ ਨੂੰ ਪਿਆਰਾ ਹੈ, ਲਾਡਾ ਅਦਾਰਾ, ਰੱਬ ਦੀ ਜ਼ਾਤ ਇਹਨੂੰ ਤਰੱਕੀਆਂ ਦੇਵੇ। ਤੇ ਇਹ ਜਿਹੜੇ ਤੁਸੀਂ ਪੌਦੇ ਲਾਏ ਆ, ਇਹ ਤੁਸੀਂ ਆਪਣੇ ਸ਼ੌਕ ਨਾਲ ਲਾਏ ਆ ਜੀ, ਹੈਗੀ ਆ ਤੁਹਾਨੂੰ ਕੋਈ ਸਰਕਾਰ ਨੇ ਲਾਇਆ? ਨਹੀਂ, ਸਰਕਾਰ ਦਾ ਕੋਈ ਆਰਡਰ, ਅਸੀਂ ਆਪਣੇ ਸ਼ੌਕ ਨਾਲ ਲਾਏ ਆ। ਗ੍ਰੀਨਰੀ ਕੀਤੀ ਆ, ਜਿੱਥੇ ਬੰਦਾ ਬੈਠੇ ਕੁਝ ਸੋਹਣਾ ਲੱਗੇ ਬੰਦਾ ਬੈਠਾ। ਅਸੀਂ ਜੀ ਇਹਨਾਂ ਦਾ ਦਫ਼ਤਰ ਦੇਖਿਆ, ਤੇ ਉਦੋਂ ਦੀ ਗੱਲ ਦਿਲ 'ਚ ਇਹ ਆਈ ਹੈ ਕਿ ਅਸੀਂ ਤੁਹਾਨੂੰ ਵਿਖਾਵਾਂਗੇ ਵੀ ਸਾਡੇ ਸਮੁੰਦਰੀ ਸ਼ਹਿਰ ਦਾ ਦਫ਼ਤਰ 11/22 ਦਾ ਕਿੱਦਾਂ ਜਲ ਥਲ ਕਰ ਰਿਹਾ ਫੁੱਲਾਂ ਦੇ ਨਾਲ। ਬਹੁਤ ਚੰਗਾ ਲੱਗਿਆ। ਸਾਰੇ ਇਦਾਂ ਹੋਣੇ ਚਾਹੀਦੇ ਆ, ਦਫ਼ਤਰ ਹੋਣ ਜਾਂ ਡੇਰੇ ਹੋਣ, ਪੌਦੇ ਇਦਾਂ ਹੀ ਹੋਣੇ ਚਾਹੀਦੇ ਆ। ਦੇ ਦਿਓ ਸਪੀਕਰ, ਤੁਸੀਂ ਤਾਂ ਲਾ ਕੇ ਬਹਿ ਨੇ ਜਿਵੇਂ ਮਹੀਨਾ ਗੱਲ ਕਰਨੀ ਆ। ਚਾਹ ਕਿਦਾਂ ਦੀ ਲੱਗੀ ਤੁਹਾਨੂੰ? ਚਾਹ ਬਹੁਤ ਵਧੀਆ ਜੀ। ਅੱਛਾ, ਬਹੁਤ ਜ਼ਬਰਦਸਤ ਸੀ। ਹਾਂਜੀ, ਅੱਛਾ। ਤੇ ਇਮਰਾਨ ਸਾਹਿਬ ਦੀ ਸਪੈਸ਼ਲਿਟੀ ਹੋ ਗਈ, ਚਾਹ ਦੀਆਂ 2 ਵਾਰੀ ਬਣਾਈ ਹੈ ਤੇ ਬਹੁਤ ਹੀ ਆਲਾ ਚਾਹ। ਹਾਂ, ਮਜ਼ੇਦਾਰ ਚਾਹ ਬਣਾਈ ਹੈ। ਚਲੋ, ਬੜੀ ਮਿਹਰਬਾਨੀ। ਚਲੋ, ਅਸ਼ਫਾਕ ਸਾਹਿਬ ਕਿਵੇਂ ਲੱਗੀ ਚਾਹ?
ਬਹੁਤ ਜ਼ਬਰਦਸਤ ਮਾਸ਼ਾਅੱਲਾ ਜੀ, ਇਮਰਾਨ ਨੇ ਬਹੁਤ ਅੱਛੀ ਚਾਹ ਬਣਾਈ। ਅੱਛਾ, ਮਾਹੌਲ ਕਿਵੇਂ ਦਾ ਲੱਗਿਆ? ਬਹੁਤ ਜ਼ਬਰਦਸਤ। ਚਲ ਮਿਹਰਬਾਨੀ ਸ਼ਫਾਕ ਸਾਹਿਬ ਤੁਹਾਡੀ ਵੀ, ਤੁਸੀਂ ਵੀ ਕੰਮ ਵਾਲੇ ਬੰਦੇ ਆ ਤੇ ਫਿਰ ਸਾਡੇ ਵਾਸਤੇ ਟਾਈਮ ਕੱਢਿਆ। ਨਸੀਬ ਸਾਹਿਬ ਨਾਲ ਗੱਲ ਕਰਾਂਗੇ ਜੀ। ਨਸੀਬ ਸਾਹਿਬ ਕਿੱਦਾਂ ਦੀ ਚਾਹ ਲੱਗੀ ਮਾਸ਼ਾਅੱਲਾ ਬੜੀ ਜ਼ਬਰਦਸਤ ਬਣੀ ਹੈ, ਤੇ ਕਿੱਦਾਂ ਸਾਥ ਸਾਡੀ ਕਿੱਦਾਂ ਦੀ ਲੱਗੀ? ਬਹੁਤ ਹੀ ਅੱਛੀ। ਇਹ ਤੁਹਾਡੇ ਨਾਲ ਹੈ ਜੀ, ਇਹ ਤੁਹਾਡੇ ਨਾਲ ਹੈ, ਜਿਉਂਦੇ ਵਾਸਤੇ ਰਹੋ। ਅਸੀਂ ਆ ਗਏ ਆਪਣੇ ਭਰਾ ਬੱਗੀ ਕੋ। ਇੱਧਰ ਆ ਜੀ। ਨਹੀਂ ਕੋਈ ਨਹੀਂ, ਨਹੀਂ ਬੱਗੀ ਬੈਠੇ ਆ ਜੀ। ਬੱਗੀ ਸਾਹਿਬ ਤੁਸੀਂ ਜੀ ਦੱਸੋ ਇਸੇ ਮੂੰਹ ਨਾਲ ਵੀ ਚਾਹ ਤੁਹਾਨੂੰ ਕਿਵੇਂ ਦੀ ਲੱਗੀ? ਇਮਰਾਨ ਚਾਹ ਤਾਂ ਬਹੁਤ ਅੱਛੀ ਬਣਾਈ, ਜਿਵੇਂ ਬਿਜਲੀ ਵਿੱਚ ਆਪਣਾ ਨਾਮ ਕਮਾਇਆ ਨਾ, ਮੈਨੂੰ ਲੱਗਦਾ ਚਾਹ ਵਿੱਚ ਵੀ ਕਮਾਏਗਾ। ਵਾਹ 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 ਵਾਹ, ਨਹੀਂ ਚਾਹ ਚੰਗੀ ਬਣੀ ਹੈ ਜੀ। ਹਾਂਜੀ ਚਾਹ ਤੇ ਬੜੀ। ਤੁਹਾਨੂੰ ਕਿੱਦਾਂ ਦਾ ਲੱਗਿਆ ਸਾਥ ਤੇ ਘਾਟਾ ਤੁਸੀਂ ਬਣਾ ਰਹੇ ਚਾਚੇ ਬੂਟੇ ਦੇ ਨਾਲ, ਤੁਸੀਂ ਅੱਜ ਲੱਗੇ ਹੋ ਬਰਾਬਰੋ ਬਰਾਬਰ? ਬੜਾ ਅੱਛਾ ਲੱਗਿਆ ਜੀ, ਮੈਂ ਤਾਂ ਪਹਿਲੀ ਦਫਾ ਵੇਖਿਆ ਵੀ ਘਾਟਾ ਬਣ ਕਿਵੇਂ ਰਿਹਾ ਜੀ। ਹਾਂ, ਇਸ ਤੋਂ ਬਾਅਦ ਫਿਰ ਅਸੀਂ ਵੀ ਦੱਸਾਂਗੇ ਲੋਕਾਂ ਨੂੰ ਵੀ ਘਾਟਾ ਖਾਦਾ ਹੈ। ਜੇ ਸੌਖਾ ਸਮਝਣਾ ਕਿਤੋਂ ਵੀਜ਼ਾ ਲੈ ਲਾ। ਨਹੀਂ ਹਾਂ, ਤੂੰ ਵੀ ਪੈਸੇ ਫਸਾ ਲਾ। ਨਹੀਂ ਮੈਂ ਨਹੀਂ ਇੰਨਾ ਵੱਡਾ ਘਾਟਾ। ਹਾਂ, ਜਾਂ ਜ਼ਿਮੀਦਾਰਾ ਕਰ ਲਾ, ਤੈਨੂੰ ਪਤਾ ਲੱਗ ਜੂਗਾ ਵੀ ਘਾਟਾ ਕਿਦਾ। ਅੱਛਾ ਜੀ, ਇਮਰਾਨ ਸਾਹਿਬ ਸਾਰੇ ਬੰਦਿਆਂ ਨੇ ਬੜੀ ਤਾਰੀਫ ਕਰੀ ਆ ਚਾਹ ਦੀ। ਹਾਂਜੀ ਬਹੁਤ ਬਹੁਤ ਮਿਹਰਬਾਨੀ ਭਰਾਵਾਂ ਦੀ, ਬਹੁਤ ਸ਼ੁਕਰੀਆ ਜੀ ਹਾਂ ਜਿੰਨਾ ਵੀ ਕਿਹਾ। ਅੱਛਾ ਇਮਰਾਨ ਸਾਹਿਬ ਤੁਸੀਂ ਇਹ ਫਿਰ ਇਹਦਾ ਘਰੇ ਵੀ ਬਣਾਉਂਦੇ ਆ ਕੋਈ ਰੋਟੀ ਪਾਣੀ? ਬਣਾ ਲਈਦੀ ਹੈ ਜੀ। ਚੰਗੀ ਗੱਲ ਆ। ਆਪ ਖੁਦ ਪੀਣੀ ਹੋਵੇ ਨਾ ਜੀ ਫਿਰ ਬਣਾ ਲਈਦੀ ਹੈ ਜੀ। ਨਹੀਂ ਜੀ, ਇਹ ਘਰੇ ਕੰਮ ਕਰਨ ਚ ਮਿਹਣਾ ਕੋਈ ਨਹੀਂ ਹੁੰਦਾ, ਕਰਨਾ ਚਾਹੀਦਾ। ਤੇ ਇਮਰਾਨ ਸਾਹਿਬ ਤੁਸੀਂ ਵੀ ਦੱਸ ਦਿਓ ਚਾਹ ਦੀ ਗੱਲ। ਚਾਹ ਜੀ ਮਾਸ਼ਾਅੱਲਾ ਉਸਤਾਦ ਨੇ ਬੜੀ ਸੋਹਣੀ ਬਣਾਈ। ਤੇ ਉਹ ਜਿੱਦਾਂ ਕਹਿੰਦੇ ਨੇ ਕਿ ਸ਼ਾਗਿਰਦ ਉਸਤਾਦ ਤੋਂ ਵੱਧ ਹੁੰਦੇ ਨੇ, ਇੱਕ ਨਾ ਇੱਕ ਦਿਨ ਆਏਗਾ ਜੀ ਇਨਸ਼ਾਅੱਲਾ ਉਸਤਾਦ ਤੋਂ ਵੱਧ ਚਾਹ ਬਣਾਓ। ਵਾਹ ਵਾਹ, ਜਿਉਂਦੇ ਵਸਦੇ ਰਹੋ ਇਮਰਾਨ ਸਾਹਿਬ, ਜਿਉਂਦੇ ਵਸਦੇ ਰਹੋ। ਕੀ ਗੱਲ ਹੋਈ ਇੱਥੇ ਸਾਹਿਬ, ਕੁਝ ਨਿਕਲਿਆ ਵਿੱਚੋਂ? ਹਾਂ ਜ਼ਾਹਦ ਨੇ? ਅੱਛਾ ਜ਼ਾਹਦ ਕਰੋ ਗੱਲ। ਉਹ ਸਰੋਇਆ ਸਾਹਿਬ ਪੁੱਛ ਰਹੇ ਸੀ, ਕਮੈਂਟਸ ਲੈ ਰਹੇ ਸੀ ਚਾਹ ਦੇ ਬਾਰੇ ਨਾ, ਵੀ ਚਾਹ ਕੈਸੀ ਬਣੀ ਆ। ਤੇ ਸਾਰਿਆਂ ਨੇ ਬੜੀ ਤਾਰੀਫ ਕਰੀ ਹੈ ਇਮਰਾਨ ਭਾਈ ਦੀ ਕਿ ਬਹੁਤ ਅੱਛੀ ਚਾਹ ਬਣਾਈ ਇਹਨਾਂ ਨੇ। ਤੇ ਮੈਂ ਗੱਲ ਕਰਨਾ ਚਾਹ ਰਿਹਾ ਸੀ ਕਿ ਜੇ ਚਾਹ ਵਾਲਾ ਜਿਹੜਾ ਸ਼ੋਭਾ ਨਾ, ਇਹ ਕੋਈ ਆਮ ਸ਼ੋਭਾ ਨਹੀਂ ਹੈ। ਨਹੀਂ ਇਸ ਸ਼ੋਭੇ ਚ ਆ ਕੇ ਲੋਕ ਵਜ਼ੀਰ ਆਜ਼ਮ ਬਣ ਕੇ ਚਾਹ ਪਕਾ ਕੇ ਲੋਕ ਵਜ਼ੀਰ ਆਜ਼ਮ ਦੀ ਕੁਰਸੀ ਤੱਕ ਪਹੁੰਚੇ ਆ ਜੀ। ਲਓ ਭੱਟੀ ਸਾਹਿਬ, ਹਾਂ, ਇਸ ਵਾਸਤੇ ਦਿਲ ਭੈੜਾ ਨਹੀਂ ਕਰਨਾ ਤੇ ਬੜੀ ਤਰੱਕੀ ਇਸ ਕੰਮ 'ਚ। ਜੇ ਰਲ ਕੇ ਦੋਵੇਂ ਜੀ ਕੰਮ ਕਰ ਲੈਣ ਤਰੱਕੀ ਆਪੇ ਹੋਣ ਲੱਗ ਜਾਂਦੀ। ਤੇ ਜਿਹੜੇ ਚਾਹ ਦੇ ਸ਼ੌਕੀਨ ਆ, ਉਹ ਜਹਾਜ਼ ਛੁੱਟ ਕੇ ਵੀ ਚਾਹ ਪੀ ਜਾਂਦੇ ਆ। ਵਾਹ ਸਮਾਨ ਸਾਹਿਬ, ਚਾਹ ਹੋਵੇ ਸਹੀ ਪਰ ਚਾਹ ਹੋਵੇ ਸਹੀ। ਹਾਂ ਚਾਚਾ ਬੂਟਿਆ, ਹੁਣ ਤੂੰ ਦੱਸ ਦੇ ਕਿੱਥੇ ਪਹੁੰਚ ਗਿਆ? ਕੰਮ ਬਸ ਅੱਲਾ ਖੈਰ ਕਰੇ ਜੀ, ਅੱਧੀ ਤੋਂ ਟੱਪ ਗਿਆ ਜੀ। ਅੱਛਾ ਹੈ ਬੂਟੇ? ਹਾਂਜੀ ਬਸ ਅੱਲਾ ਖੈਰ ਕਰੇ ਨਾ ਜੀ, ਕੰਮ ਤੁਹਾਨੂੰ ਦੱਸਿਆ ਵੀ ਨੇੜੇ ਲੱਗ ਗਿਆ। ਅੱਛਾ, ਕੰਮ ਨੇੜੇ ਲੱਗ ਗਿਆ। ਪਾਤਾ ਕੀ ਰਹਿ ਗਿਆ ਹੁਣ? ਬਾਕੀ ਹਜੇ ਅਸੀਂ ਕੁਝ ਨਹੀਂ ਪਾਇਆ, ਸਿਰਫ ਸਬਜ਼ ਮਸਾਲਾ ਪਾਇਆ। ਅੱਛਾ, ਸਬਜ਼ ਮਸਾਲਾ ਚ ਅਸੀਂ ਪਾਤਾ ਤੇ ਆ ਦੇਖੋ ਨਾ ਜੀ, ਹੁਣ ਇਹ ਕੰਮ ਸ਼ੁਰੂ ਆ ਦੇਖੋ, ਪਾਣੀ ਅੱਲਾ ਖੈਰ ਕਰੇ ਨੇੜੇ ਲੱਗ ਗਿਆ ਜੀ। ਤੇ ਪਾਣੀ ਤਾਂ ਹਜੇ ਉਦਾਂ ਹੀ ਤਾਰੀਆਂ ਲੈ ਰਿਹਾ, ਪਾਣੀ ਤਾਂ ਉਦਾਂ ਹੀ ਤਾਰੀਆਂ ਨਹੀਂ, ਹਜੇ ਮਾਲ ਗਲਿਆ ਵੀ ਨਹੀਂ ਨਾ, ਮਾਲ ਨਜ਼ਰ ਆਣਾ ਸ਼ੁਰੂ ਹੋ ਗਿਆ। ਅੱਛਾ, ਨਹੀਂ ਤੇ ਫਿਰ ਘੜੀ ਮੁੜੀ ਇਹਨੂੰ ਚੱਕੋ ਨਾ, ਇਹਨੂੰ ਆ ਦੇਖੋ ਨਾ, ਵਾਹ ਵਾਹ, ਸਾਰਾ ਕੁਝ ਪਾਤਾ ਜੀ, ਪਾਤਾ। ਉਹ ਮਰਚਾਂ ਅਖੀਰ ਤੇ ਪਾਵਾਂਗੇ। ਅੱਛਾ ਜੀ, ਹੁਣ ਫਿਰ ਤੁਹਾਨੂੰ ਸੁਣਾ ਦਿੰਨੇ ਆ ਦੁਬਾਰਾ ਗੀਤ, ਸੁਣਾ ਦਈਏ? ਹਰੀਆਂ ਮਿਰਚਾਂ ਹਰ ਸ਼ੈ ਪਾਤੀ ਜੀ। ਅੱਛਾ ਜੀ, ਤੇ ਸਿਰਫ ਹੁਣ ਤਾਂ ਅੱਲਾ ਖੈਰ ਕਰੇ। ਚਾਚਾ ਬੂਟਿਆ, ਤੂੰ ਤਾਂ ਦੁਨੀਆਦਾਰੀ ਦੇਖੀ ਫਿਰਿਆ ਤੁਰਿਆ, ਜਿਵੇਂ ਤੂੰ ਦੱਸਦਾ ਵੀ ਤੂੰ ਡਿਊਟੀ ਦੇ ਉੱਤੇ ਤੂੰ ਫਿਰਦਾ ਰਿਹਾ। ਹਾਂ, ਤੇ ਆਪ ਖਾਂਦਾ ਪਕਾਉਂਦੇ ਰਹੇ ਉੱਥੇ। ਹਾਂਜੀ ਆਪ ਪੂਰਾ ਪਾਕਿਸਤਾਨ ਦੇਖਿਆ। ਪੂਰਾ ਪਾਕਿਸਤਾਨ ਦੇ। ਤੇ ਇਦਾਂ ਸਾਡੀ ਜਿਹੜੀ ਸਾਥ ਲੱਗਦੀ ਹੈ, ਇਹ ਤੈਨੂੰ ਕਿਵੇਂ ਦੀ ਲੱਗਦੀ? ਬਹੁਤ ਸੋਹਣੀ ਹੈ ਮਾਸ਼ਾਅੱਲਾ ਜੀ, ਬਹੁਤ ਸੋਹਣੀ ਸਾਥ ਲੱਗਦੀ ਹੈ ਜੀ। ਹਾਂ, ਅੱਲਾਹ ਤਾਲਾ ਇਹਨੂੰ ਕਾਮਯਾਬ ਕਰੇ, ਆਮੀਨ। ਇਹ ਸੋਹਣੀ ਸਾਥ ਆ ਜੀ, ਇਹ ਹੋਣੀ ਵੀ ਚਾਹੀਦੀ ਹੈ, ਹੋਣੀ ਚਾਹੀਦੀ। ਪਿਆਰ ਦੀ ਨਿਸ਼ਾਨੀ ਆ ਇਹ ਸਾਥ। ਹਾਏ ਹਾਏ ਹਾਏ, ਵਾਹ ਵਾਹ, ਇਸੇ ਚੀਜ਼ ਨੂੰ ਜੀ ਮੋਰ ਪਿਆਰ ਕਹਿੰਦੇ ਆ, ਵੀ ਇਕੱਠੇ ਹੋ ਕੇ ਬਹਿਣਾ। ਤੇ ਜਿਹੜੇ ਬੰਦੇ ਇਕੱਠੇ ਹੋ ਕੇ ਨਹੀਂ ਨਾ ਬਹਿੰਦੇ, ਉਹ ਪਿਆਰ ਨਹੀਂ। ਅੱਜ ਲੋਕਾਂ ਕੋਲ ਟਾਈਮ ਹੈ ਨਹੀਂ। ਹਾਂਜੀ, ਇਸੇ ਚੀਜ਼ ਦਾ ਨਾਂ ਜਿਹੜਾ ਨਾ ਜੀ ਪਿਆਰ ਆ, ਇਸੇ ਨੂੰ ਪਿਆਰ ਕਹਿੰਦੇ ਆ। ਇਹ ਪਿੰਡਾਂ ਦੀ ਬਹੁਤ ਵੱਡੀ ਨਿਸ਼ਾਨੀ ਆ ਇਹ ਵੱਡੇ ਵੀ ਇੱਦੀ ਇਕੱਠੇ ਹੋ ਕੇ ਬਹਿੰਦੇ ਸੀ। ਹੁਣ ਹੁੱਕੇ ਲੋਕੀ ਛੱਡ ਗਿਆ, ਵੱਡੇ ਬੰਦੇ ਜਿਹੜੇ ਸੀ ਉਦੋਂ ਹੁੱਕੇ ਪਖਾ ਕੇ ਬਹਿੰਦੇ। ਆਖਿਆ ਜੀ ਹੁੱਕਾ ਮੁਖਤ ਦੀ ਪਰੇ ਤਾਂ ਸਾਦੇ ਸੀ, ਵੀ ਜਿੱਥੇ ਹੁੱਕਾ ਹੁੰਦਾ ਸੀ 4 ਜੀ ਆ ਕੇ ਬਹਿ ਜਾਂਦੇ ਬਾਨੇ ਸਿਰ, ਸਾਹ ਕੱਢਣ ਦਾ ਬਹਾਨਾ ਹੁੰਦਾ ਸੀ ਵੀ ਹੁੱਕਾ ਦੇ 2 ਸੂਟੇ ਲਾ ਲਈਏ, ਹੋਰ ਉਹ ਚੋਂ ਕਿਹੜਾ ਵੀ ਤਾਰਾ। ਨਹੀਂ। ਅੱਛਾ ਜੀ, ਹੁਣ ਜੀ ਗਾਣਾ ਸੁਣਾਉਣ ਲੱਗੇ ਜੀ? ਹਾਂਜੀ, ਗੀਤ ਠੀਕ ਹੋ ਗਿਆ ਜੀ, ਆ ਜਾਓ ਤੇ ਬਸ ਤੁਸੀਂ ਦਿਖਾਓ ਉਸਤਾਦ ਉਹਨਾਂ ਨੂੰ ਜੀ। ਅੱਛਾ ਜੀ, ਠੀਕ। ਅੱਛਾ ਜੀ, ਹੁਣ ਚੱਲੂਗਾ ਗੀਤ ਤੁਹਾਡੇ ਸਾਹਮਣੇ। ਹਾਂ, ਬਹਿ ਜਾ ਪੁੱਤ, ਬਹਿ ਜਾ, 1 ਮਿੰਟ ਪੁੱਤ, ਬਹਿ ਜਾ।
हो सके तो मेरा एक काम करो, हो सके तो मेरा एक काम करो। शाम का एक पहर मेरे नाम करो, हो सके तो मेरा एक काम करो। शाम का एक पहर मेरे नाम करो, हो सके तो मेरा एक काम करो। थल्ले बैठ जा। दिल तो पहली नजर में तुम्हारा हुआ, दिल तो पहली नजर में तुम्हारा हुआ। तुम हो जीते हुए और मैं हारा हुआ। मेरे जज्बात का एहतराम करो, मेरे जज्बात का एहतराम करो। शाम का एक पहर मेरे नाम करो, हो सके तो मेरा एक काम करो। मेरे शानों पे जुल्फे बखेरो कभी, मेरे शानों पे जुल्फे बखेरो कभी। दिल की धड़कन के भी तार छेड़ो कभी। पास बैठो नजर से कलाम करो, पास बैठो नजर से कलाम करो। शाम का एक पहर मेरे नाम करो, हो सके तो मेरा एक काम करो। आगे तुम्हारा बहुत शुक्रिया, आगे तुम्हारा बहुत शुक्रिया। कर ली ज़हमत गवारा, बहुत शुक्रिया। मेरी बाहों के घर में क़याम करो, मेरी बाहों के घर में क़याम करो। शाम का एक पहर मेरे नाम करो, हो सके तो मेरा एक काम करो। शाम का एक पहर मेरे नाम करो, हो सके तो मेरा एक काम करो। ਗੀਤ ਉਸਤਾਦਾਂ ਨੇ ਬਹੁਤ ਸੋਹਣਾ ਸੁਣਾਇਆ। ਤੇ ਹੁਣ ਚਾਚਾ ਬੂਟਿਆਂ ਨੂੰ ਇੱਕ ਵਾਰੀ ਨਾ ਇਹਦੇ ਚ ਜਿਹੜੀ ਸ਼ੈ ਪੈਂਦੀ ਉਹ ਪਾ ਲਾ, ਜਾਂ ਇੱਧਰ ਮੁੰਡਿਆਂ ਨੂੰ ਮੜ ਜਾ ਦਿਖਾ ਦੇ। ਹਾਂ ਵੀ ਇਸ ਟਾਈਮ ਗੱਲ ਖੜੀ ਕਿੱਥੇ ਆ। ਬੱਗੀ ਮੇਰਾ ਪੁੱਤ ਗਾਂ ਹੋ ਕੇ ਬੈਠ, ਉਹ ਲਾਗੇ ਬਹਿ, ਉਹਨੂੰ ਲਾ ਕੇ ਦੇ ਉੱਤੇ ਰੁਮਾਲ। ਇੱਕ ਮਿੰਟ ਛੱਡ ਦੇ। ਹਾਂਜੀ ਪਾਣੀ ਦੇਖ ਲਓ ਜੀ ਕਿੰਨਾ ਕੁ ਪਾਣੀ ਤਾਂ ਮੈਂ ਕਹਿੰਦਾ। ਹਾਂਜੀ ਪੰਮਾ ਜੀ ਆਇਓ ਮੜ ਜਾ। ਪਾਣੀ ਤਾਂ ਗਿਆ ਜੀ। ਅਮਰ ਆ ਜਾ। हाँ जी देखोगा जी पानी तो अल्लाह खैर करे जी। खुशबू ते यार एक मिनट मशको आई यार खुशबू बहुत सोहनी आई है, पर मैंने चेक करा लेने दे करी बंदियां नु। सोहनी खुशबू आई जेडी घाटे दी असल खुशबू। हाँ जी आ जोड़ी नु चेक कराने आ जी। हाँ जी करो। आ देखो जी थल्ले तो करो जी। मेरा पुੱਤ एक मिनट साइड पे होना बेटा। मक्की पाई है, ਆ ਮੱਕੀ ਪਾਈ ਆ ਜੀ ਵਿੱਚ ਸਰੋਇਆ ਸਾਹਿਬ ਦੀ ਸਿਫਾਰਿਸ਼ ਤੇ ਜੀ। ਨਹੀਂ ਜੀ ਮੱਕੀ ਪੈਂਦੀ ਆ, ਇਹ ਫਰਮਾਇਸ਼ ਸੀ। ਇਹ ਤਾਂ ਗਲੀ ਨਹੀਂ। ਇਹ ਤਾਂ ਮੱਕੀ ਤੁਹਾਨੂੰ ਕਿਹਨੇ ਕਿਹਾ ਇਹਦੇ ਵਿੱਚ ਪਾਓ ਯਾਰ। ਮੱਕੀ ਪੈਂਦੀ ਆ। ਇਹ ਮਹੀਨਾ ਨਹੀਂ ਗਲੀ ਜਾਓ ਫਿਰ ਇਹਨੂੰ। ਕੀ ਗੱਲ ਆ ਵੇਖ ਲੋ ਆ ਰਾਹ ਦੇਖੀ ਮੜ ਜੀ। ਕਿਹੜੇ ਕਾਰੀਗਰ ਨੇ ਕਿਹਾ ਸੀ ਮੱਕੀ ਪਾਣੀ ਹੈ। ਉਹ ਮੱਕੀ ਪੈਂਦੀ ਆ ਘੱਟ। ਬਾਬਾ ਨਹੀਂ ਪੈਂਦੀ ਮੱਕੀ, ਇਹ 3 ਦਿਨ ਨਹੀਂ ਗਲਣੀ ਮੈਨੂੰ ਕਰੀ ਜਾਓ। ਥੋੜੀ ਜੀ ਰਹਿ ਗਈ ਮੱਕੀ ਪੈਂਦੀ ਨਹੀਂ, ਦੇਖੀ ਨਹੀਂ। ਲਓ ਜੀ ਨਹੀਂ ਮੱਕੀ ਤਾਂ ਯਾਰ ਪੈਂਦੀ ਘੁਲ ਜਾਂਦੀ ਹੈ। ਕੀ ਨਹੀਂ ਥੋੜੀ ਹੈ ਗਲੀ, ਇਹ ਨਹੀਂ ਗਲਣੀ ਮੱਕੀ। ਗਲਦੀ ਜਾਂਦੀ ਗਲੀ ਖੜੀ ਨਹੀਂ ਗਲਦੀ ਜਾਂਦੀ।
ਅੰਜਮ ਜਿਹੜੀ ਤੂੰ ਅੱਗੇ ਗੱਲ ਕਰੀ ਨਾ ਕਿ ਗੱਲ ਕਿੱਥੇ ਖੜੀ ਆ, ਜਰਾ ਚੈੱਕ ਕਰਾਓ। ਹਾਂ ਇਹ ਤਕਰੀਬਨ ਸਾਰੀ ਛਾਵਾਂ ਬਹਿ ਗਈਆਂ, ਇੱਕ ਮੱਕੀ ਖੜੀ ਆ। ਅੱਛਾ ਗੱਲ ਖੜੀ ਹੈ। ਮੱਕੀ ਖੜੀ ਆ ਜੀ ਕਹਿੰਦੇ, ਤੇ ਬਾਕੀ ਹਰ ਸ਼ੈ ਗਈ ਆ ਬਹਿ। ਇਹ ਹੱਥ ਨਾਲ ਫੇਰੇ ਆ, ਇਹਨਾਂ ਨੇ ਕਿਸੇ ਨੇ ਮੂੰਹ 'ਚ ਪਾ ਕੇ ਨਹੀਂ ਦੇਖੀ, ਸਾਰੇ ਹੱਥ ਨਾਲ ਨੱਪੀ ਜਾਂਦੇ। ਹਾਂ ਵੀ ਹੱਥਾਂ ਕ ਪਲਾਸ ਆ, ਮੂੰਹ 'ਚ ਪਾਓ ਉਹ ਖੁਰ ਗਈ ਉਸੇ ਟਾਈਮ ਜਾ। ਚਲੋ ਇਹ ਆ ਵੀ ਝੱਟ ਹੋਰ ਲਵਾ ਦੇ। ਹਾਂ ਮੱਕੀ ਖੜੀ ਬਾਕੀ ਹਰ ਸ਼ੈ ਗਈ ਆ। ਚਾਚੇ ਬੂਟੇ ਹਾਂਜੀ ਮਸਾਲਾ ਪਾ, ਇੱਕ ਮਿੰਟ ਥੋੜਾ ਜਿਹਾ ਮਸਾਲਾ ਪਾਣ ਲੱਗਿਆ। ਚਲੋ ਮਸਾਲਾ ਪਾ ਦੇ। 1 ਮਿੰਟ ਜੀ, ਮਸਾਲਾ ਪਾ ਲਈਏ ਜੀ ਵਿੱਚ। ਮੱਕੀ ਖੜੀ ਹੈ। ਹਾਂਜੀ ਅੱਛਾ ਆ ਮੇਰਾ ਪੁੱਤ ਪਲੇਟ ਤਾਂ ਲਿਆ ਉੱਥੋਂ ਕੋਈ। ਇਹ ਫੜੀ ਆ ਕਰੀ, ਚਮਚ ਫੜੀ ਮੈਂ ਔਰ ਉਹਦੇ ਇਹ ਕੀ ਹੈ, ਹਲਦੀ ਹੈ ਵਿੱਚ ਜੀ। ਦਿਖਾ ਯਾਰ ਇਹਦਾ ਰੰਗ ਤੇ ਰੂਪ ਇੱਧਰ ਆਓ ਜੀ, ਇਹ ਸਾਈਡ ਕੋ ਚਾਨਣ ਛੱਡੋ ਜੀ, ਬਹਿ ਜਾਓ ਥੱਲੇ। ਆ ਮੜ ਜਾ ਚਮਚਾ ਇੱਥੇ ਪਾਈ ਉਧਰ ਮੈਂ ਦਿਖਾਣਾ। ਤੇ ਇਹ ਦੇਖੋ ਜੀ, ਇਹ ਜੀ ਪਾਤੀ ਜੀ ਅਸੀਂ ਹਲਦੀ ਜੀ। ਹਲਦੀ ਪੈ ਗਈ। ਹਾਂਜੀ ਹਲਦੀ ਪੈ ਗਈ ਜੀ ਇਹਦੇ 'ਚ। ਹਲਦੀ ਸੇ ਚੱਕ ਅੱਛਾ ਚਾਚਾ ਬੂਟੇ ਹਲਦੀ ਪਾਤੀ। ਹਾਂਜੀ ਹਲਦੀ ਪਾਤੀ ਜੀ। ਇਹ ਪੀਸਿਆ ਧਨੀਆ ਜੀ ਸੁੱਕਾ, ਓਏ ਇਹ ਵੀ ਅਸੀਂ ਲੱਗੇ ਆ ਜੀ ਪਾਣੇ। ਪਾਣੀ ਤੋਂ ਗਿਆ ਅੱਛਾ ਜੀ। ਹਾਂਜੀ ਹਾਂਜੀ ਨਾ ਨਾ ਬਹੁਤ ਨੇੜੇ ਲੱਗ ਗਏ। ਦੇਖਣ 'ਚ ਦੱਸੋ ਜੀ ਪੱਟੀ ਸਾਹਿਬ ਪੰਮਾ ਲਓ ਸਾਹਿਬ ਜੀ, ਦੱਸੋ ਇਹ ਜੀ ਮਿਰਚ ਪਾ ਦਈਏ ਜੀ। ਦੇਖਣ 'ਚ ਮੈਂ ਕਿਹਾ ਕਿੱਦਾਂ। ਅੱਛਾ ਬਈ ਤਿਆਰ ਹੋ ਗਈ ਹੁਣ। ਯਾਰ ਸਰੋਇਆ ਸਾਹਿਬ, ਜੀ, ਜੀ, ਆ ਮਿਰਚ ਦੇਖ ਵੀ ਕਿੰਨੀ ਕੁ ਪਾਣੀ ਫੇਰ ਨਾ ਕਿ ਜ਼ਿਆਦਾ ਤੇਜ਼ ਹੋ ਪਾ ਗਈ। ਦੇ ਪਾ ਦੇ। ਪੂਰੀ ਸਾਰੀ ਜੀ ਪਾਏ ਜੀ, 2 ਚਮਚ ਪਾ ਦੇ। ਅੱਛਾ ਤੇਜ਼ ਰੱਖਿਓ, ਟੇਸਟਨੈਸ ਨਹੀਂ ਬਣਨਾ ਹੈ। ਬਸ ਹਾਂਜੀ 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 ਪਾ ਦੋ ਚਮਚਾ ਹੈ ਪਾ ਪਾ ਦੇ ਆਹ। ਪਾ ਦੇ ਪਾ ਦੇ। ਨਹੀਂ ਨਹੀਂ 3 ਚਮਚੀਆਂ ਐਡੇ ਪਤੀਲੇ ਨਹੀਂ 3 ਵੀ ਨਹੀਂ ਪਾਈਆਂ, ਸਵਾ ਕੁ 2 ਤਾਂ ਬਸ ਨਮਕ ਪਾਓ ਜੀ। ਲੂਣ ਚਾਚਾ ਜਿਹੜਾ ਅੱਗੇ ਪਾਇਆ ਪਾਣੇ ਘੱਟ ਜੀ, ਸੀ। ਪਾਣੇ ਜੀ। ਲੂਣ ਘੱਟ ਹੈ ਜੀ। ਲੂਣ ਵੀ ਮੈਂ ਕਿਹਾ ਜੀ ਜਿੰਨਾ ਕਹੋ ਜੀ। ਮੱਕੀ ਤਾਂ ਗਲ ਗਈ। ਹੁਣ ਉਹਨੇ ਵਿੱਚ ਵੜ ਕੇ ਤਾਂ ਨਹੀਂ ਹਿਲਾਣਾ, ਬਾਹਰੋਂ ਹੀ ਹਿਲਾਣਾ ਜਿੰਨਾ। ਅੱਛਾ ਜੀ, ਆ ਦੱਸਿਓ ਨਿਮਕ ਬਈ, ਕਈ ਬੰਦੇ ਹੁੰਦੇ ਨਿਮਕ ਘੱਟ ਖਾਣ ਵਾਲੇ। ਹਾਂਜੀ ਨਹੀਂ ਮੈਂ ਪੁੱਛਿਆ ਅੱਗੇ ਬਲੱਡ ਤਾਂ ਨਹੀਂ ਕਿਸੇ ਨੂੰ। ਨਹੀਂ ਨਹੀਂ ਕੋਈ ਨਹੀਂ ਕਿਸੇ ਨੂੰ। ਪਾ ਲਓ ਲੂਣ ਪਾ। ਨਹੀਂ ਦੱਸਣਾ ਜੀ। ਅੱਛਾ ਜੀ ਲੂਣ ਬਸ ਕਰੋ ਜੀ। ਹੁਣ ਚਾਚਾ ਆਪਾਂ ਉੱਤੇ ਇਹ ਕੀ ਆ? ਥੱਲੇ ਨਾ ਲੱਗ ਜਾਵੇ। ਇਹ ਜ਼ੀਰਾ ਹੈ। ਆ ਜੀਰਾ ਪਾਊਗਾ ਜੀ। ਹੈ ਭਾਈ ਅੰਜੂ, ਹਾਂਜੀ ਉੱਤੇ ਰਹਿਣਾ, ਮੈਂ ਕਿਹਾ ਥੱਲੇ ਨਾ ਲੱਗ ਜਾਵੇ। ਆ ਨਹੀਂ ਹਲਾਈ ਜਾ ਤੂੰ ਹਲਾਈ ਜਾ। ਹਲਾਈ ਜਾ ਹੁਣ। ਨਹੀਂ ਨਹੀਂ ਠੀਕ ਆ। ਕੰਮ ਹੁਣ ਨਾ ਨੇੜੇ ਲੱਗ ਗਏ। ਇਹ ਨਾ ਹੋਵੇ ਪੂਰਾ ਘਾਟਾ ਥੱਲੇ। ਹੁਣ ਇਹਨੂੰ ਹਲਾਈ ਜਾ ਨਹੀਂ, ਬਸ। ਹੁਣ ਹਲਾਉਣ ਨਾਲ ਹੀ ਗੱਲ ਬੱਗੀ ਬਣਨੀ ਸਾਹਿਬ ਆ। ਜਿਹੜੀ ਤੁਸੀਂ ਖਾਲਸ ਸਾਹਿਬ ਡਿਊਟੀ ਕਰ ਰਹੇ ਨਾ, ਹਾਂਜੀ ਹਾਂਜੀ ਇਹ ਬੱਗੀਆਂ 'ਚ ਪਿਆਰ ਨਾਲ ਕਹੀਦਾ ਨਾਮ ਇਹਦਾ ਖਾਲਸ ਸਾਹਿਬ। ਖਾਲਦ ਮੈਂ ਖਾਲਸ ਸਾਹਿਬ, ਖਾਲਦ ਮਹਿਮੂਦ ਸਾਹਿਬ ਜਿਹੜਾ ਤੁਸੀਂ ਡਿਊਟੀ ਦੇ ਰਹੇ ਆ, ਬੜੀ ਇਹ ਸੋਹਣੀ ਦੇ ਰਹੇ। ਬਹੁਤ ਸੋਹਣੀ ਡਿਊਟੀ ਦੇ ਅੱਛਾ ਰਿਹਾ ਜੀ, ਜੀ ਮੈਂ ਖਾਲਸਾ ਆਹ ਸਾਹਿਬ। ਇੰਨੇ ਕੱਢੀ ਸੀ, ਮੈਂ ਕਿਹਾ ਵੀ ਮੁੰਡਿਆਂ ਨੂੰ ਚੈੱਕ ਕਰੀਏ। ਚੈੱਕ ਕਰਾ ਲਓ, ਚੈੱਕ ਕਰਾਓ ਜੀ, ਚੈੱਕ ਕਰਾਓ। ਤੁਸੀਂ ਮੱਕੀ ਦੇਖੋ ਕੱਢ ਕੇ ਜੀ, ਮੱਕੀ ਦੇਖੋ ਜਿਹੜੀ ਗੱਲ ਉਹ ਕਰ ਰਹੇ ਦੇਖੋ ਜੀ। ਗਲੀ ਪਈ ਸਾਰੀ ਗਲੀ ਪਈ ਹੈ ਜੀ ਮੱਕੀ, ਮਾਸ਼ਾਅੱਲਾ ਬੜਾ ਪਿਆਰਾ ਬਣਿਆ ਜੀ। ਲਓ ਜੀ ਆ ਵੀ ਬੰਦੇ, ਇਹ ਵੀ ਬੰਦੇ ਉਸ ਮੰਜੀ ਤੇ ਬੈਠੇ ਸੀ, ਇਹ ਵੀ ਇੱਥੇ ਨਾਲ ਹੀ ਬੈਠੇ ਸਾਡੇ। ਇਹ ਕਹਿੰਦੇ ਗਲੀ ਹੋਈ ਆ, ਉਸ ਮੰਜੀ ਵਾਲੇ ਕਹ ਰਹੇ ਵੀ ਗਲੀ ਨਹੀਂ ਹੋਈ। ਉਹਨਾਂ ਨੂੰ ਪਤਾ ਹੀ ਮੈਂ ਕਹਿੰਦਾ ਜੀ ਜਿੰਨੀ ਇਹ ਗਲ ਗਈ ਹੈ ਨਾ, ਜਿੰਨਾ ਬਿਹਤਰੀਨ ਜ਼ਾਇਕਾ ਲੱਗ ਰਿਹਾ ਹੈ, ਇਹ ਚਮਚਾ ਚੈਕਿੰਗ 'ਚ ਹੀ ਪਾ ਦਿਓ ਹੋਰ ਇੱਕ। ਨਹੀਂ ਅੱਛਾ ਹੁਣ ਤੁਸੀਂ ਇਹ ਦੱਸੋ ਵੀ ਉਹਨੇ ਗੱਲ ਕੀਤੀ ਅੱਗੇ ਵਿੱਚ ਮੁੰਡੇ ਨੇ, ਕਹਿੰਦਾ ਵੀ ਮੱਕੀ ਤੁਸੀਂ ਪਾਈ ਕਿਵੇਂ? ਨਹੀਂ ਮੱਕੀ ਨਾਲ ਮਾਸ਼ਾਅੱਲਾ ਜ਼ਾਇਕਾ ਮੱਕੀ ਨਾਲ ਬਣਿਆ ਜੀ। ਨਹੀਂ ਮੱਕੀ ਘਾਟੇ 'ਚ ਪੈਂਦੀ ਹੈ ਕਿ ਨਹੀਂ? ਪੈਂਦੀ ਵੀ ਆ, ਨਹੀਂ ਵੀ ਪੈਂਦੀ। ਪਾ ਵੀ ਲੈਂਦੇ ਤੇ ਪਾਣ ਦਾ ਹਰਜ ਵੀ ਕੋਈ ਨਹੀਂ। ਅੱਛਾ ਇਹਦਾ ਪਾਣ ਵੀ ਹਰਜ ਵੀ ਕੋਈ ਨਹੀਂ ਜੀ, ਜ਼ਾਇਕਾ ਬਣ ਜਾਂਦਾ ਜੀ ਦਾ। ਹਾਂ ਮੱਕੀ ਘੱਟ ਦੇ ਵਿੱਚ ਪੈਂਦੀ ਹੈ। ਮੱਕੀ ਪੈਂਦੀ ਹੈ। ਪੈਂਦੀ ਹੈ ਜੀ। ਬੂਟੇ ਮੱਕੀ ਪੈਂਦੀ ਕਿ ਨਹੀਂ ਤੇਰੇ ਹਿਸਾਬ ਨਾਲ? ਮੱਕੀ ਪੈਂਦੀ ਯਾਰ ਇਹ ਤਾਂ ਆਪਣੀ ਮਰਜ਼ੀ ਆ, ਜਿਹੜੀ ਸ਼ੇ ਮਰਜ਼ੀ। ਇਹ ਜਦ ਬਣਾਈ ਤੁਸੀਂ ਘਾਟਾ ਲਿਆ ਤੇ ਫਿਰ ਜਿਹੜਾ ਮਰਜ਼ੀ ਸੌਦਾ ਪਾਈ ਜੋ, ਫਿਰ ਕਿਹੜਾ ਰੌਲਾ ਰਹਿ ਗਿਆ ਜੀ ਇਹਦੇ। ਅੱਛਾ ਇਹ ਕਾਨੂੰਨ ਕੋਈ ਨਹੀਂ ਇਹ ਕੋਈ ਕਾਨੂੰਨ ਨਹੀਂ ਆ ਵੀ ਤੁਸੀਂ ਆਹ ਹੀ ਸ਼ੈ ਪਾਣੀ ਆ ਨਹੀਂ ਪਾਣੀ। ਇਹ ਗੱਲ ਸਹੀ ਹੈ। ਚਾਚਾ ਬੂਟੇ ਨੇ ਸੌਆਂ ਦੀ ਇੱਕ ਮਕਾਈ ਆ, ਇਹ ਲੰਗਰ ਪੱਕਦਾ ਸੀ ਨਾ, ਹਾਂ। ਇਹ 'ਚ ਜਿਹੜੀ ਸ਼ੈ ਵੀ ਲੱਭਦੀ ਸੀ ਪਾ ਦਿੰਦੇ ਪਾ ਲਓ ਵਿੱਚ ਇਹਦੇ। ਹੁਣ ਤੁਸੀਂ ਸ਼ਾਇਦ ਪੈ ਜਾਂਦੀ ਸੀ ਲੇਕਿਨ ਮੱਕੀ ਨਹੀਂ ਪੈਂਦੀ ਸੀ। ਉਹ ਭਾਈ ਪੈਂਦੀ ਆ। ਮੱਕੀ ਨਹੀਂ ਪੈਂਦੀ। ਹੈ ਪੈਂਦੀ ਹੈ ਕਿ ਤੁਸੀਂ ਹੁਣ ਪੱਪਾ ਸਾਹਿਬ ਜੋ ਮਰਜ਼ੀ ਪਾਈ ਜਾਓ ਵਿੱਚ। ਹੁਣ ਜੋ ਮਰਜ਼ੀ ਪਾ ਲਓ। ਜੋ ਮਰਜ਼ੀ ਤੇਰੀ ਆਪਣੀ ਦੁਕਾਨ ਉਹ ਦਾ ਹੀ ਦੱਸਾਂ ਹੈ। ਜੀ, ਇਹ ਜਿਹੜੀ ਆਪਣੀ ਬਣੀ ਹੈ ਨਾ, ਇਹਦੇ ਇੱਕ ਤਾਂ ਚਾਵਲ ਜ਼ਿਆਦਾ ਹੈ, ਕਣਕ ਥੋੜੀ ਹੈ। ਕਣਕ ਥੋੜੀ ਹੈ। ਠੀਕ ਹੈ, ਕਣਕ ਥੋੜੀ ਹੋਰ ਹੋਣੀ ਚਾਹੀਦੀ, ਚਾਵਲ ਥੋੜੇ ਘੱਟ ਦੇ। ਕਣਕ ਦਾ ਐਲੀਮੈਂਟ ਜ਼ਿਆਦਾ ਨਜ਼ਰ ਆਉਂਦਾ। ਅੱਛਾ ਇਹ ਹੁਣ ਚੇਤੇ ਆਇਆ ਤੇਰੇ ਵੀ ਇਹ ਗੱਲ ਮੈਂ ਕਰਾਂ ਕੈਮਰੇ 'ਚ? ਇਹਨੇ ਤੁਹਾਡੀ ਕਰੀ ਹੋਈ ਸੀ, ਅਸੀਂ ਤਾਂ ਹੁਣ ਨਹੀਂ ਉਸ ਟਾਈਮ ਤੋਂ ਦੱਸਦਾ ਵੀ ਕਣਕ ਥੋੜੀ ਹੋਰ ਘਰੋਂ ਹੋਰ ਲਿਆ, ਕਣਕ ਸਾਰਾ ਭੜੋਲਾ ਭਰਿਆ ਪਿਆ। ਅੱਛਾ ਗੱਲ ਇਹ ਕਰਨ ਲੱਗਾ ਸੀ ਮੈਂ, ਇਹ ਉਹ ਸ਼ੈ ਆ ਕਿ ਇੱਥੇ ਨਾ
ਆਪਣਾ ਇੰਡੀਆ ਦੇ ਵਿੱਚ ਦਰਬਾਰ ਸ਼ਰੀਫ ਆ ਖਾਜਾ ਮਈਨੁਦੀਨ ਚਿਸ਼ਤੀ ਰਹਿਮਤੁल्लाह ਅਲੈਹ। ਹਾਂਜੀ, ਉੱਥੇ ਨਾ ਕਹਿੰਦੇ ਵੀ ਵੱਡੀ ਦੇਗ ਆ, ਹਾਂਜੀ ਉਹਦੇ ਸਾਰਾ ਸਾਲ ਲਿਆ ਕੇ ਕੋਈ ਆਪਣਾ ਪਾਈ ਜਾਂਦੇ ਆ, ਕੋਈ ਚੌਲ ਪਾਤੇ, ਕਿਸੇ ਨੇ ਕਣਕ ਪਾਤੀ, ਕਿਸੇ ਨੇ ਮੱਕੀ, ਇਦਾਂ ਉਹ ਜਿਹੜੀ ਸ਼ਾ ਪਾਈ ਜਾਂਦੇ ਅਖੀਰ ਦੇ ਉੱਤੇ ਕਹਿੰਦੇ ਮੇਲੇ ਤੇ ਉਹ ਦੇਗ ਪੱਕਦੀ। ਹਾਂਜੀ ਉਹ ਘਾਟਾ ਹੀ ਹੁੰਦਾ, ਉਹ ਘਾਟਾ ਹੀ ਆ, ਇਹ ਵੀ ਘਾਟਾ ਹੀ ਹੈ, ਇਹ ਵੀ ਉਹੀ ਘਾਟਾ। ਹਾਂਜੀ 200 ਮਣ ਦੀ। ਹਾਂਜੀ ਰੱਬ ਤੇਰਾ ਭਲਾ ਕਰੇ। ਚਮਚ ਮਿਲਦੇ ਆਮ ਖਾਂਦੇ ਜੀ। ਹਾਂ ਰੱਬ ਤੇਰਾ ਭਲਾ ਕਰੇ। 200 ਮੈਂ ਕਿਹਾ ਬੂਟੇ ਫਰਮਾਇਸ਼ ਤੇਰੀ ਸੀ ਤੇ ਤੂੰ ਦਾਦ ਨਹੀਂ ਦੇ ਰਿਹਾ, ਕੀ ਗੱਲ? ਦਾਦ ਮੈਂ ਤਾਂ ਰੌਲੇ ਤੇ ਪਾ ਗਿਆ, ਜੇ ਥੱਲੇ ਲੱਗ ਰਿਹਾ ਸੀ ਕੰਮ ਇੱਧਰ ਮੇਰਾ। ਨਹੀਂ ਬੜਾ ਫਿੱਟ ਰੌਲਾ ਇਹ ਸੀ ਵੀ ਉਹ ਥੱਲੇ ਲੱਗਦਾ ਸੀ ਨਾ, ਫਿਰ ਤਾਂ ਜ਼ੋਰ ਬਹੁਤ ਲਾਣਾ ਪੈ ਗਿਆ, ਜ਼ੋਰ ਬਹੁਤ ਲਾਣਾ ਪੈ ਗਿਆ। ਹਨੇਰਾ ਛੱਡੀ ਨਹੀਂ ਬਸ ਹੁਣ ਲੰਗਰ ਬਣ ਗਿਆ ਭਾਈ। ਨਹੀਂ ਬਸ ਹੁਣ ਗਾੜਾ ਹੋ ਗਿਆ, ਇਹ ਮੁੜ ਕੇ ਯਾਰ ਇਹ ਚਮਚੀਆਂ ਨਾ ਖਾਣਾ ਹੈ, ਤੁਸੀਂ ਕਾਹਦੇ ਨਾਲ ਖਾਣਾ ਹੈ? ਨਹੀਂ ਇਹ ਪਤਲਾ ਤੇਰੇ ਹਿਸਾਬ ਨਾਲ? ਨਹੀਂ ਹਲਾਈ ਇੱਕ ਵਾਰੀ ਹਲਾਈ। ਨਹੀਂ ਕੁਛ ਵੀ ਨਹੀਂ ਪਤਲਾ ਯਾਰ, ਆ ਵੇ ਕਿੱਥੋਂ ਪਤਲਾ ਹੈ? ਉਹ ਯਾਰ ਉਦਾਂ ਹਲਾ ਦੇ, ਉਹਲੇ ਹਲਾ ਕੇ ਹਲਾ ਨਹੀਂ ਦਿਆਂ ਉਦੋਂ ਇਹਨੂੰ ਕਿ ਹਜੇ ਕਸਰ ਰਹਿ ਗਈ ਇਹਨੂੰ। ਉਹੀ ਮੱਕੀ ਖੜੀ ਹੈ। ਨਹੀਂ ਮੇਰੀ ਗੱਲ ਸੁਣ। ਅੱਛਾ ਇੱਕ ਮਿੰਟ, ਬੂਟੇ ਪਤਾ ਕੀ ਆ, ਮੈਂ ਇਹ ਗੱਲ ਕਰਦਾ, ਬਣ ਸੋਹਣਾ ਗਿਆ, ਸਵਾਦ ਇਹਦਾ ਸੋਹਣਾ ਆ ਰਿਹਾ, ਹਾਂ ਇਹ ਘੁਲੀ ਕਿਉਂ ਨਹੀਂ ਹਰਸ਼ਾ? ਮੱਕੀ ਨਿਕਲੀ ਬਾਕੀ ਦਾ ਹਰਸ਼ਾ ਘੁਲ ਗਈ। ਨਹੀਂ ਹੁਣ ਦਮ ਦੇਣਾ ਜਾਂ ਨਹੀਂ ਬਸ ਹੁਣ ਕੇ ਦਮ ਇਹਨੂੰ ਹੁਣ ਕਾਹਦਾ ਦੇਣਾ? ਮੇਰੀ ਗੱਲ ਸੁਣ ਲਓ, ਐਵੇਂ ਨਾ 1-2 ਮਿੰਟ ਕੋਲੇ ਕੱਢ ਕੇ ਨਾ ਕੋਲੇ ਤੇ ਰੱਖ ਲਓ, 1-2 ਮਿੰਟ। ਚਲੋ ਰੱਖ ਦਿੰਦੇ ਟੇਸਟ ਬਣਿਆ ਕੋਲੇ ਨਾਲ ਰੱਖੋ ਇਹਨੂੰ। ਆਹ ਕੱਢ ਦੋ ਬਾਕੀ ਵਾਗ। ਅੱਛਾ ਆ ਵੀ ਤੈਨੂੰ ਪਸੰਦ ਆਊਗਾ, ਤੂੰ ਖਾ ਕੇ ਦੇਖੀ। ਇਹ ਕੀ ਕਰਨਾ ਜੀ? ਇਹਨੂੰ 2 ਮਿੰਟ ਕਹਿੰਦੇ ਮਿੰਟ ਹੋਰ ਸੇਕ ਲਵਾ ਲਓ। ਨਹੀਂ ਠੰਡਾ ਕਰਕੇ ਖਾਵਾਂਗੇ ਪੁੱਤ, ਆਪਾਂ ਕਮਲੇ ਵੀ ਤੱਤਾ ਖਾਵਾਂਗੇ। ਜੱਟ ਨਹੀਂ ਤੁਸੀਂ? ਨਹੀਂ ਉਹ ਕਹਿੰਦਾ ਕਿ ਕਿਤੇ ਜੀ ਵੀ ਨਾ ਸੜ ਜੇ। ਮੈਂ ਕਿਹਾ ਵੀ ਆਪਾਂ ਕਮਲੇ ਆ, ਆਪਾਂ ਠੰਡਾ ਕਰਕੇ ਠਾਰ ਕੇ ਖਾਵਾਂਗੇ। ਅੱਛਾ ਹਲਾਨੇ ਲੱਗਣਾ ਜਾਵੇ ਥੱਲੇ, ਉਹ ਨਹੀਂ ਲੱਗਦਾ। ਚਲ ਆਪਾਂ ਅੱਧੇ ਪਾਉਣਾ ਇਹਨੂੰ, ਐਡੀ ਛੇਤੀ ਨਹੀਂ ਲੱਗਦਾ ਯਾਰ। ਨਹੀਂ ਉਹ ਘੋਲ ਜੂਗੀ ਨਾ। ਹੋਏ ਬੂਟਾ ਤਾਂ ਇਧਰ ਕੱਲਾ ਫਸ ਗਿਆ ਸੀ, ਤੂੰ ਫਿਰ ਇਸ ਕਿਸੇ ਨੂੰ ਸੱਦਿਆ ਵੀ ਨਹੀਂ, ਕੱਲਾ ਹੀ। ਮੈਂ ਕਿਹਾ ਹੁਣ ਸਾਰੇ ਆਪਾਂ ਮਸਰੂਫ ਆ ਗਜ਼ਲ ਸੁਣਨ ਚ ਭਾਈ, ਮੈਂ ਤਾਂ ਫਿਰ ਇਹਨੂੰ ਥੱਲੇ ਲੱਗ ਜਾਂਦਾ ਤੇ ਕੰਮ ਖਰਾਬ ਸੀ, ਆਖਰੀ ਕੰਮ ਸੀ ਥੱਲੇ। ਹੁਣ ਖਾਣ ਲੱਗੇ ਸਾਨੂੰ ਸੱਦ ਲਈ। ਆਹੋ ਹੈ ਤੈਨੂੰ ਪਤਾ ਗਜ਼ਲ ਲੈਣੀ ਚੰਗੀ ਹੈ, ਤੂੰ ਮੈਂ ਠਹਿਰ ਜਾਂਦਾ ਯਾਰ, ਗੱਲ ਤੇਰੀ ਵੀ ਨਹੀਂ ਸਿੱਟਣ ਵਾਲੀ। ਖਾ ਕੇ ਫਿਰ ਗਜ਼ਲ ਪਾਉਂਦੇ। ਅੱਛਾ ਜੀ ਇੱਥੇ ਇੱਕ ਵਾਰੀ ਦੱਬੋ ਬਟਨ। ਮੇਰਾ ਪਤਾ ਕੀ ਆ, ਹੁਣ ਜੀ ਸਬਜ਼ ਧਨੀਆ ਇਹਦੇ ਚ ਪਾਣ ਵਾਲਾ ਰਹਿੰਦਾ। ਆਹ ਧਨੀਆ ਆ ਗਿਆ, ਬਸ ਧਨੀਆ ਆ ਗਿਆ, ਹੁਣ ਇਹਦੇ ਚ ਧਨੀਆ ਪਾ ਦੇਣਾ ਜੀ। ਆ ਜਾਓ ਦੇਖੋ ਜੀ ਸਬਜ਼ ਧਨੀਆ ਜੀ। ਇਹ ਵੀ ਮਹਿੰਗਾ ਹੋਇਆ। ਨਹੀਂ ਜੀ ਉਹ ਜਿੰਨਾ ਕੁਤਰਿਆ ਉਹਨਾਂ ਹੀ ਪਾਣਾ। ਪਾ ਦੇ ਚਾਚਾ ਨੇ। ਹਾਂ ਸਾਰਾ ਹੀ ਪਾ ਦਿਆਂ, ਬਥੇਰਾ ਹੋ ਗਿਆ। ਅੱਛਾ ਚਲੋ ਠੀਕ ਹੈ। ਇਹ ਪਲੇਟ ਕਿੱਥੇ ਪੜ ਗਿਆ? ਇਧਰ ਰੱਖੋ ਬੇਟਾ, ਪਲੇਟਾਂ ਉੱਥੇ ਰੱਖ। ਘਰੋਂ ਹੋਰ ਲੈ ਕੇ ਆ ਜਾ, ਮੇਰੇ ਘਰੋਂ ਲੈ ਕੇ ਆ ਪਲੇਟਾਂ ਹੋਰ ਲਿਆ। ਖਾਣਾ ਨਹੀਂ, ਚਮਚੀਆਂ ਵੀ ਲੈ ਕੇ ਆਈ ਤੱਤਾ। ਆ ਜਾ ਲੈ ਜਾ। ਹੈ ਅੱਛਾ ਦੇਖ ਲੈ ਇੱਕ ਵਾਰੀ। ਹਾਂ ਠੀਕ ਹੋ ਗਿਆ। ਹੁਣ ਨਿਗਾ ਮਾਰ ਲਾ। ਅਸਲ ਇਹਨੇ ਸਖਤ ਹੋਣਾ, ਥੱਲੇ ਲਾਏ ਹੁਣ ਬਣ ਗਿਆ। ਨਹੀਂ ਬਸ ਬਣ ਗਿਆ। ਲਾ ਲਈਏ। ਹਾਂ ਲਾ ਲਈਏ ਚਾਚਾ ਇੱਕ ਮਿੰਟ ਲਾਣੇ। ਇੱਕ ਮਿੰਟ ਪਤੰਗਾ ਜਿਹਾ ਪਿਆ ਨਾ ਪੈਰ ਤੇ। ਨਹੀਂ ਇਹ ਲੰਗਰ ਹੈ, ਇਹ ਬਾਹਰ ਹੀ ਪੱਕਦਾ ਹੁੰਦਾ। ਇਹ ਲੰਗਰ ਬਾਹਰ ਪੱਕਦਾ। ਵਾਹ ਜੀ ਵਾਹ। ਹਾਂ ਜੀ ਬਣ ਗਿਆ ਜੀ, ਬਣ ਗਿਆ ਜੀ। ਬਸ ਤੁਸੀਂ ਇਹਨੂੰ ਮੱਠਾ ਹਲਾਈ ਜਾਓ ਜੀ। ਇਹ ਬਸ ਬਹੁਤ ਮਾਸ਼ਾਅੱਲਾ ਮਾਸ਼ਾਅੱਲਾ, ਬਹੁਤ ਸੋਹਣਾ ਘਾਟਾ ਬਣਿਆ ਮਾਸ਼ਾਅੱਲਾ। ਦੇਖਣ 'ਚ ਵੀ ਅੱਖਾਂ ਨੂੰ ਵੀ ਚੰਗਾ ਲੱਗ ਰਿਹਾ। ਇਹ ਚਾਚਾ ਪੌਣਾ ਦੇ ਮਾੜਾ ਜਿਹਾ ਪੌਣਾ ਦੇ। ਇਸ ਪਾਸੋਂ ਨਾ ਵਿੱਚ ਲਾਈਟ ਪੂਰੀ ਆਊਗੀ ਨਾ। ਆਹ ਦਿਖਾਓ ਜੀ, ਦਿਖਾਓ ਜੀ। ਦੇਖ ਗਿਆ, ਬਹੁਤ ਸੋਹਣਾ ਰੰਗ, ਬਹੁਤ ਸੋਹਣਾ ਹਾਂਜੀ। ਖੁਸ਼ਬੂ ਬੜੀ ਸੋਹਣੀ ਆ ਰਹੀ। ਹਾਂਜੀ ਚਲੋ ਜੀ ਸਿੱਧਾ ਕਰੋ, ਕਰੀ ਉੱਤੇ ਢੱਕਣ ਦੇ ਜੀ। ਅੱਛਾ ਦਮ ਦੇ ਦਿੱਤਾ ਜੀ। ਵਾਹ ਜੀ ਹੁਣ 2 ਮਿੰਟ ਠੀਕ ਹੈ। ਲਓ ਜੀ ਹੁਣ ਬਸ ਬਹਿ ਕੇ ਖਾਣੇ ਆ। ਤੇ ਲਓ ਜੀ ਹੁਣ ਸਿਰਫ ਅਸੀਂ ਪਲੇਟਾਂ ਦੇ ਵਿੱਚ ਨਾ। ਚਾਚਾ ਬਹਿ ਜਾ, ਫਿਰ ਮੈਂ ਗੱਲ ਕਰਾਂ। ਅਸੀਂ ਨਾ ਜੀ ਹੁਣ ਪਲੇਟਾਂ 'ਚ ਪਾ ਕੇ ਘਾਟਾ ਸਿਰਫ ਇਹਨਾਂ ਨੂੰ ਵੰਡਣਾ, ਖਾਣਾ। ਤੇ ਇੱਕ ਸਿਰਫ ਅਖੀਰ ਦੇ ਉੱਤੇ ਅਸੀਂ ਗੀਤ ਸੁਣਨਾ। ਤੇ ਸਾਡੇ ਵੱਲੋਂ ਤੁਹਾਨੂੰ ਛੁੱਟੀ ਆ। ਆਪ ਦਾ ਆਪਦਾ ਕੰਮ ਕਰੋ। ਦੱਬ ਲਓ ਜੀ ਬੇਟਾ। ਹਾਂਜੀ ਚਾਚਾ ਬੂਟਾ ਬਿਸਮਿਲ੍ਲਾ ਕਰੋ ਜੀ। ਬਿਸਮਿਲ੍ਲਾ।
ਲਓ ਜੀ ਕਾਟਾ ਰੱਬ ਖੈਰ ਸੁੱਖ ਰੱਖੇ ਤਿਆਰ ਹੋ ਗਿਆ। ਲਿਆਓ ਜੀ ਪਲੇਟ ਫੜਾਓ, ਇੱਕ ਇੱਕ ਫੜਾਈ ਆ। ਠੀਕ ਹੈ ਜੀ। ਚਾਚਾ ਬੂਟਾ ਜੀ ਇਹ ਸਾਡੇ ਜੀ ਲਾਗੇ ਤਾਗੇ ਜਿੰਨੇ ਵੀ ਮੇਲੇ ਲੱਗਦੇ ਆ ਉੱਥੇ ਲੰਗਰ ਹੀ ਹੁੰਦਾ, ਇਹਦਾ ਹੱਥ ਉਂਝ ਵੀ ਟਿਕਿਆ ਹੋਇਆ। ਹਾਂਜੀ ਜਿਹੜਾ ਇਹ ਬੜੇ ਨਸੀਬਾਂ ਵਾਲਾ ਹੁੰਦਾ ਜਿਹੜਾ ਬੰਦਾ ਬਹਿ ਕੇ ਵਰਤਾਂਦਾ ਨਾ। ਇਹ ਸਾਡੇ ਹੁੰਦਾ ਸੀ, ਸਾਡੇ ਪੰਜਾਬ ਦੇ ਵਿੱਚ ਵੀ ਵੱਡ ਵਡੇਰੇ ਨੂੰ ਬਿਠਾਣਾ, ਜਿਵੇਂ ਹੁਣ ਚਾਚਾ ਸਾਡਾ ਵੱਡ ਵਡੇਰਾ, ਤੇ ਇਹਨੂੰ ਬਿਠਾਣਾ ਤੇ ਉਹ ਫਿਰ ਜਿਵੇਂ ਬਿਸਮਿਲ੍ਲਾ ਪੜ੍ਹ ਕੇ ਤੇ ਉਹ ਜਿਵੇਂ ਰੱਬ ਬਰਕਤ ਪਾ ਦਿੰਦਾ ਹੈ। ਹਾਂਜੀ ਇੱਕ ਚਮਚਾ ਪਾਈਏ ਮੈਂ ਕਿਹਾ ਫਿਰ ਆਹੋ ਇੱਕ ਚਮਚਾ ਸਹੀ ਚਾਚਾ ਬੂਟਾ ਇੱਕ ਹਿਸਾਬ ਨਾਲ ਪਾਈ। ਆਹੋ ਦੁਬਾਰਾ ਲੈ ਲੈਣੇ ਬਲੇ ਇੱਕੋ ਨੇ ਬਸ ਹੋ ਜਾਣੀ। ਆਹੋ ਇਹ ਭਾਰਾ ਹੁੰਦਾ। ਆਹੋ ਇਹ ਭਾਰਾ ਹੁੰਦਾ, ਇੱਕ ਚਮਚਾ ਬਹੁਤ ਆ। ਬਰਕਤ ਵਾਲਾ ਲੰਗਰ ਹੈ, ਬਹੁਤ ਬਰਕਤ ਵਾਲਾ ਲੰਗਰ। ਕੀ ਬਾਤ। ਇਹ ਜੀ ਸ਼ੁਕਰ ਅਲਹਮਦੁਲਿਲਾ ਵੀ ਸਾਡੀ ਇਹ ਪੱਕ ਚੰਗੀ ਗਈ ਹੈ। ਉਹ ਦਿਖਾਓ ਬਾਗੀ ਸਾਹਿਬ, ਉਹ ਪਲੇਟਾਂ ਦੇ ਵਿੱਚ ਪਾਤਾ ਹੁਣ ਉੱਥੇ ਮੰਜੀ ਦੇ ਉੱਤੇ। ਹਾਂਜੀ ਅਸੀਂ ਖਾ ਰਹੇ ਹਾਂ ਉਨੀ ਦੇਰ ਤੇ ਤੁਸੀਂ ਉਸਤਾਦ ਜੀ ਹੈ ਕੋ ਦਿਮਾਗ ਸਪੀਕਰ ਤਾਂ ਲਾ ਕੇ ਲੈ ਗਏ। ਹਾਂਜੀ ਲਓ ਜੀ। ਅੱਛਾ ਠੀਕ ਆ, ਚਲੋ ਜੀ ਇੱਕ ਵਾਰੀ ਆ ਚੱਕ ਕੇ ਫੜਾਉਂਦੇ ਆ ਨਾ। ਆਜੋ ਉਸਮਾਨ ਸਾਹਿਬ ਇੱਥੇ ਮੇਰੇ ਲਾਗੇ ਆ ਜਾਓ। ਦਿਓ ਜੀ, ਫੜਾਓ ਜੀ ਫੜਾਓ। ਦਿਓ ਦਿਓ ਜ਼ੁਬੈਰ ਪੁੱਤ ਖਾ, ਲੈ ਲਾ ਪੁੱਤ ਲੈ ਲਾ। ਅਸੀਂ ਜੀ ਸਾਰਿਆਂ ਤੋਂ ਪਹਿਲਾਂ ਪੁੱਛਣਾ ਹੀ ਜ਼ੁਬੈਰ ਨੂੰ, ਖਾ ਕੇ ਦੇਖ ਇੱਕ ਵਾਰੀ। ਮੂੰਹ ਨਾਲ ਸਾਲ ਨਹੀਂ ਇੱਕ ਪਲੇਟ ਦੇ ਦੋ। ਹਾਂ ਤੱਤਾ ਤੋਰੀਓ ਤੋਰੀਓ ਬੱਗੀ ਉਧਰ ਵੀ ਦਿਖਾ ਦਿੱਤਾ ਉਹਨਾਂ ਨੂੰ। ਤੇਰੇ ਵਾਕਫ ਆ? ਨਹੀਂ ਉਹਨਾਂ ਤੋਂ ਕੈਮਰਾ ਪੜਦਾ ਹੀ ਨਹੀਂ। ਆ ਰਿਹਾ ਜੀ ਉਧਰ ਹੀ ਆ ਰਿਹਾ, ਤੁਸੀਂ ਗੁੱਸਾ ਨਾ ਕਰੋ। ਬਿਸਮਿਲ੍ਲਾ। ਨਹੀਂ ਉਧਰ ਵੀ ਦਿਖਾ ਚਾਚੇ ਬੂਟੇ ਨੂੰ ਪਾ ਰਿਹਾ ਕੋਈ। ਹਾਂਜੀ ਉਸਮਾਨ ਸਾਹਿਬ ਬਿਸਮਿਲ੍ਲਾ ਕਰੋ। ਛਾਂ ਆਪਣੀ ਇੱਧਰ ਕਰੀ ਜਾਣਾ। ਅੱਛਾ ਉਧਰ ਦਿਖਾ ਦੇ। ਅੱਛਾ ਜਿਨ੍ਹਾਂ ਨੇ ਖਾ ਲਿਆ ਉਹਨਾਂ ਨੂੰ ਮੈਂ ਪੁੱਛ ਲਵਾਂ ਜੀ ਤੁਹਾਡੇ ਵੱਲ ਆਂਦਾ। ਹਾਂਜੀ ਨੁਮਾਨ ਸਾਹਿਬ ਨੂੰ ਅਸੀਂ ਪੁੱਛਦੇ ਹਾਂ ਜੀ। ਮਾਂ ਦੀ ਯਾਦ ਆ ਗਈ ਹੈ? ਮਾਂ ਦੀ ਯਾਦ ਆ ਸੱਚੀ ਗੱਲ? ਹਾਂ। ਹਾਏ ਹਾਏ ਹਾਏ। ਨੁਮਾਨ ਸਾਹਿਬ ਕਹਿੰਦੇ ਵੀ ਮੈਨੂੰ ਆਪਣੀ ਮਾਂ ਚੇਤੇ ਆ ਗਈ। ਜਿਨ੍ਹਾਂ ਦੀਆਂ ਮਾਵਾਂ ਹਯਾਤ ਅੱਲਾਹ ਤਾਲਾ ਸਿਹਤ ਤੰਦਰੁਸਤੀ ਦੇਵੇ, ਜਿਨ੍ਹਾਂ ਦੀਆਂ ਪੂਰੀਆਂ ਹੋਈਆਂ ਅੱਲਾਹ ਤਾਲਾ ਜੰਨਤੁਲ ਫਿਰਦੌਸ 'ਚ ਜਗ੍ਹਾ ਦੇਵੇ। ਤੇ ਉਹ ਕਾਟਾ ਖਾ ਕੇ ਉਹਨਾਂ ਨੂੰ ਮਾਂ ਚੇਤੇ ਆ ਗਈ। ਹਾਂ ਜ਼ੁਬੈਰ ਪੁੱਤ ਕਿਦਾਂ ਦਾ ਲੱਗਿਆ ਤੈਨੂੰ? ਸਹੀ ਹੈ ਜੀ, ਮਜ਼ੇਦਾਰ। ਅੱਛਾ ਹਾਂਜੀ ਵਾਹ ਜੀ ਹਾਂਜੀ ਬਹੁਤ ਪਿਆਰਾ ਬਣਿਆ, ਬਹੁਤ ਮਜ਼ੇਦਾਰ ਬਣਿਆ। ਅੱਛਾ ਜੀ ਹਾਂਜੀ ਮੈਂ ਨਾ ਜੀ ਬਹੁਤ ਵਧੀਆ ਬਣਿਆ ਜੀ, ਮੈਂ ਤਾਂ ਕਦੀ ਖਾਦਾ ਹੀ ਨਹੀਂ। ਮੈਂ ਤਾਂ ਜੀ ਪਹਿਲੀ ਵਾਰੀ ਖਾਣ ਲੱਗਾ, ਬਹੁਤ ਵਧੀਆ। ਵਾਹ ਵਾਹ। ਹਾਂਜੀ ਮਾਲਾ ਜੀ ਬਹੁਤ ਅੱਛਾ ਬਣਿਆ ਜੀ। ਅੱਛਾ ਵਾਹ ਬਈ ਵਾਹ। ਖਾਦਾ ਉਸਤਾਦ ਜੀ? ਖਾ ਲਿਆ ਠੀਕ ਹੈ ਮਾਸ਼ਾਅੱਲਾ, ਬੜਾ ਸੋਹਣਾ ਬਣਿਆ ਤੇ ਪੁਰਾਣੀ ਯਾਦਾਂ ਇਵੇਂ ਤਾਜ਼ਾ ਹੋਣੀਆਂ। ਇਵੇਂ ਤਾਜ਼ਾ ਹੁੰਦੀਆਂ। ਹਾਂ ਜਿਵੇਂ ਜਿਵੇਂ ਬਣਾਓਗੇ ਉਵੇਂ ਮੈਂ ਤੁਹਾਨੂੰ ਅੱਜ ਬੰਦਿਆਂ ਨੂੰ ਆਪਾਂ ਪਿੱਛਾ ਲੈ ਗਏ ਹਾਂ। ਬਿਲਕੁਲ। ਹਾਂਜੀ ਪੰਮਾ ਜੀ? ਹਾਂਜੀ ਮਾਸ਼ਾਅੱਲਾ ਬਹੁਤ ਜ਼ਬਰਦਸਤ ਬਣਿਆ ਜੀ ਇਹ। ਅੱਛਾ ਸਵਾਦ ਉਹਦਾ ਆ ਰਿਹਾ? ਬਹੁਤ ਟੇਸਟ ਆ ਜੀ ਇਨਸ਼ਾਅੱਲਾ। ਵੀ ਕਿਹੜੀ ਸ਼ੈ ਦਾ ਸਵਾਦ ਬਹੁਤ ਆ ਰਿਹਾ ਕਾਟਾ ਦਾ? ਇਹਦੇ ਜੇ ਆਪਣਾ ਕਣਕ ਦਾ ਆ ਰਿਹਾ, ਆਪਣਾ ਦੂਸਰਾ ਦਾਲਾਂ ਦਾ ਆ ਰਿਹਾ ਜੀ, ਬਹੁਤ ਟੇਸਟ ਆ ਜੀ ਮਾਸ਼ਾਅੱਲਾ। ਅੱਛਾ ਮਾਸ਼ਾ। ਹਾਂਜੀ ਉਸਮਾਨ ਸਾਹਿਬ, ਉਸਮਾਨ ਸਾਹਿਬ ਕਿਦਾਂ ਦਾ ਲੱਗਿਆ ਤੁਹਾਨੂੰ ਖਾ? ਇਹ ਜੀ ਅੱਗੇ ਜਦੋਂ ਸ਼ੁਰੂ ਕੀਤਾ ਨਾ ਤੇ ਮੈਨੂੰ ਨਹੀਂ ਸੀ ਪਤਾ ਕਾਠਾ ਤੇ ਕੀ ਕਿ ਪਤਾ ਨਹੀਂ ਖਾਇਆ ਨਹੀਂ ਖਾਇਆ ਕਦੇ। ਅੱਛਾ ਹੁਣ ਖਾ ਕੇ ਪਤਾ ਲੱਗਿਆ ਵੀ ਇਹ ਤੇ ਖਾਇਆ ਹੋਇਆ ਅੱਗੇ ਵੀ। ਹਾਂ ਠੀਕ ਹੈ, ਨਾਮ ਨਹੀਂ ਸੀ ਪਤਾ ਯਾਦ ਆ ਰਿਹਾ, ਲੇਕਿਨ ਇਹ ਚੀਜ਼ ਖਾਈ ਹੋਈ ਸੀ ਤੇ ਬਹੁਤ ਮਜ਼ੇ ਦਾ। ਬਾਕੀ ਸ਼ਾਹਦ ਸਾਹਿਬ ਨੇ ਜਿਵੇਂ ਕਿਹਾ ਸੀ ਨਾ ਮੱਕੀ ਖੜੀ ਦੀ ਗੱਲ, ਉਹ ਮਕਈ ਆਪਣਾ ਆਪ ਬਾਕੀ ਮਹਿਸੂਸ ਕਰਾ ਰਹੀ ਆ, ਲੇਕਿਨ ਜਿਸ ਤਰ੍ਹਾਂ ਉਹ ਕਹਿ ਰਹੇ ਸੀ ਕੱਚੀ ਉਹ ਨਹੀਂ ਹੈਗੀ, ਪੂਰੀ ਯਾਨੀ ਕਿ ਗਲੀ ਹੋਈ ਆ, ਮੁਨਾਸਬ ਆ, ਮਜ਼ੇ ਦੀ ਆ ਤੇ ਬਿਹਤਰੀਨ ਆ। ਕੋਈ ਨਮਕ ਮਿਰਚ ਨਹੀਂ ਤੇਜ਼। ਚਾਚੇ ਬੂਟੇ ਨੂੰ ਮੈਂ ਕਹਿ ਲਓ ਕਿ ਸ਼ਾਬਾਸ਼ੀ ਆ ਇਸ ਗੱਲ ਦੀ। ਤੇ ਇਹਨਾਂ ਨੇ ਪੂਰੇ ਅੰਦਾਜ਼ੇ ਨਾਲ ਨਾ ਮਿਰਚਾਂ ਵੀ ਨਮਕ ਵੀ ਬਹੁਤ ਬਿਹਤਰੀਨ ਪਾਇਆ। ਤੇ ਚਾਚੇ ਬੂਟੇ ਵਾਸਤੇ ਜੇ ਸਾਰਿਆਂ ਨੇ ਕਹਿਤਾ ਫਿਰ ਤਾੜੀ ਲਵਾ ਦਾਂ। ਉਸਤਾਦ ਜੀ ਕਦੇ ਨਿੱਕੇ ਹੁੰਦੇ ਛੋਟੇ ਛੋਟੇ ਹੁੰਦੇ ਇਹ ਨਿੱਕੇ ਹੁੰਦਿਆਂ ਦਾ ਲਾਜ਼ਮੀ ਹੈ ਜੀ ਲਫ਼ਜ਼? ਨਹੀਂ ਮੈਂ ਕਿਹਾ ਪੁਰਾਣੀ ਸ਼ੈ। ਬਾਕੀ ਸਰੀਲਾ ਪੱਕਿਆ ਜੀ। ਹਾਂ ਉਸਤਾਦ ਕਹਿੰਦਾ ਜੀ ਸਰੀਲਾ ਪੱਕਿਆ। ਵਾਹ ਵਾਹ ਵਾਹ। ਉਹ ਕੋਈ ਬੰਦਾ ਸੀ ਨਾ ਕਸਾਈ ਦੀ ਦੁਕਾਨ ਤੇ ਗਿਆ, ਉਹਨੂੰ ਕਹਿੰਦਾ ਆਖੇ ਮੈਨੂੰ ਨਾ ਕਿਲੋ ਕੋ ਸਰੀਲਾ ਜਾ ਕੇ ਗੋਸ਼ਤ ਦੇ ਦੇ। ਕਹਿੰਦਾ ਭਾਈ ਮੈਂ ਤਾਂ ਕੱਟਾ ਕੀਤਾ, ਅੱਗੇ ਪੁੱਛ ਲੈ ਕਿਸੇ ਨੇ ਕਿ ਰਾਤ ਫਤਿਹ ਅਲੀ ਖਾਂ ਕੀਤਾ ਉਹ। ਹਾਂਜੀ ਹਾਂਜੀ ਸ਼ਾਹ ਸਾਹਿਬ ਦੱਸੋ ਜੀ। ਮੁਖਾਲਫਤ ਨਹੀਂ ਕਰਨੀ, ਅਸਲ ਗੱਲ ਦੱਸਣੀ ਹੈ। ਅਸਲ ਗੱਲ ਦੱਸਾਂਗੇ ਕਿ ਮੈਂ ਤਾਂ ਸਮਝਦਾ ਸੀ ਜਿਹੜੀ ਮੱਕੀ ਜਿਹੜੀ ਆ
ਇਹ ਨਹੀਂ ਪੈਂਦੀ ਇਹਦੇ 'ਚ, ਲੇਕਿਨ ਮੱਕੀ ਇਵੇਂ ਜਿਵੇਂ ਉਬਲ ਕੇ ਨਾ ਛੱਲੀਆਂ ਉਬਲ ਜਾਂਦੀਆਂ, ਟੇਸਟ ਦਿੰਦੀ। ਸਭ ਤੋਂ ਜ਼ਿਆਦਾ ਟੇਸਟੀ ਮੈਂ ਕਹਿੰਦਾ ਮੱਕੀ ਦਾ ਅੱਛਾ ਆ ਰਿਹਾ। ਮੱਕੀ ਖੜੀ ਆ, ਬਹੁਤ ਟੇਸਟ ਦੇ ਰਹੀ ਮੱਕੀ ਇਸ ਟਾਈਮ। ਕਹਿੰਦਾ ਮੱਕੀ ਖਲੋਤੀ ਆ ਪਰ ਚੰਗੀ ਥਾਂ ਖਲੋਤੀ, ਚੰਗੀ ਥਾਂ ਖਲੋਤੀ ਆ ਔਰ ਟੇਸਟ ਬੜਾ ਇਹਦਾ ਆ ਰਿਹਾ। ਵਾਹ ਵਾਹ, ਹਰ ਚੀਜ਼ ਦਾ ਅਲੱਗ ਅਲੱਗ ਟੇਸਟ ਆ, ਮਸਾਲੇ ਬਹੁਤ ਪੂਰੇ ਪਾਏ ਆ। ਹਾਂ ਪੂਰੇ ਬਰਾਬਰ ਦੇ ਬਰਾਬਰ ਮਸਾਲੇ। ਤੇ ਇਹ ਕੋਈ ਚੇਤੇ ਆਈ ਪੁਰਾਣੀ ਯਾਦ ਕੋਈ? ਹਾਂ ਜੀ, ਇਹ ਤਾਂ ਖਾਂਦੇ ਰਹੇ ਅਸੀਂ ਤਾਂ। ਅੱਛਾ, ਆ ਸਫਰ ਦਾ ਮਹੀਨਾ ਹੁੰਦਾ ਸੀ, ਮੁਹਰਮਾਂ ਦਾ ਹੁੰਦਾ ਸੀ, ਇਹ ਪੱਕਦੇ ਰਹਿੰਦੇ ਸੀ। ਇਹ ਪਿੰਡਾਂ 'ਚ ਪੱਕਦਾ ਸੀ, ਆਮ ਪੱਕਦਾ ਸੀ। ਅੱਛਾ ਜੀ, ਉਦੋਂ ਪਰਵੇਜ਼ ਸਾਹਿਬ ਕਹਿੰਦੇ ਸੀਗੇ ਵੀ ਕਿਹੜਾ ਕਾਠਾ, ਉਹ ਉਹਨਾਂ ਨੂੰ ਪੁੱਛਦੇ ਆ ਵੀ ਕੋਈ ਆਇਆ ਚੇਤੇ ਜਾਂ ਕੋਈ ਨਹੀਂ ਆਇਆ ਵਿੱਚ? ਨਹੀਂ ਜੀ, ਪਹਿਲੀ ਦਫਾ ਹੀ ਖਾਦਾ, ਅੱਗੇ ਕੋਈ ਨਹੀਂ ਖਾਇਆ। ਅੱਛਾ, ਲੇਕਿਨ ਬੜਾ ਮਜ਼ੇਦਾਰ ਆ, ਪਸੰਦ ਆਇਆ, ਬੜੀ ਚੱਸ ਆਈ ਆ। ਉਹਨਾਂ ਨੇ ਸੱਚੀ ਗੱਲ ਕੀਤੀ, ਕਹਿੰਦਾ ਖਾਦਾ ਪਹਿਲੀ ਵਾਰੀ ਆ ਪਰ ਪਸੰਦ ਆਇਆ। ਜਿਉਂਦੇ ਵਾਸਤੇ ਜ਼ਾਹਰ ਸਾਹਿਬ ਇਹਨੇ ਗੱਲ ਬਹੁਤ ਜ਼ਬਰਦਸਤ, ਨਹੀਂ ਬਹੁਤ ਜ਼ਬਰਦਸਤ ਬਣਿਆ। ਤੇ ਗੱਲ ਜਿਹੜੀ ਮੱਕੀ ਦੀ ਹੋ ਰਹੀ ਸੀ ਵੀ ਮੱਕੀ ਵਾਕਈ ਖੜੀ ਆ, ਲੇਕਿਨ ਆਪਣੀ ਗੱਲ ਤੇ ਖੜੀ ਆ, ਆਪਣੀ ਗੱਲ ਤੇ ਖੜੀ ਆ। ਵਾਹ ਵਾਹ, ਕਮਾਲ। ਮੈਂ ਕਹਿੰਦਾ ਜਦੋਂ ਆਂਦੀ ਨਾ ਦੰਦਾਂ ਥੱਲੇ ਤੇ ਵਾਹ ਕਿਆ ਸਰੂਰ ਦਿੰਦੀ, ਯਕੀਨ ਕਰ। ਅੱਛਾ, ਬਹੁਤ ਜ਼ਬਰਦਸਤ, ਮਾਸ਼ਾਅੱਲਾ, ਬਹੁਤ ਆਲਾ। ਜਿਉਂਦੇ ਵਾਸਤੇ। ਹਾਂਜੀ ਸ਼ਫਾਕ ਸਾਹਿਬ। ਇੱਧਰ ਰੋਡ ਮਾਸ਼ਾਅੱਲਾ ਬਹੁਤ ਜ਼ਬਰਦਸਤ ਬਣਿਆ ਅੰਜਮ ਭਾਈ। ਅੱਛਾ, ਹਾਂ ਬਹੁਤ ਜ਼ਬਰਦਸਤ। ਵਾਹ ਵਾਹ ਵਾਹ, ਸ਼ਫਾਕ ਸਾਹਿਬ ਸਵਾਦ ਆ ਰਿਹਾ? ਹਾਂ ਬੜਾ ਜ਼ਬਰਦਸਤ, ਕੀ ਬਾਤ। ਹਾਂਜੀ ਨਸੀਬ ਸਾਹਿਬ। ਹਾਂਜੀ ਬਹੁਤ ਅੱਛਾ ਬਣਿਆ ਜੀ। ਥੋੜਾ ਜਿਹਾ ਹਨੇਰਾ ਛੱਡੀ। ਅੱਛਾ ਹਾਂਜੀ, ਬਹੁਤ ਅੱਛਾ ਬਣਿਆ ਜੀ। ਅੱਛਾ, ਮਜ਼ੇਦਾਰ ਵੀ। ਹਾਂ ਪਹਿਲੀ ਦਫਾ ਖਾ ਰਹੇ ਹਾਂ ਜੀ। ਅੱਛਾ, ਪਹਿਲੀ ਵਾਰੀ ਖਾਦਾ, ਠੀਕ। ਉਂਝ ਸਵਾਦੀ ਲੱਗਿਆ? ਹਾਂਜੀ ਬਹੁਤ ਅੱਛਾ ਬਣਿਆ। ਵਾਹ ਜੀ ਵਾਹ। ਅੱਛਾ ਜੀ, ਆਮਰ ਸਾਹਿਬ ਨੂੰ ਪੁੱਛਦੇ ਆ ਵੀ ਤੁਹਾਨੂੰ ਇਹ ਕਿਦਾਂ ਦਾ ਲੱਗਾ ਕੱਟ? ਮੈਨੂੰ ਤਾਂ ਜੀ ਇਹ ਘਾਟਾ ਖਾ ਕੇ ਨਾ ਆਪਣੀ ਦਾਦੀ ਯਾਦ ਆ। ਹਾਏ ਹਾਏ ਹਾਏ, ਦਾਦੀ ਬਣਾਉਂਦੀ ਹੁੰਦੀ ਸੀ? ਹਾਂਜੀ, ਦਾਦੀ ਮੇਰੀ ਬਣਾਉਂਦੀ ਹੁੰਦੀ ਸੀ। ਹਾਏ ਹਾਏ, ਤੇ ਜ਼ਿਆਦਾ ਅਸੀਂ ਮੁਹਰਮਾਂ 'ਚ ਬਣਾਈਦੇ ਸੀ। ਹਾਂ ਮੁਹਰਮਾਂ 'ਚ, ਮਹੱਲੇ 'ਚ ਵੀ ਤਕਸੀਮ ਕਰਦੇ ਸੀ, ਆਪ ਵੀ ਖਾਈ। ਇਹ ਲੰਗਰ ਸੀ ਨਾ ਜੀ? ਹਾਂਜੀ ਲੰਗਰ ਸੀ। ਵਾਹ ਵਾਹ। ਤੇ ਆਪ ਤੇ ਅਸੀਂ ਜ਼ਿੰਦਗੀ 'ਚ ਫਿਰ ਪਹਿਲੀ ਵਾਰੀ ਹੁਣ ਦੁਬਾਰਾ ਖਾਦਾ ਦਾਦੀ ਮਰਨ ਤੋਂ ਬਾਅਦ। ਹਾਂ ਲਓ ਜੀ, ਆ ਅਸਲ ਗੱਲ ਸੀ। ਸਾਡਾ ਪਕਾਉਣ ਦਾ ਮੁੱਲ ਪੂਰਾ ਹੋ ਗਿਆ। ਆਮਰ ਸਾਹਿਬ ਨੇ ਗੱਲ ਕਹੀ ਵੀ ਦਾਦੀ ਤੋਂ ਬਾਅਦ ਮੈਂ ਅੱਜ ਖਾਦਾ। ਜਿਵੇਂ ਅੱਗੇ ਰਾਣਾ ਨੁਮਾਨ ਸਾਹਿਬ ਨੇ ਕਿਹਾ ਨਾ ਵੀ ਇੱਕ ਵਾਰੀ ਮੈਨੂੰ ਮਾਂ ਚੇਤੇ ਆ ਗਈ। ਲੈ ਗੱਲ ਤਾਂ ਅਸੀਂ ਕੋਈ ਪਿਛਲੀ ਦਾਸਤਾਨ ਹੀ ਚੇਤੇ ਕਰਾਣੀ ਸੀ ਤੇ ਉਹ ਕਰਾਤੀ। ਮੈਂ ਕਹਿੰਦਾ ਜੀ ਬੜੀ ਮਿਹਰਬਾਨੀ ਜੀ ਚਾਚਾ ਬੂਟੇ ਦੀ ਵੀ, ਜਿਨ੍ਹਾਂ ਨੇ। ਚਾਚਾ ਬੂਟਾ, ਹਾਂਜੀ, ਇੱਕ ਮੁੰਡਾ ਰਹਿ ਗਿਆ, ਮੈਨੂੰ ਪੁੱਛ ਲਾਂ ਖਾਰਿਆ। ਹਾਂ, ਇਹ ਕਿਦਾਂ ਦਾ ਲੱਗਿਆ ਤੈਨੂੰ? ਠੀਕ ਲੱਗਿਆ। ਨਹੀਂ ਸਵਾਦੀ ਲੱਗਿਆ ਪੂਰਾ? ਹਾਂਜੀ। ਅੱਛਾ, ਪਹਿਲੀ ਵਾਰੀ ਖਾਦਾ? ਹਾਂਜੀ। ਚਲੋ ਜਿਉਂਦਾ ਵਸਦਾ ਰਹਿ, ਜਿਉਂਦਾ ਵਸਦਾ ਰਹਿ। ਉਹ ਖਾ ਰਿਹਾ। ਲਓ ਜੀ, ਚਾਚੇ ਬੂਟੇ ਵਾਸਤੇ ਇੱਕ ਵਾਰੀ ਕਿਸੇ ਤਰ੍ਹਾਂ ਤਾੜੀ ਮਾਰ ਦੋ ਨਾ। ਹੈ ਤਾਂ ਖਾ ਰਹੇ ਹੋ ਤੁਸੀਂ। ਉਹ ਦੱਸਦੇ ਆ ਚਾਚਾ ਵੀ ਬਰੋ ਬਰਾਬਰ ਦੇ ਤੂੰ ਮਸਾਲੇ ਪਾਏ ਆ ਤੇ ਬੜਾ ਸੋਹਣਾ ਪੱਕਿਆ। ਕੋਈ ਮਸਾਲਾ ਵੱਧ ਘੱਟ ਤਾਂ ਨਹੀਂ ਬਈ? ਨਹੀਂ ਜੀ, ਬਹੁਤ ਮਸਾਲਾ, ਪੂਰਾ ਚਾਚਾ ਪੂਰਾ ਮਸਾਲਾ। ਲੋ ਜੀ, ਹੋਰ ਉਹਨਾਂ ਹੁਣ ਕੀ ਚਾਹੀਦਾ? ਕਹਿੰਦੇ ਜੀ ਮਸਾਲੇ ਵੀ ਪੂਰੇ। ਅੱਛਾ ਚਾਚਾ, ਇਹ ਜਿਹੜਾ ਕਾਠਾ, ਹਾਂਜੀ, ਇਹਦੇ ਨਾਲ ਤੇਰੀ ਕੋਈ ਯਾਦ ਜੁੜੀ ਇਹਦੇ ਨਾਲ ਕੋਈ? ਨਹੀਂ, ਮੈਂ ਤੁਹਾਨੂੰ ਅੱਗੇ ਦੱਸਿਆ ਨਾ ਜੀ ਵੀ ਅਸੀਂ ਜਿਹੜਾ ਬਣਾਉਂਦੇ ਸੀ ਨਾ ਸਿੰਧ 'ਚ, ਹਾਂ, ਇੱਥੇ ਇਹਨੂੰ ਕਹਿਣ ਲੱਗੇ ਕਾਠਾ। ਅਸੀਂ ਇਹਨੂੰ ਕਹਿੰਦੇ ਸੀਗੇ ਗੱਡ ਮੱਡ। ਗੱਡ ਮੱਡ, ਹਾਂ। ਅਸੀਂ ਉਹ ਇਸ ਵਾਸਤੇ ਮੈਂ ਤਾਂ ਪਰੇਸ਼ਾਨ ਸੀ ਵੀ ਯਾਰ ਉਹ ਕੱਠ ਪਤਾ ਨਹੀਂ ਕੀ ਕਹਿੰਦੇ ਆ ਇਹ। ਹਾਂ, ਵੀ ਸਮਝ 'ਚ ਨਹੀਂ ਸੀ ਗੱਲ ਆ ਰਹੀ। ਜਦੋਂ ਤੁਸੀਂ ਸੌਦੇ ਲਿਆਂਦੇ ਨਾ ਹਰਸ਼ਿਆ ਪਕਾ, ਮੈਂ ਕਿਹਾ ਵੀ ਇਹ ਤਾਂ ਯਾਰ ਉਹ ਗੱਡ ਮੱਡ ਆ। ਗੱਡ ਮੱਡ ਲੱਗੇ ਪਕਾਉਣ। ਹਾਂ, ਤੇ ਇਹ ਉਹੀ ਗੱਡ ਮੱਡ ਆ ਜਿਹਨੂੰ ਅਸੀਂ ਕਾਠਾ ਸਾਦੇ। ਹਾਂਜੀ ਹਾਂਜੀ, ਉਹੀ ਹੈ। ਹਾਂ, ਇਹ ਫਿਰ ਤਾਂ ਤੇਰੇ ਚੇਤੇ ਸੀ ਪਕਾਉਣ? ਚੇਤੇ ਸੀ। ਹਰਸ਼ਿਆ ਮਸਾਲੇ ਅਸੀਂ ਤੋਲ ਕੇ ਨਹੀਂ ਪਾਏ ਹੱਥ ਨਾਲ, ਆਖੀ ਵੱਧ ਘੱਟ ਹੋ ਜੇ। ਵਾਹ ਵਾਹ। ਚਾਚੇ ਬੂਟੇ ਨੇ ਜਿੱਦਾਂ ਉਦੋਂ ਗੁੜ ਵਾਲੇ ਚੌਲ ਪਕਾਏ, ਇਦਾਂ ਹੀ ਕਾਠਾ ਅੱਜ ਬਹਿ ਜਾ ਕਰਾਤੀ। ਪਾਣੀ ਦਿਓ ਇਹਨੂੰ। ਲਓ ਜੀ, ਸਾਰੇ ਬੰਦਿਆਂ ਨੇ ਕਿਹਾ ਵੀ ਸਾਨੂੰ ਇੱਕ ਪੁਰਾਣੀ ਦਾਸਤਾਨ ਚੇਤੇ ਕਰਾਤੀ। ਜਿੱਦਣ ਅਸੀਂ ਮਾਲਪੂੜੇ ਪਕਾਏ ਨਾ, ਮਾਲਪੂੜੇ ਚਾਚਾ ਬੂਟਾ ਜਦੋਂ ਲੋਕਾਂ ਨੇ ਦੇਖੀ ਨਾ ਫਿਲਮ, ਤੇ ਹੇਠ ਆ ਕੇ ਬੰਦੇ ਇੱਕ ਨੇ ਲਿਖਿਆ ਵੀ 60 ਸਾਲਾਂ ਬਾਅਦ ਅੱਜ ਮਾਲਪੂੜੇ ਵੇਖੇ। 60 ਸਾਲਾਂ ਬਾਅਦ। ਉਮਰ ਤਾਂ ਉਹਦੀ ਖਾਸੀ ਹੋਣੀ ਜਿਹਨੇ 60 ਸਾਲਾਂ ਬਾਅਦ ਦੇਖੇ। ਉਹ ਕਹਿੰਦਾ ਵੀ ਹੈ ਖਾਣ ਵਾਲੀ ਸ਼ੈ, ਪਰ ਇਹਨੇ ਮੈਨੂੰ ਰਵਾਤਾ। ਕਿੱਦਾਂ? ਵੀ ਕਹਿੰਦਾ ਵੀ ਮੈਂ ਆਪਣੀ ਮਾਂ ਦੇ ਹੱਥ ਦੇ ਖਾਦੇ। ਮਾਂ ਮੇਰੀ ਹੁਣ ਹੈ ਨਹੀਂ, ਤੇ ਉਹ ਕਹਿੰਦਾ ਵੀ ਮੈਨੂੰ ਮਾਂ ਚੇਤੇ ਆ ਗਈ। ਉੱਦਾਂ ਹੀ ਹੁਣ ਉਹ ਬੈਠਾ ਕਿਤੇ ਅਮਰੀਕਾ 'ਚ ਬੈਠਾ ਮੇਰੇ ਹਿਸਾਬ ਨਾਲ। ਉਹ ਕਹਿੰਦਾ ਵੀ ਮੈਂ ਆਪਣੇ ਪਿੰਡ ਨੂੰ ਉਹ ਚੇਤੇ ਕੀਤਾ। ਅਸੀਂ ਆਪਣੇ ਕੱਚੇ ਵਿਹੜੇ 'ਚ ਬੈਠੇ ਨਾ, ਵੀ ਮੇਰੀ ਮਾਂ ਪਕਾ ਰਹੀ ਹੈ, ਮੈਂ ਖਾ ਰਿਹਾ। ਉਹ ਮੈਨੂੰ ਦਾਸਤਾਨ ਚੇਤੇ ਕਰਾਤੀ। ਇਹੀ ਸਾਡਾ ਪੰਜਾਬ ਸੀ। ਤੇ ਅਸੀਂ ਕਹਿੰਦੇ ਹਾਂ ਸਾਡੇ ਪੰਜਾਬ ਜਿਹੜਾ ਨਾ, ਉਹ ਪੁਰਾਣੀਆਂ ਜਿਹੜੀਆਂ ਛਾਵਾਂ ਉਹ ਉੱਦਾਂ ਹੀ ਜਾਗਦੀਆਂ ਰਹਿਣ। ਬੰਦਿਆਂ ਦੇ ਅੰਦਰ ਵੀ ਪੰਜਾਬ ਵਸਦਾ ਹੈ, ਉਹ ਜਾਗਦਾ ਰਵੇ। ਸਾਡਾ ਕੰਮ ਆ ਜਗਾਣਾ। ਅੱਛਾ ਹਾਂ, ਮੇਰੇ ਹੁਣ ਚੇਤਿਆ ਆ ਆਪਣਾ ਆਮਰ ਇੱਕ ਵਾਰੀ ਫੜੀ ਕੈਮਰਾ। ਬੱਗੀ ਸਾਹਿਬ ਨੂੰ ਨਹੀਂ ਪੁੱਛਿਆ, ਬੱਗੀ ਰਹਿ ਗਿਆ। ਅੱਛਾ ਜੀ, ਆ ਫੜੀ। ਨਹੀਂ, ਇੱਥੇ ਖਲੋ ਕੇ ਪੁੱਛ ਲੈਣਾ। ਆ ਫੜੀ ਕੈਮਰਾ। ਹਾਂ, ਮੈਂ ਵੀ ਖਾਣਾ ਇੱਥੇ। ਅੱਜ ਕਰ ਕਿੱਦਾਂ ਦਾ ਲੱਗਿਆ ਜੀ ਤੁਹਾਨੂੰ? ਮੈਂ ਤਾਂ ਹਜੇ ਖਾਦਾ ਹੀ ਨਹੀਂ। ਉਹਨੇ ਖਾਦਾ ਨਹੀਂ ਹਜੇ।
ਉਹਨੇ ਖਾਦਾ ਹੀ ਨਹੀਂ। ਅੱਛਾ ਖਾ ਕੇ ਦੱਸ ਦੇ, ਖਾ ਕੇ ਦੱਸ। ਇਹ ਜੀ ਖਾਲਦ ਸਾਹਿਬ ਨੂੰ ਪੁੱਛਦੇ ਆ। ਖਾਲਦ ਸਾਹਿਬ ਕਿਦਾਂ ਦਾ ਲੱਗਿਆ ਜੀ? ਬੜਾ ਅੱਛਾ ਬਣਾਇਆ ਜੀ ਚਾਚੇ ਬੂਟੇ ਨੇ, ਯਕੀਨ ਕਰੋ ਜੀ। ਅੱਛਾ ਤੁਸੀਂ ਇਹ ਖਾਂਦੇ ਰਹੇ ਹੈਗੇ? ਨਹੀਂ ਜੀ, ਮੈਂ ਤਾਂ ਪਹਿਲੀ ਦਫਾ ਹੀ ਖਾਦਾ ਜੀ। ਬਿਸਮਿਲ੍ਲਾ। ਤੇ ਮੈਨੂੰ ਨਹੀਂ ਪਤਾ ਵੀ ਇਹ ਘਾਟਾ ਇਹ ਹੁੰਦਾ ਜੀ। ਤੇ ਹੁਣ ਪਤਾ ਲੱਗਿਆ ਵੀ ਵਾਕਈ ਘਾਟਾ ਹੈ। ਹੁਣ ਖਾ ਲਿਆ ਕਰੇਗਾ ਘਾਟਾ। ਤੇ ਮਾਸ਼ਾਅੱਲਾ ਮੱਕੀ ਦੀ ਸ਼ਾਹ ਸਾਹਿਬ ਗੱਲ ਕਰਦੇ ਸੀ, ਮੱਕੀ ਵਿੱਚ ਨਜ਼ਰ ਹੀ ਨਹੀਂ ਆ ਰਹੀ। ਚਾਚੇ ਬੂਟੇ ਨੇ ਐ ਗ੍ਰੈਂਡ ਕੀਤੀ ਜਿਵੇਂ ਕਰਨ ਦਾ ਹੱਕ ਹੈ। ਵਾਹ ਵਾਹ ਵਾਹ, ਅਖੀਰ ਕਰ ਦਿੱਤੀ ਚਾਚੇ ਬੂਟੇ ਨੇ। ਖਾਲਦ ਸਾਹਿਬ ਨੂੰ ਪਸੰਦ ਆਇਆ, ਮੈਂ ਖਾਦਾ, ਰੂਹ ਰਾਜੀ ਹੋ ਗਈ। ਕੀ ਬਾਤ ਹੈ ਜੀ। ਇੱਕ ਤਾਂ ਹੁੰਦਾ ਨਾ ਵੀ ਰੋਟੀ ਦੇ ਨਾਲ ਬੰਦਾ ਸਾਲਣ ਖਾਂਦਾ, ਇਦਾਂ ਜਿਵੇਂ ਰੋਟੀ ਸਾਲਣ ਇਕੱਠਾ ਹੀ ਖਾ ਰਿਹਾ, ਵੀ ਬੁਰਕੀ ਬੰਦਾ ਮੂੰਹ 'ਚ ਪਾ ਲਈ ਇਦਾਂ। ਹਾਂਜੀ ਕਿਆ ਜਿਉਂਦੇ ਵਾਸਤੇ ਰਹੋ। ਬੈਠੋ ਜੀ। ਮਿਹਰਬਾਨੀ। ਲਓ ਜੀ, ਇੱਥੇ ਸਾਡੀ ਫਿਲਮ ਸਮਝੋ ਵੀ ਅਖੀਰ ਤੇ ਪਹੁੰਚ ਗਈ ਹੈ। ਅਖੀਰਲਾ ਗੀਤ ਆ, ਤੇ ਅਖੀਰਲਾ ਗੀਤ ਸੁਣ ਕੇ ਤੇ ਤੁਹਾਨੂੰ ਵੀ ਛੁੱਟੀ, ਸਾਨੂੰ ਵੀ ਛੁੱਟੀ। ਜਿਉਂਦੇ ਵਾਸਤੇ ਰਹੋ, ਦੁਆਵਾਂ ਚੇਤੇ ਰੱਖਿਓ, ਇਦਾਂ ਇੱਕ ਦੂਏ ਨਾਲ ਜੁੜੇ ਰਹੀਏ। ਤੇ ਉਸਤਾਦ ਜੀ ਹੁਣ ਸਾਨੂੰ ਅਖੀਰਲਾ ਗੀਤ ਸੁਣਾ ਦਿਓ। आशियाने की बात करते हो, आशियाने की बात करते हो, दिल जलाने की बात करते हो, आशियाने की बात करते हो। हमको अपनी खबर नहीं यारो, हमको अपनी खबर नहीं यारो, तुम ज़माने की बात करते हो, तुम ज़माने की बात करते हो, आशियाने की बात करते हो। सारी दुनिया के रंजो गम देकर, सारी दुनिया के रंजो गम देकर, मुस्कुराने की बात करते हो, मुस्कुराने की बात करते हो, आशियाने की बात करते हो, दिल जलाने की बात करते हो, आशियाने की बात करते हो। क्या बात है, शुक्रिया, बहुत आला, बहुत अच्छा।